ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਨੀਚਰਵਾਰ ਦਾ ਅੱਜ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ US ਇਮੀਗ੍ਰੇਸ਼ਨ ਦੀ ਜਿਹੜੀ ਉਹ ਗੱਲਬਾਤ ਕਰਦੇ ਹਾਂ। ਮੇਰੇ ਨਾਲ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਜਰਨੈਲ ਜੋਹਲ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਅਸਾਈਲਮ ਦੇ ਬਾਰੇ ਗੱਲ ਕਰਾਂਗੇ। ਜ਼ਿਆਦਾਤਰ ਤਾਂ ਸਾਡੀਆਂ ਗੱਲਾਂ ਦਾ ਅਸਾਈਲਮ ਦੇ ਕੇਸਿਸ ਦੇ ਰਿਲੇਟਡ ਹੀ ਹੁੰਦੀਆਂ, ਕਿਉਂਕਿ ਜਿਹੜੇ ਜ਼ਿਆਦਾ ਸਾਨੂੰ ਸੁਣਨ ਵਾਲੇ ਵੀ ਆ, ਉਹ 'ਚ ਵੀ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਉਹ ਅਸਾਈਲਮ ਵਾਲੇ ਹੀ ਆ। ਤੇ ਅਸਾਈਲਮ ਦੇ ਬਾਰੇ ਕੁਝ ਗੱਲਾਂ ਕਰਾਂਗੇ, ਕਿਉਂਕਿ ਕਾਫੀ ਰਿਪੀਟ ਨਾ ਉਹੀ ਇਸ਼ੂ ਆ। ਜਿਹੜਾ ਬੰਦਾ ਕਹਿੰਦਾ ਕਿ ਭਾਈ ਤੁਹਾਡਾ 3 ਸਾਲ ਤੋਂ ਪ੍ਰੋਗਰਾਮ ਸੁਣਦੇ ਆ, ਉਹ ਵੀ ਆ ਕੇ ਕਈ ਵਾਰੀ ਉਹੀ ਮਿਸਟੇਕ ਕਹਿੰਦਾ। ਮੈਂ ਕਿਹਾ ਯਾਰ ਤੂੰ 3 ਸਾਲ ਤੋਂ ਸੁਣਦਾ ਕੀ ਪਿਆ, ਪਹਿਲਾਂ ਮੈਨੂੰ ਇਹ ਦੱਸ। ਮਿਸਟੇਕ ਤਾਂ ਤੂੰ ਬਿਲਕੁਲ ਸਿੰਪਲ ਜੀ ਕਰ ਰਿਹਾ, ਜਿਹੜੀ ਕਿ 3 ਸਾਲ ਵਾਲੀ ਤਾਂ ਐਡੀ ਦੂਰ ਜਾਣ ਦੀ ਲੋੜ ਨਾ, ਜਿਹੜੀ ਕਈ ਵਾਰੀ ਆਪਾਂ ਰਿਪੀਟ ਵੀ ਕੀਤੀ ਆ। ਸੋ ਉਹੀ ਆ ਕਿ ਅਸਾਈਲਮ ਦੇ ਕੋਰਟ ਰੂਮ ਦੇ ਵਿੱਚ ਜਿਹੜੇ ਬਿਆਨ ਜਦੋਂ ਬੰਦਾ ਦਿੰਦਾ, ਉਹਦੇ ਕ੍ਰਾਸ ਐਗਜ਼ਾਮੀਨੇਸ਼ਨ, ਰੀਡਾਇਰੈਕਟ ਐਗਜ਼ਾਮੀਨੇਸ਼ਨ ਹੁੰਦਾ, ਉਹਦੇ ਬਾਰੇ ਗੱਲ ਕਰਾਂਗੇ। ਤੇ ਉਹਦੇ ਨਾਲ ਹੀ ਲੋਕਾਂ ਨੂੰ ਜਿਹੜੀ ਉਹ ਥੋੜੀ ਜਿਹੀ ਹੈਲਪ ਮਿਲੂਗੀ, ਠੀਕ ਹੈ, ਚਾਨਣਾ ਪਊਗਾ। ਤੇ ਜਿਹੜਾ ਉਹਨਾਂ ਦਾ ਡਰ ਆ ਕਿ ਪਤਾ ਨਹੀਂ ਕੀ ਪੁੱਛ ਲੈਣਾ ਜਾਂ ਕਿੱਦਾਂ ਪੁੱਛ ਲੈਣਾ, ਉਹ ਥੋੜਾ ਜਿਹਾ ਦੂਰ ਹੋਊਗਾ। ਮਤਲਬ ਪੂਰਾ ਤਾਂ ਨਹੀਂ ਕਰ ਸਕਦੇ, ਹਰੇਕ ਬੰਦਾ ਨਰਵਸ ਹੁੰਦਾ ਹੌਟ ਸੀਟ ਤੇ ਬੈਠਾ ਜੀ। ਉਹਦੇ ਬਾਰੇ ਜਿਹੜੀ ਅੱਜ ਜਿਹੜੀ ਚਰਚਾ ਉਹ ਆ, ਤੇ 1-2 ਕੇਸ ਦੇ ਅਪਡੇਟ ਵੀ ਦੇ ਸਕਦੇ ਆ ਜਿਹੜੇ ਆਪਣੇ ਚੱਲ ਅੱਜ ਹੀ। ਹਾਂਜੀ, ਉਹ 2 ਕੇਸ ਸੀਗੇ ਅੱਜ ਜੀ ਸੇਮ ਟਾਈਮ ਤੇ। ਤੇ 8:30 ਵਜੇ ਦੀ ਹੀਅਰਿੰਗ, ਇੱਕ ਵੈਨ ਨਾਈਸ ਤੇ ਇੱਕ ਸੈਨ ਫ੍ਰਾਂਸਿਸਕੋ। ਤੇ ਮੈਂ ਤੇ ਆਪਣੇ ਅਟਰਨੀ ਦੂਜੀ ਨਾਲ ਸਪਲਿਟ ਕਰ ਲਿਆ ਕਿ ਤੂੰ ਸੈਨ ਫ੍ਰਾਂਸਿਸਕੋ ਵਾਲਾ ਕਰ ਲਾ, ਸੌਖਾ ਥੋੜਾ ਜਿਹਾ, ਵੈਨ ਨਾਈਸ ਵਾਲਾ ਮਿਲਦੇ ਦੇ। ਇੱਕ ਦਿਨ ਪਹਿਲਾਂ ਜਿਹੜਾ ਸੀਗਾ ਸਰਕਾਰੀ ਵਕੀਲ, ਉਹਨੇ ਮੋਸ਼ਨ ਫਾਈਲ ਕਰਤੀ ਡਿਸਮਿਸ ਦੀ। ਠੀਕ ਹੈ, ਜਿਹੜੇ ਵੈਨ ਨਾਈਸ ਵਾਲੇ ਦੇ ਵਿੱਚ, ਵੈਨ ਨਾਈਸ ਵਾਲੇ ਦੇ। ਹੁਣ ਜਦੋਂ ਆਪਾਂ 8:30 ਵਜੇ ਲੌਗ ਇਨ ਕੀਤਾ, ਤੇ ਉੱਥੇ ਜਿਹਨਾਂ ਨੂੰ ਪਤਾ ਕਿ ਵੈਬਐਕਸ ਤੇ ਕੀ ਹੁੰਦਾ ਕਿ ਕੰਪਿਊਟਰ ਰਾਹੀਂ ਤੁਸੀਂ ਲੌਗ ਇਨ ਕਰਦੇ ਆ, ਤੇ ਕਲਾਇੰਟ ਦੀ ਵੀ ਵੈਬਐਕਸ ਉਹਨੂੰ ਗ੍ਰਾਂਟ ਕੀਤੀ ਸੀਗੀ। ਤੇ ਆਪਾਂ ਜਦੋਂ ਲੌਗ ਇਨ ਕੀਤਾ, ਤਾਂ ਇੱਕ ਹੋਰ ਲਾਅ ਫਰਮ ਵੀ ਵਿੱਚ ਉਹਨੇ ਜੁਆਇਨ ਕੀਤਾ ਹੋਇਆ ਸੀਗਾ। ਤਾਂ ਮੈਂ ਕਲਾਇੰਟ ਨੂੰ ਮੈਂ ਕਿਹਾ ਅੱਜ ਤਾਂ ਲੱਗਦਾ ਇਹਨਾਂ ਨੇ ਪ੍ਰਸ਼ਾਦ ਹੀ ਦੇਣਾ ਦੋਨੋਂ ਜਣਿਆਂ ਨੂੰ, 2 ਜਣੇ ਇਕੱਠੇ ਵਾਲੇ ਨੇ, ਤਾਂ ਇਹਨਾਂ ਦਾ ਮੂਡ ਲੱਗਦਾ ਹੈ ਨਹੀਂ ਗਾ ਅੱਜ ਕਰਨ ਦਾ। ਤੇ ਦੂਜੀ ਵਾਲੀ ਵਕੀਲ ਨੂੰ ਉਹ ਕਹਿੰਦੀ ਕਿ ਤੈਨੂੰ ਮੈਂ ਲੌਬੀ 'ਚ ਪਾਨੀ ਆ, ਤੂੰ ਵੇਟ ਕਰ, ਮੈਂ ਸ਼ਾਰਟਲੀ ਤੇਰੇ ਨਾਲ ਨਾ ਇਨ ਟੱਚ ਕਰਦੀ ਹਾਂ। ਮੈਂ ਕਿਹਾ ਤੁਹਾਨੂੰ ਪਹਿਲਾਂ ਹੀ ਪਤਾ ਵਾ ਕਿ ਸ਼ਾਰਟਲੀ ਟੱਚ ਕਰ ਲੈਣਾ ਵਾ। ਤੇ ਸਿੱਧੇ ਮੁੱਦੇ ਤੇ ਕਿ ਟਰਾਂਸਲੇਸ਼ਨ ਚਾਹੀਦੀ ਹੈ ਕਿ ਵੇਵ ਕਰੀਏ, ਕਿਉਂਕਿ ਅੱਜ ਸਾਡਾ ਆਪਸ 'ਚ ਹੀ ਕਰਨ ਵਾਲਾ ਟੈਕਨੀਕਲ ਮਾਮਲਾ, ਤੇ ਕਲਾਇੰਟ ਨੂੰ ਤੇ ਇੰਟਰਪ੍ਰੀਟੇਸ਼ਨ ਦੀ ਲੋੜ ਆ। ਤੇ ਮੈਂ ਕਿਹਾ ਨਹੀਂ, ਆਪਾਂ ਇੰਗਲਿਸ਼ 'ਚ ਗੱਲ ਕਰ ਲੈਂਦੇ ਕਿੱਦਾਂ, ਹੈ ਨਾ। ਠੀਕ ਹੈ। ਤੇ ਕਹਿੰਦੀ ਸਰਕਾਰੀ ਵਕੀਲ ਨੇ ਮੋਸ਼ਨ ਟੂ ਡਿਸਮਿਸ ਫਾਈਲ ਕੀਤੀ ਹੈ, ਕੱਲ ਨੂੰ ਮੈਨੂੰ ਮਿਲ ਗਈ ਆ। ਤੇ ਜੇ ਮੈਂ ਰੈਡੀ ਹਾਂ ਮੋਸ਼ਨ ਤੇ ਡਿਸਾਈਡ ਕਰਨ ਲਈ, ਇਹ ਅਜੇ ਪਹਿਲੇ ਮਿੰਟ ਦੀ ਗੱਲ ਹੈ ਕਿ ਮੈਂ ਰੈਡੀ ਹਾਂ ਮੋਸ਼ਨ ਤੇ ਡਿਸਾਈਡ ਕਰਨ ਲਈ, ਜੱਜ ਕਹਿੰਦੀ। ਤੇ ਜੇ ਕਹਿੰਦੀ ਆਪਣਾ ਕਿਸੇ ਨੇ ਕੁਝ ਕਹਿਣਾ ਤਾਂ ਕਹਿ ਦਿਓ। ਮੈਂ ਕਿਹਾ ਇਹ ਫੇਅਰ ਨਹੀਂ ਹੈਗਾ। ਮੈਂ ਕਿਹਾ ਬੰਦਾ ਵੇਟ ਕਰਨ ਦਿਆ ਤੁਹਾਡਾ, 1 ਦਿਨ ਪਹਿਲਾਂ ਤੁਸੀਂ ਫਾਈਲ ਕੀਤੀ ਹੈ, ਹੈ ਨਾ ਜੀ। ਨੋਟਿਸ ਜਾਂ ਇੱਥੇ ਕੀ ਹੈ। ਹੁਣ ਜਿਹੜੀ ਮੋਸ਼ਨ ਫਾਈਲ ਕੀਤੀ ਸੀ, ਮੋਸ਼ਨ ਦੇ ਵਿੱਚ ਉਹਨਾਂ ਨੇ, ਸਰਕਾਰੀ ਵਕੀਲ ਨੇ ਮੋਸ਼ਨ ਏਦਾਂ ਫਾਈਲ ਕੀਤੀ ਹੁੰਦੀ ਕਿ ਮੈਂ ਇਹ ਕੇਸ ਲੜਨਾ ਨਹੀਂ ਚਾਹੁੰਦਾ, ਮੈਂ ਇਹ ਕੇਸ ਡਿਸਮਿਸ ਕਰਾਉਣਾ ਚਾਹੁੰਦਾ, ਇਹ ਸਿਰਫ ਮੇਰਾ ਹੱਕ ਹੈ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਾਨੂੰਨ ਦੇ ਅਕੋਰਡਿੰਗ। ਮੋਸ਼ਨ ਇਹ ਫਾਈਲ ਹੁੰਦੀ ਹੈ ਕਿ ਇਹ ਸਾਡੀ ਮਰਜ਼ੀ ਆ, ਇਹਦੇ ਵਿੱਚ ਜੱਜ ਦਾ ਕੋਈ ਲੈਣਾ ਦੇਣਾ ਨਹੀਂ, ਆਪਾਂ ਜੇ ਕੇਸ ਨਹੀਂ ਲੜਨਾ ਤਾਂ ਨਹੀਂ ਲੜਨਾ।
ਠੀਕ ਹੈ। ਸਰਕਾਰੀ ਵਕੀਲ ਕਹਿੰਦਾ ਮੈਨੂੰ ਜੀ 12 ਘੰਟੇ ਪਹਿਲਾਂ ਇਹਨਾਂ ਦਾ ਪਤਾ ਲੱਗਿਆ ਸੀਗਾ, ਡੀਐਚਐਸ ਨੇ ਮੈਨੂੰ ਦੱਸਿਆ ਕਿ ਕੇਸ ਕਰੋ, ਤੇ ਮੇਰਾ ਇਹ ਸਟਾਈਲ ਨਹੀਂ ਹੈਗਾ, ਮੈਂ ਪਹਿਲਾਂ ਨੋਟਿਸ ਦੇ ਦੇਣਾ ਸੀਗਾ, ਤੇ ਮੈਂ ਅਪੋਲੋਜਾਈਜ਼ ਕਰਦਾ ਕੋਰਟ ਨੂੰ ਤੇ ਰਿਸਪੋਂਡੈਂਟ ਨੂੰ ਵੀ ਤੇ ਵਕੀਲ ਨੂੰ ਵੀ ਕਿ ਆਖਰੀ ਮਿੰਟ ਤੇ ਕਰਨਾ ਪੈ ਰਿਹਾ। ਤੇ ਮੈਂ ਜੱਜ ਹੋ ਗਿਆ ਕਿ ਹੁਣ ਸਰਕਾਰ ਨੂੰ ਤਾਂ ਇਹਨਾਂ ਨੇ ਟੂਲ ਦਿੱਤਾ ਸੀਗਾ ਕਿ ਤੁਸੀਂ ਜਿਹੜੇ ਸਰਕਾਰੀ ਰਿਸੋਰਸ ਆ ਉਹਨੂੰ ਕਿੱਥੇ ਵਰਤਣਾ, ਤਾਂ ਕਰਕੇ ਤੁਹਾਨੂੰ ਪੀਡੀ ਦੀ ਪਾਵਰ ਦਿੱਤੀ ਸੀਗੀ ਕਿ ਉੱਤੇ ਵਰਤੋ, ਜਾਂ ਲੋਕਾਂ ਦਾ ਜਿਹੜਾ ਫਾਇਦਾ ਹੋਣਾ ਉੱਤੇ ਵਰਤੋ। ਮੈਂ ਕਿਹਾ ਸਾਨੂੰ ਚਾਹੀਦੀ ਵਿਆਹ ਇੱਕ ਸਾਡਾ ਕੇਸ ਸੀਗਾ ਪਿਛਲੇ ਹਫਤੇ, ਸਾਨੂੰ ਪੀਡੀ ਚਾਹੀਦੀ ਸੀ, ਕਹਿੰਦੀ ਮੈਂ ਦੇਣੀ ਨਹੀਂ ਪੀਡੀ, ਤੇ ਬਾਕੀ ਮੈਂ ਕਿਹਾ ਜਿੱਥੇ ਨਹੀਂ ਚਾਹੀਦੀ ਉੱਥੇ ਤੁਸੀਂ ਧੱਕੇ ਨਾਲ ਦੇ ਦਿੰਦੇ ਆ, ਜਿੱਥੇ ਚਾਹੀਦੀ ਆ ਉੱਥੇ ਤੁਸੀਂ ਕਹਿੰਦੇ ਕਿ ਨਹੀਂ ਆਪਾਂ ਕੇਸ ਲੜਨਾ ਵਾ। ਤੇ ਉਹਨੂੰ ਮੈਂ ਇਹੀ ਕਿਹਾ, ਮੈਂ ਕਿਹਾ ਇਹ ਆਪਾਂ ਕਿੱਦਾਂ ਮੰਨ ਲਈਏ ਹੁਣ ਕਿ ਇਹ ਵਾਕਈ ਸਰਕਾਰ ਨੇ ਆਪਣੇ ਰਿਸੋਰਸ ਪ੍ਰੀਜ਼ਰਵ ਕੀਤੇ ਆ, ਕਿ ਉਹ ਆਪਣੇ ਜਿਹੜਾ ਕੰਮ ਨਹੀਂ ਕਰਨਾ ਚਾਹੁੰਦੇ, ਜਿਹੜੀ ਆਪਣੀ ਲੇਜ਼ੀਨੈਸ ਆ ਨੂੰ ਹਾਈਡ ਕਰਨ ਲਈ ਆਖਰੀ ਮਿੰਟ ਤੇ ਤੁਸੀਂ ਡਾਇਰੈਕਟਲੀ ਇਦਾਂ ਹੀ ਫਿਰ ਕਹਿ ਦਿੱਤਾ ਉਹਨੂੰ? ਹੁਣ ਸਾਡੇ ਕੇਸ ਪੈਂਡਿੰਗ ਇੰਨੇ ਜ਼ਿਆਦਾ ਹੋਏ ਪਏ, ਮੈਂ ਕਿਹਾ ਤਿਆਰੀ ਕਰਕੇ ਹੁਣ ਅੱਜ ਬਣਾਇਆ ਕੇਸ 2025-26 ਚ ਤਰੀਕ ਪਾ ਜਾਂਦੇ, ਹੁਣ ਮੈਂ ਕਿਹਾ ਕਿਹੜੀ ਪਾਰਟੀ ਉਦੋਂ ਆਣੀ, ਕਿਹੜਾ ਮਸਲੇ ਉਦੋਂ ਚੱਲਣੇ, ਫਿਰ ਦੁਬਾਰਾ ਕਲਾਇੰਟ ਵੀ ਪਰੇਸ਼ਾਨ, ਆਪਾਂ ਵੀ ਪਰੇਸ਼ਾਨ, ਡਬਲ ਕੰਮ ਕਰਨਾ ਪੈ ਰਿਹਾ। ਉਦੋਂ ਵਾਲੇ ਮੁੱਦੇ ਹੈਗੇ ਨਹੀਂ ਹੈਗੇ, ਹਨਾ ਜੀ, ਕਈ ਚੀਜ਼ਾਂ ਐਫੀਡੇਵਿਟ ਵਗੈਰਾ ਹੁੰਦੇ ਆ, ਘਰੇ ਕੌਣ ਗਿਆ, ਆਖਰੀ ਮਹੀਨੇ ਕਦੋਂ ਗਏ, ਰਾਈਟ। ਹੁਣ ਆਹ ਸਾਰੀਆਂ ਜਿਹੜੀਆਂ ਚੀਜ਼ਾਂ ਅੱਜ ਦੀ ਡੇਟ 'ਚ ਜੇ ਬੰਦਾ ਤਿਆਰ ਆ, ਰਾਈਟ, ਹੁਣ ਇਹਨੂੰ ਤੁਸੀਂ ਕਹੋ 2025-26 ਦੇ ਵਿੱਚ ਪੰਜਾਬ ਦੀਆਂ ਇਲੈਕਸ਼ਨਾਂ ਕੀ ਬੋਲਦੀਆਂ, ਦਿੱਲੀ ਦੀ ਇਲੈਕਸ਼ਨਸ ਕੀ ਬੋਲਦੀਆਂ, ਵਾਟ ਅ ਵਿਨ-ਵਿਨ ਸਿਚੁਏਸ਼ਨ ਫॉर एवरीवन। ਤੇ ਮੈਨੂੰ ਜੱਜ ਕਹਿੰਦੀ ਕਿ ਇਹ ਕਹਿੰਦੀ ਤੈਨੂੰ ਲੱਗਦਾ ਉਹਦੀ ਗੱਲ ਸੁਣ ਕੇ, ਮੈਨੂੰ ਨਹੀਂ ਏਦਾਂ ਸੁਣਿਆ ਨਾ। ਮੈਂ ਕਿਹਾ ਉਹ ਆਪ ਤਾਂ ਕਹਿ ਰਿਹਾ ਅਗਲਾ ਕਿ ਮੈਨੂੰ 12 ਘੰਟੇ ਪਹਿਲਾਂ ਕੀਤਾ, ਮੈਂ ਏਦਾਂ ਕੀਤਾ। ਕਹਿੰਦੀ ਹਾਂ 12 ਘੰਟੇ ਪਹਿਲਾਂ ਕੀਤਾ, ਪਰ ਉਹਨੇ ਆਪਣਾ ਜਿੰਨਾ ਵੀ ਬੈਸਟ ਕਰ ਸਕਦਾ ਸੀ ਉਹਨੇ ਕੀਤਾ। ਤੇ ਕਹਿੰਦੀ ਇਸ ਮੌਕੇ ਤੇ ਕਹਿੰਦੀ ਕੇਸ ਆਪਣਾ ਇੱਥੇ ਡਿਸਮਿਸ ਆ, ਤੇ ਬੰਦੇ ਨੇ ਡਿਸਮਿਸ ਕਰਤਾ। ਤੇ ਸਾਨੂੰ ਇਹਦੇ ਵਿੱਚ ਸਵਾਲ ਜਵਾਬ ਪੁੱਛਦੇ ਆ, ਡਿਸਮਿਸ ਕੇਸ ਹੋ ਗਿਆ ਕੀ ਆ, ਹੁਣ ਵੀ ਕਮੈਂਟਾਂ ਦੇ ਵਿੱਚ ਪੁੱਛਦੇ ਆ। ਇਹਦਾ ਕੇਸ ਡਿਸਮਿਸ ਹੋ ਗਿਆ, ਉਹਦੇ ਕੋਲ 2 ਆਪਸ਼ਨ ਹੁੰਦੀਆਂ, ਇੱਕ ਅਪੀਲ ਕਰਨ ਦੀ, BIA ਬਾਰ-ਬਾਰ ਕਹਿ ਚੁੱਕੇ ਆ ਪਹਿਲਾਂ ਵੀ ਪ੍ਰੋਗਰਾਮ ਤੇ, ਅਪੀਲ ਨਾ ਕਰਿਓ, ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਅਪੀਲ ਦੇ ਵਿੱਚ ਤੁਸੀਂ ਟੈਕਨੀਕਲ ਗਰਾਊਂਡ ਤੇ ਜਿੱਤ ਸਕਦੇ ਆ। ਸੋ ਇਸ ਕੇਸ ਦੇ ਵਿੱਚ ਕੀ ਹੈ ਕਿ ਟੈਕਨੀਕਲ ਗਰਾਊਂਡ ਹੈ ਨਹੀਂ, ਕਿਉਂਕਿ ਸਰਕਾਰ ਕਹਿ ਰਹੀ ਕਿ ਸਾਡਾ ਐਕਸਕਲੂਸਿਵ ਰਾਈਟ ਹੈਗਾ, ਆਪਾਂ ਜੇ ਨਹੀਂ ਕੇਸ ਲੜਨਾ ਤਾਂ ਨਹੀਂ ਕੇਸ ਲੜਨਾ। ਸੋ ਅਪੀਲ ਦੇ ਵਿੱਚ ਤੁਸੀਂ ਜਿੱਤ ਨਹੀਂ ਸਕਦੇ, ਆਪਣਾ ਟਾਈਮ ਵੇਸਟ ਕਰਕੇ ਫਾਇਦਾ ਨਹੀਂ। ਇੱਕ ਵਾਰੀ ਤੁਸੀਂ ਅਪੀਲ ਫਾਈਲ ਕਰਦੇ ਆ ਤਾਂ ਜੁਰਿਸਡਿਕਸ਼ਨ ਜਿਹੜਾ BIA ਕੋਲ ਚੱਲ ਜਾਂਦਾ, ਤੁਹਾਡਾ 3-4 ਸਾਲ ਜਿਹੜਾ ਕੇਸ ਆ BIA ਲਟਕਿਆ ਰਹਿਣਾ। ਸੋ ਅਪੀਲ ਫਾਈਲ ਕਰਕੇ ਹੋਰ ਟਾਈਮ ਨਾ ਵੇਸਟ ਕਰਿਓ। ਜਿਹੜਾ ਤੁਹਾਡੀ ਫਾਈਲਿੰਗ ਹੈਗੀ ਆ, ਤੁਹਾਨੂੰ ਅਸਾਈਲਮ ਆਫਿਸ ਦੇ ਵਿੱਚ ਥੱਲੇ ਜਿਹੜਾ ਹੈਗਾ ਕੇਸ ਫਾਈਲ ਕਰਨਾ ਪੈਣਾ। ਇਹ ਅਪੀਲਾਂ ਮੇਰੇ ਹਿਸਾਬ ਨਾਲ ਉਹਨਾਂ ਨੇ ਅਪਰੂਵ ਨਹੀਂ ਕਰਨੀਆਂ, ਇਦਾਂ ਮੇਰਾ ਮੰਨਣਾ ਹੈਗਾ, ਪਰ ਠੀਕ ਹੈ ਜਿੱਥੋਂ ਤੁਹਾਨੂੰ ਜਿੱਦਾਂ ਦੀ ਸਲਾਹ ਮਿਲਦੀ ਹੈ, ਜਿਹਦੀ ਸੁਣਨੀ ਤੁਸੀਂ ਸੁਣੋ। ਤੇ ਅਸਾਈਲਮ ਆਫਿਸ ਦੇ ਵਿੱਚ ਤੁਹਾਨੂੰ ਫਾਈਲ ਕਰਨਾ ਪੈਣਾ। ਅਸਾਈਲਮ ਆਫਿਸ ਦੇ ਵਿੱਚ ਹੁਣ ਇਦਾਂ ਕਿ ਤਰੀਕਾਂ ਉੱਤੇ ਹੈ ਨਹੀਂ ਆ, 5 ਸਾਲ 7 ਸਾਲ ਕੋਈ ਉੱਥੇ ਹੈ ਨਹੀਂਗਾ। ਸੋ ਹੁਣ ਬੰਦਾ ਕਹਿੰਦਾ ਯਾਰ ਭਾਜੀ ਮੈਂ ਤਾਂ ਫਸ ਗਿਆ। ਹਾਂਜੀ ਤੁਸੀਂ ਫਸ ਗਏ ਆ, ਪਰ ਸਿਸਟਮ ਦਾ ਹੈਗਾ, ਕਿਸੇ ਨਾਲ ਹੀ ਚੱਲਣਾ ਪੈਣਾ, ਹੁਣ ਕੋਈ ਚਾਰਾ ਨਹੀਂ ਹੋਰ ਚੱਲਣਾ ਪੈਣਾ। ਹੁਣ ਸਾਡੇ ਕੋਲ ਇਦਾਂ ਦੇ ਵੀ ਕੇਸ ਬੜੇ ਆ ਕਿ ਕਿਸੇ ਹੋਰ ਕੋ ਪੀਡੀ ਲਈ ਵਕੀਲ ਕਿਸੇ ਹੋਰ ਨਾਲ ਇਦਾਂ ਹੀ ਧੱਕਾ ਹੋ ਗਿਆ, ਉਹ ਆਇਆ ਸਾਡੇ ਕੋਲ ਕਹਿੰਦਾ ਯਾਰ ਮੇਰੇ ਵਕੀਲ ਨੇ ਇਦਾਂ ਕਰਤਾ ਉਦਾਂ ਕਰਤਾ। ਮੈਂ ਵਕੀਲ ਬਕੂਲ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਜੇ ਤਾਂ ਤੂੰ ਵਕੀਲ ਬਦਲਣਾ ਕਿ ਨਹੀਂ, ਮੈਨੂੰ ਕੋਈ ਹੋਰ ਕਾਰਨ ਕਰਕੇ ਬਦਲਣਾ ਫੇਰ ਠੀਕ ਆ। ਜੇ ਤਾਂ ਇਸ ਕਰਕੇ ਬਦਲਣਾ ਕਿ ਮੇਰੇ ਵਕੀਲ ਨੇ ਮੈਨੂੰ ਪੀਡੀ ਤੋਂ ਬਚਾਇਆ ਨਹੀਂ, ਪੀਡੀ ਤੋਂ ਨਹੀਂ, ਅੱਜ ਵੈਨਾਈਜ਼ ਕੋਰਟ ਦੇ ਵਿੱਚ ਪੀਡੀ ਤੋਂ ਬਚਣਾ ਮੁਸ਼ਕਿਲ ਹੈ। ਫਾਈਨਲ ਹੀਅਰਿੰਗ ਆਪਾਂ ਮਾਸਟਰ ਹੀਅਰਿੰਗ 'ਚ ਵੀ ਕਈ ਵਾਰੀ ਪੈਂਤਰਾ ਖੇਡ ਦੇਈਦਾ ਕਿ ਉਹ ਕਹਿੰਦੇ ਚੱਲ ਫਾਈਨਲ ਪਾ ਦੋ, ਤੇ ਜੇ ਫਾਈਨਲ 'ਚ ਆ ਕੇ ਵੀ ਬੰਦਾ ਉਹੀ ਕਵੇ ਕਿ ਨਹੀਂ ਸਰਕਾਰੀ ਵਕੀਲ ਕਿ ਮੈਂ ਨਹੀਂ ਕੇਸ ਲੜਨਾ, ਤਾਂ ਉਹ ਕੇਸ ਨਹੀਂ ਲੜਿਆ ਜਾਣਾ। ਇਹ ਮਤਲਬ ਹੁਣ 5-6 ਕੇਸਾਂ 'ਚ ਸਾਡੇ ਨਾਲ ਇਦਾਂ ਹੋ ਚੁੱਕਾ ਵਾ। ਸੋ ਮਤਲਬ 100% ਉਹਨਾਂ ਦੀ ਡਿਸਕ੍ਰਿਸ਼ਨ ਦੇ ਉੱਤੇ ਹੀ ਆ ਪ੍ਰੋਸੀਕਿਊਟਰ ਦੀ ਵੀ, ਤਾਂ ਹੀ ਜਿਹੜਾ ਉਹ ਪੀਡੀ ਆ ਵੀ ਜੇ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ। ਪਰ ਜਿੱਦਾਂ ਤੁਸੀਂ ਦੱਸਦੇ ਵੀ ਜਿੱਥੇ ਚਾਹੀਦੀ ਉੱਥੇ ਦਿੰਦੇ ਨਹੀਂ, ਤੇ ਜਿੱਥੇ ਕਹਿੰਦੇ ਆ ਵੀ ਲੜੋ ਤੇ ਉੱਥੇ ਫਿਰ ਇਹ ਪੀਡੀ ਦੇ ਕੇ ਜਿਹੜੇ ਬੰਦੇ ਨੂੰ ਤੋੜ ਦਿੰਦੇ ਆ। ਇਦਾਂ ਲੱਗਦਾ ਵੀ ਇਹਨਾਂ ਨੇ ਸਹੁੰ ਚੁੱਕੀ ਹੈ ਜਾਂ ਅੰਦਰ ਖਾਤੇ ਸਲਾਹ ਕੀਤੀ ਵੀ ਭਾਈ ਔਖਾ ਹੀ ਕਰਨਾ, ਸਾਰਿਆਂ ਨੂੰ ਸੌਖਾ ਕੁਝ ਨਹੀਂ ਆ। ਇੱਕ ਮਿੰਟਾਂ 'ਚ ਦੁਖੀ ਆਤਮਾ, ਇੱਕ ਕਹਿੰਦਾ ਬੰਦੇ ਨੂੰ ਕੁਆਰਾ ਮਾਰ ਦੇਣਾ। ਇਹ ਕੀ ਪ੍ਰੋਬਲਮ ਆ ਗਈ ਹੈ ਸੋਸ਼ਲੀ। ਜੱਜ ਨੇ ਯਾਰ ਠੇਕਾ ਲਿਆ ਤੇਰਾ, ਕਿ ਤੇਰਾ ਵਿਆਹ ਕਰਾ ਕੇ ਦੇਣਾ ਉਹਨਾਂ ਨੇ, ਦੱਸ। ਨਹੀਂ ਇਹ ਚਲੋ ਠੀਕ ਆ ਟਰਰੀ ਟੇਰਕੀਆਣਾ ਜੀ, ਪਰ ਹੈ ਪ੍ਰੋਬਲਮ ਬੜੀ ਆਉਂਦੀ ਆ ਜਿੰਨੇ ਹੁਣ ਸਮਾਂ ਜ਼ਿਆਦਾ ਜਿੰਨਾ ਐਕਸਟਰਾ ਜਿਹੜਾ ਉਹ ਲੱਗਦਾ ਜਾਂਦਾ ਆ। that is becoming a real issue in ਭਾਜੀ ਮੈਂ ਤਾਂ ਕਹਿੰਦਾ, ਕਿਉਂਕਿ ਹੁਣ ਅੱਜ ਅਸਾਈਲਮ ਆਫਿਸ 'ਚ ਬੰਦਾ ਗਿਆ, ਉਹਦੀ 10 ਸਾਲਾਂ ਬਾਅਦ 15 ਸਾਲਾਂ ਬਾਅਦ ਉਹਦੀ ਵਾਰੀ ਆਣੀ, ਠੀਕ ਆ। ਵਕੀਲ ਦੇ ਐਂਗਲ ਤੋਂ ਦੇਖੋ ਕਿ ਸਾਰਾ ਕੰਮ ਰੈਡੀ, ਅੱਜ ਤਰੀਕ ਫਾਈਨਲ ਕਰਨ ਨੂੰ ਤਿਆਰ ਬੈਠੇ ਸਾਰੇ, ਜੱਜ ਵੀ ਪਹੁੰਚ ਗਿਆ, ਸਾਰਾ ਇੰਟਰਪ੍ਰੀਟਰ ਟਰਾਂਸਲੇਟਰ ਸਾਰੇ ਪਹੁੰਚ ਗਏ। ਇੰਟਰਪ੍ਰੀਟਰ ਵੀ ਔਖਾ ਕਿ ਯਾਰ ਮੇਰੇ ਆਵਰ ਨਹੀਂ ਬਣੇ, ਇਹਨਾਂ ਨੇ 2 ਮਿੰਟਾਂ 'ਚ ਮੁਕਾਤਾ। ਇੰਟਰਪ੍ਰੀਟਰ ਦਾ ਵੀ ਛੋਟਾ ਜਿਹਾ ਹੋ ਜਾਂਦਾ। ਹਰੇਕ ਬੰਦਾ ਭਾਜੀ ਮੈਂ ਨਵਾਂ ਕੋਟ ਸਵਾਇਆ ਸੀਗਾ, ਸਾਰੇ ਜਣੇ ਬਹਿ ਗਏ ਹੁਣ, ਤੇ ਬਰਾਤੀ ਸਾਰੇ ਪਹੁੰਚ ਗਏ। ਪੰਡਤ ਕਹਿੰਦਾ ਮੈਂ ਆਪਣਾ ਕਰਨਾ ਨਹੀਂ, ਹਨਾ। ਆ ਬਾਈ ਕੁਆਰੇ ਮਾਰ ਦੇਣਾ, ਕਹਿੰਦਾ
ਤੇ ਇਹ ਤਾਂ ਬਾਈ ਜੋ ਹੈ ਸੋ ਹੈ। ਹੁਣ ਮੇਨ ਇਹਦੇ ਵਿੱਚ ਮੁੱਦਾ ਇਹ ਹੈ ਕਿ ਜਿਹੜਾ ਅਸਾਈਲਮ ਆਫਿਸ ਆ ਉਹ 'ਚ ਤਰੀਕਾਂ ਨਹੀਂ ਪੈ ਰਹੀਆਂ। ਹੁਣ ਉੱਧਰੋਂ ਇਹ ਆ ਕਿ ਬੰਦਾ ਲਟਕ ਗਿਆ ਉੱਥੇ 5 ਸਾਲ 10 ਸਾਲ, ਤੇ ਏਦਾਂ ਕਿ ਆਪਾਂ ਜਦੋਂ ਦੇਖਿਆ ਜਦੋਂ ਕਾਂਗਰਸ ਸੀਗੀ ਜਿਹਨਾਂ ਨੂੰ ਉਹ ਤੰਗ ਕਰਦੀ ਸੀ, ਅੱਜ ਦੀ ਡੇਟ ਸਰਕਾਰ ਕਹਿੰਦੀ ਹੈ ਕਿ ਕਾਂਗਰਸ ਚੱਲ ਗਈ ਆ, ਹੁਣ ਤੁਹਾਡਾ ਉਹ ਵਾਲਾ ਖਤਰਾ ਚੱਲ ਗਿਆ, ਰਾਈਟ। ਸੇਮ ਥਿੰਗ ਬੀਜੇਪੀ ਦਾ। ਹੁਣ ਮੈਂ ਕਿਹਾ ਕੀ ਪਤਾ ਹੁਣ ਉੱਧਰੋਂ ਦੀ ਕੀ ਹੋਣਾ ਵਾ, ਰਾਈਟ। ਕੀ ਸਥਿਤੀ ਬਣਨੀ ਹੈ। ਆਮ ਆਦਮੀ ਪਾਰਟੀ ਛਾ ਗਈ ਪੂਰੇ ਦੇਸ਼ ਦੇ ਵਿੱਚ, ਉਹਨਾਂ ਨੇ ਲਾਅ ਪਾਸ ਕਰਤਾ। ਹੂ ਨੋਜ਼ ਕੀ ਹੋਣਾ, ਹਨਾ। ਆਮ ਪਾਰਟੀ ਦਾ ਫਿਊਚਰ ਕੀ ਆ, ਪਾਰਟੀ ਕਿੱਥੇ ਤੱਕ ਚੱਲਦੀ, ਕਿੰਨੀ ਦੇਰ ਹੋਂਦ 'ਚ ਰਹਿੰਦੀ, ਕੀ ਹੁੰਦਾ। ਮੈਂ ਕਿਹਾ ਹਰੇਕ ਦਾ ਇੰਨੇ ਲੰਬੇ ਟਾਈਮ ਫਰੇਮ ਕੋਈ ਨਹੀਂ ਸੋਚ ਸਕਦਾ। ਤੇ ਉਹਨਾਂ ਦੇ ਵਿੱਚ ਮੁੱਕਦੀ ਗੱਲ ਇਹਦੇ ਵਿੱਚ ਫਿਰ ਅਟਾਰਨੀ ਟਿਰਕੀਆਣਾ ਜੀ ਕੀ ਸਲਾਹ ਹੈ? ਹੁਣ ਜਿੱਦਾਂ ਕਿਸੇ ਦੀ ਪੈ ਹੀ ਗਈ ਆ, ਹੁਣ 2025 ਤਰੀਕ ਪੈ ਗਈ, ਉਹਨੂੰ ਪਤਾ ਨਹੀਂ ਆ ਵੀ ਅੱਗੇ ਕੀ ਹੋਣਾ। ਅੱਜ ਦੇ ਹਾਲਾਤ ਹੋਰ ਆ, ਉਦੋਂ ਤੱਕ ਹੋਰ ਆ। ਸੋ ਉਹਨੂੰ ਕੀ ਸਲਾਹ ਆ ਵੀ ਉਦੋਂ ਤੱਕ ਉਹ ਕੀ ਬੰਦਾ ਕਰਦਾ ਰਵੇ, ਆਪਣੀਆਂ ਐਕਟੀਵਿਟੀਜ਼ ਨੂੰ ਕਿੱਦਾਂ ਜਿਹੜਾ ਉਹ ਕੰਟੀਨਿਊ ਜਿਹੜਾ ਉਹ ਰੱਖਦਾ? ਸੋ ਭਾਜੀ ਏਦਾਂ ਕਿ 2025 ਚ ਵੀ ਤਰੀਕ ਪੈਣਾ ਸੌਖੀ ਗੱਲ ਆ। ਮੈਂ ਉਹ ਕਹਿ ਰਿਹਾ ਕਿ 2025 ਦੀ ਵੀ ਨਹੀਂ ਗੱਲ ਕਰ ਰਿਹਾ। ਉਹ ਕਹਿੰਦੇ ਅਸਾਈਲਮ ਆਫਿਸ ਜਾਓ, ਅਸਾਈਲਮ ਆਫਿਸ 'ਚ ਤਰੀਕ ਹੀ ਨਹੀਂ ਪੈ ਰਹੀ। ਮਤਲਬ ਕਿ ਲੋਕਾਂ ਨੂੰ 10-10 ਸਾਲ ਹੋ ਚੁੱਕੇ ਔਨ ਐਵਰੇਜ ਵੇਟ ਕਰਦੇ ਹੋਏ। ਤੇ ਉਹਨਾਂ ਨੂੰ ਸਲਾਹ ਇਹੀ ਹੈ ਕਿ ਪਹਿਲੀ ਗੱਲ ਤਾਂ ਬਾਈ ਜੀ ਤੁਹਾਡੇ ਕੋਲ ਚੋਇਸ ਨਹੀਂ ਕੋਈ, ਤੁਹਾਨੂੰ ਕਰਨਾ ਹੀ ਪੈਣਾ ਅਸਾਈਲਮ, ਕਿਉਂਕਿ ਜੇ ਸ਼ਰਨ ਦੀ ਅਰਜ਼ੀ ਲਾਣੀ ਆ। ਉਹਨਾਂ ਨੇ ਤੁਹਾਨੂੰ ਵਰਕ ਪਰਮਿਟ ਤੇ ਰਹਿਣ ਦੀ ਪਰਮਿਸ਼ਨ ਦੇ ਦਿੱਤੀ ਕਿ ਈਡੀ ਕਿ ਰਹੋ ਇੱਥੇ ਕੰਮ ਕਰੋ। ਤੇ ਇਹਦੇ ਵਿੱਚ ਹੁਣ ਜੇ ਤੁਸੀਂ ਐਮਰਜੈਂਸੀ ਟਰੈਵਲ ਕਰਦੇ ਆ, ਪੇਰੋਲ ਕਰਦੇ ਆ, ਕੋਈ ਗਰੰਟੀ ਨਹੀਂ ਵਾਪਸ ਆਣਾ ਨਹੀਂ ਆਣਾ, ਹਨਾ। ਕੇਸ ਉਹਨਾਂ ਨੇ ਤੁਹਾਡਾ ਡਿਸਮਿਸ ਕਰਤਾ, ਵਾਪਸ ਆਉਣ ਦੀ ਕੋਈ ਗਰੰਟੀ ਨਹੀਂ ਜੇ ਤੁਸੀਂ ਟਰੈਵਲ ਕਰਦੇ ਆ। ਵਰਕ ਪਰਮਿਟ ਤੁਹਾਡੇ ਰਿਨਿਊ ਹੋ ਜਾਣੇ ਤਦ ਤੱਕ ਜਦ ਤੱਕ ਨਵਾਂ ਟਰੰਪ ਵਰਗਾ ਕੋਈ ਆ ਕੇ ਉਹਨੂੰ ਕੈਂਸਲ ਨਹੀਂ ਕਰਦਾ। ਤੇ ਇਹਦੇ ਵਿੱਚ ਹੁਣ ਆਪਸ਼ਨ ਇਹੀ ਹੈ ਕਿ ਅਸਾਈਲਮ ਦਾ ਕੇਸ ਤੁਸੀਂ ਅਸਾਈਲਮ ਆਫਿਸ ਫਾਈਲ ਕਰੋ, ਤੇ ਜਿਹਨਾਂ ਦਾ ਵਿਆਹ ਵੀ ਉੱਥੇ ਹੁੰਦਾ, ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਨਾ, ਉਹਨੂੰ ਇੱਕ ਫੈਮਿਲੀ ਬੇਸ ਰਾਹੀਂ 130 ਫਾਈਲ ਕਰਕੇ 601A ਵੇਵਰ ਫਾਈਲ ਕਰਕੇ ਕੇਸ ਆਪਣਾ ਵਿਡਰਾ ਕਰਕੇ ਕੰਟਰੀ ਆਊਟ ਕਰਕੇ ਉਹ ਵਾਪਸ ਆ ਸਕਦਾ। ਮਤਲਬ ਕਿ ਉਹਨੂੰ 4-5 ਸਾਲਾਂ ਦੇ ਵਿੱਚ ਉਹ ਜੇ ਜੈਨੂਇਨ ਬੰਦੇ ਦਾ ਵਿਆਹ ਹੋਇਆ, ਫੈਮਿਲੀ ਆ, ਸਾਰਾ ਬੱਚੇ ਬੁੱਚੇ ਆਨ ਵੇ ਆ, ਉਹ ਬੰਦਾ ਜਿਹੜਾ ਹੈਗਾ 5 ਸਾਲਾਂ 'ਚ ਆਪਣੇ ਆਪ ਨੂੰ ਸੈੱਟ ਕਰ ਸਕਦਾ। ਇਹਦੇ ਨਾਲ ਆਫ ਕੋਰਸ ਜਿਹੜਾ ਬਾਕੀਆਂ ਨੂੰ ਪਤਾ ਹੀ ਆ, ਯੂ ਵੀਜ਼ਾ ਵਗੈਰਾ ਜੇ ਕਿਸੇ ਨਾਲ ਕ੍ਰਾਈਮ ਹੁੰਦਾ, ਰੱਬ ਕਰੇ ਨਾ ਹੋਵੇ, ਹਨਾ। ਹੁਣ ਗੋਲੀ ਖਾ ਕੇ ਤਾਂ ਪੱਕਾ ਹੋਣਾ ਰਿਹਾ ਬੰਦਾ। ਜੀ ਏਦਾਂ ਕਈ ਵਿਕਟਿਮ ਬਣ ਜਾਂਦੇ ਆ, ਉਹਨਾਂ ਨੂੰ ਯੂ ਵੀਜ਼ਾ ਦਾ ਰਾਹ ਖੁੱਲ ਜਾਂਦਾ। ਸੋ ਏਦਾਂ ਦੀਆਂ ਚੀਜ਼ਾਂ। ਜੀ ਜੀ ਬਿਲਕੁਲ। ਸੋ ਇਹ ਹੁਣ ਸਥਿਤੀ ਆਪਾਂ ਫਿਰ ਬੇਸਿਕਲੀ ਕੋਰਟਸ ਦੀ ਜਿਹੜੀ ਸਥਿਤੀ ਤੁਸੀਂ ਦੱਸ ਰਹੇ ਆ, ਵੈਨ ਨਾਈਸ ਦੀ ਤਾਂ ਤੁਸੀਂ ਦੱਸੀ ਦਿੱਤੀ ਵੀ ਉੱਥੇ ਦੇ ਕੋਈ ਬਹੁਤੀ ਆਸ ਦੀ ਕਿਰਨ ਜਿਹੜੀ ਉੱਥੇ ਨਹੀਂ ਹੈਗੀ ਲੋਕਾਂ ਦੇ ਲਈ। ਬਾਕੀ ਹੋਰ ਦੂਜੇ ਕੰਟਰੀ ਦੇ ਦੂਜੇ ਕੋਰਟਸ ਦੇ ਵਿੱਚ ਉੱਥੇ ਦੇ ਵੀ ਇਦਾਂ ਹੀ ਹਾਲਾਤ ਆ ਜਾਂ ਇਹਦੇ ਨਾਲੋਂ ਵੱਖਰੇ ਆ? ਸੋ ਬਾਈ ਆਪਣਾ ਓਪੀਨੀਅਨ ਆ, ਕਿਸੇ ਦੇ ਸ਼ਹਿਰ ਨੂੰ ਮੈਂ ਮਾੜਾ ਨਹੀਂ ਕਹਿ ਰਿਹਾ। ਸਭ ਤੋਂ ਮਾੜਾ ਕੋਰਟ ਵੈਨ ਨਾਈਸ ਦਾ ਮੇਰੇ ਹਿਸਾਬ ਨਾਲ। ਕਿਉਂਕਿ ਤਰੀਕ ਦਿਓ ਪਹਿਲਾਂ, ਹਨਾ। ਬਾਕੀ ਜੱਜ ਦੀ ਤਾਂ ਬਾਅਦ 'ਚ ਦੇਖਾਂਗੇ, ਰੂਟਿੰਗ ਕੀ ਹੈ ਠੀਕ ਨਹੀਂ। ਜਦੋਂ ਮੈਂ ਕਿਹਾ ਕੰਮ ਹੀ ਨਹੀਂ ਸ਼ੁਰੂ ਕਰਨਾ ਤਾਂ ਹੁਣ ਮੈਂ ਕਿਹਾ ਕੀ ਕਰੇ, ਫਰਸਟ੍ਰੇਸ਼ਨ ਬਹੁਤ ਜ਼ਿਆਦਾ ਉੱਥੇ। ਤਾਂ ਆਪਣਾ ਜਿਹੜਾ ਤਾਂ ਪਹਿਲਾਂ ਜਿਹੜੇ ਕਲਾਇੰਟ ਆ, ਫਿਊਚਰ ਵੀ ਜਿਹਨੇ ਆਣਾ ਭਾਈ, ਵੈਨ ਨਾਈਸ ਦੀ ਕੋਈ ਗਰੰਟੀ ਨਹੀਂ ਆਪਣੀ। ਜਿਹੜਾ ਬੰਦਾ ਮੂਵ ਹੁੰਦਾ ਵਾ ਆਪਣਾ ਕੇਸ ਮੂਵ ਕਰਾਵੇ ਚੁੱਪ ਕਰਕੇ, ਮੂਵ ਜੇ ਹੁੰਦਾ, ਹਨਾ। ਇਹ ਨਹੀਂ ਕਿ ਨਕਲੀ ਐਡਰੈਸ ਦੇ ਕੇ। ਜਿਹੜਾ ਵੈਨ ਨਾਈਸ ਦੇ ਇਹਨਾਂ ਦੇ ਚੱਕਰਾਂ 'ਚੋਂ ਬਾਹਰ ਨਿਕਲਣਾ ਚਾਹੁੰਦਾ ਬਾਹਰ ਨਿਕਲੇ। ਇਹ ਸਵਾਲ ਬੜਾ ਪੁੱਛਿਆ ਕਿ ਮੇਰੇ ਜੱਜ ਦੀ 10% 15% ਰੇਟਿੰਗ ਆ, ਪਰ ਮੈਂ ਅੱਕ ਗਿਆ, ਮੈਂ ਵੇਟ ਕਰ ਲੈਣਾ। ਬਾਈ ਜੇ ਤੁਹਾਡੇ ਜੱਜ ਦੀ ਘੱਟ ਰੇਟਿੰਗ ਆ, ਤੁਹਾਡਾ ਰਿਸਕ ਆ ਹੋ ਜੇ ਤੁਸੀਂ ਫਿਰ ਵੀ ਲੜਨਾ ਚਾਹੁੰਦੇ ਆ, ਤੁਹਾਡਾ ਰਿਸਕ ਆ ਉਹ, ਹਨਾ। ਉਹਦੀ ਰੇਟਿੰਗ ਘੱਟ ਤਾਂ ਹੀ ਆ ਕਿ ਉਹ ਸਟ੍ਰਿਕਟ ਬੜਾ, ਉਹਨੇ ਗਲਤੀ ਨਹੀਂ ਕੋਈ ਤੁਹਾਡੀ ਜਰਨੀ, ਰਾਈਟ। ਸੋ ਉਹ ਤੁਸੀਂ ਦੇਖੋ ਕਿੱਦਾਂ। ਤੇ ਕਈ ਐਸੇ ਗਲਤ ਫੈਮਿਲੀ ਜੁਲਦੇ ਆ ਕਿ ਯਾਰ ਜੇ ਆਪਾਂ ਭਾਜੀ ਮੂਵ ਹੁੰਨੇ ਆ ਤਾਂ ਆਪਣਾ ਤਰੀਕ ਬੜੀ ਅੱਗੇ ਪੈ ਜਾਣੀ, ਹਨਾ। ਤੇ ਪੈ ਜਾਣੀ ਫਿਰ, ਹਨਾ। ਜੇ ਮਾੜਾ ਜਿਹਾ ਜੇ ਡਿਨਾਇਲ ਕਰ ਦੇਵੇ, ਉਹ ਵੀ ਉਹਨੇ ਕਿਹੜਾ ਤੁਹਾਨੂੰ ਗ੍ਰੀਨ ਕਾਰਡ ਹੱਥ ਤੇ ਫੜਾ ਦੇਣਾ, ਉਹ ਵੀ ਤਾਂ ਫਿਰ ਅੱਗੇ ਅਪੀਲਾਂ ਪੂਲਾਂ 'ਚ ਜਾਣਾ, ਹੋਰ ਚਾਂਸ ਔਖਾ ਹੋਣਾ, ਰਾਈਟ। ਇਹ ਆ ਜਿਹੜੇ ਇਸ ਵੇਲੇ ਸੈਨ ਫਰਾਂਸਿਸਕੋ ਵਧੀਆ ਕੋਰਟ ਚੱਲਣ ਦੇ ਆ। ਸੈਕਰਾਮੈਂਟੋ ਦੇ ਵਿੱਚ ਤਰੀਕਾਂ ਆ ਰਹੀਆਂ, ਇੰਨੀ ਸਾਰਿਆਂ ਦੀਆਂ ਨਹੀਂ ਆ ਰਹੀਆਂ। ਨਿਊਯਾਰਕ ਦਾ ਕੰਮ ਥੋੜਾ ਡਾਵਾਂਡੋਲ, ਤਰੀਕਾਂ ਆ ਰਹੀਆਂ, ਪਰ ਜਿੰਨੀ ਉਹਨਾਂ ਦੀ ਵੋਲਿਊਮ ਆ ਉਹਦੇ ਵਿੱਚ ਵੀ ਕਈ ਕੇਸ ਉਹਨਾਂ ਨੇ ਕੈਲੰਡਰ ਨਹੀਂ ਕੀਤੇ। ਈਵਨ ਜਿਹੜੇ ਜੱਜ ਨਿਊਯਾਰਕ 'ਚ ਵਧੀਆ ਵਾ, ਪਰ ਤਰੀਕਾਂ ਨਹੀਂ ਉੱਥੇ ਪੈ ਰਹੀਆਂ। ਹੁਣ ਜਿਹੜੀਆਂ ਆਪਾਂ ਦੇਖ ਰਹੇ ਹਾਂ ਕਿ ਤਰੀਕਾਂ ਪੋਸਟਪੋਨ ਹੋ ਜਾਂਦੀਆਂ। ਤੇ ਕੌਂਕਰਡ ਵਾਲਾ ਕੋਰਟ ਦੇਖਦੇ ਹਾਂ ਹੁਣ ਕੀ ਕਰਦਾ, ਕਿ ਉਹ ਵੀ ਵੈਨ ਨਾਈਸ ਵਾਂਗੂ ਪੀਡੀਆਂ ਦੇ ਕੇ ਕੇਸਾਂ ਦਾ ਨਿਪਟਾਰਾ ਕਰੂਗਾ, ਕਿ ਉਹ ਵਾਕਈ ਲੋਕਾਂ ਨੂੰ ਇੱਕ ਫੇਅਰ ਓਪਰਚੁਨਿਟੀ ਜਿਹੜੀ ਦਊਗਾ। ਕਹਿੰਦੇ ਆ ਜੱਜ ਹਾਇਰ ਕਰਨੇ ਆ। ਐਲਏ 'ਚ ਜਿੱਦਾਂ ਸੀਗਾ ਪਹਿਲਾਂ ਤਾਂ ਕੋਰਟ ਚੱਲਦੀ ਸੀ, ਜਦੋਂ ਤਾਂ ਉਹਨਾਂ ਨੇ ਵੈਨ ਨਾਈਸ, ਸੈਂਟਾ ਐਨਾ ਇਹ ਖੋਲੇ ਆ, ਲੋਕਾਂ ਨੂੰ ਲੱਗਦਾ ਸੀਗਾ ਕਿ ਬੱਲੇ ਬੱਲੇ ਹੋ ਜਾਣੀ ਆ। 3 ਕੋਰਟ ਹੁਣ ਆ ਗਏ ਆ, ਕੇਸਾਂ ਦਾ ਨਿਪਟਾਰਾ ਹੋ ਜਾਣਾ। ਨਿਪਟਾਰਾ ਤਾਂ ਉਹਨਾਂ ਨੇ ਕੀਤਾ, ਪਰ ਪੀਡੀਆਂ ਦੇ ਕੇ ਕੀਤਾ। ਤੇ ਅਟਾਰਨੀ ਕਹਿਣਾ ਜੀ, ਇਹ ਜਿਹੜੇ ਜੱਜਿਸ ਲਾਏ ਜਾਂਦੇ ਆ, ਇਹ ਫੈਡਰਲ ਸਰਕਾਰ ਇਹ ਲਾਉਂਦੀ ਆ ਕਿ ਇਹ ਸਟੇਟ ਦੇ ਹੱਥ ਦੇ ਵਿੱਚ ਹੁੰਦੇ? ਇਹ ਵਾਲੇ ਜਿਹੜੇ ਇਮੀਗ੍ਰੇਸ਼ਨ ਦੇ ਜੱਜਿਸ ਨੂੰ ਜਿਹੜਾ ਲਾਉਣਾ ਹੁੰਦਾ, ਇਹ ਜਿਹੜਾ ਇਮੀਗ੍ਰੇਸ਼ਨ ਦੇ ਜੱਜਾਂ ਨੇ ਕੀ ਜਿਹੜਾ ਸਾਰਾ ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਹੁਣ ਨਵਾਂ ਕੋਰਟ ਲੱਗਣਾ, ਉੱਥੇ ਕੁਝ ਜੱਜ ਜਿਹੜੇ
ਸੋ ਕੀ ਇਹਦਾ ਮਤਲਬ ਆ ਵੀ ਉਹਦੇ ਵਿੱਚ ਜਿਹੜੇ ਜੱਜਿਸ ਉਹਨਾਂ ਨੇ ਉੱਥੇ ਅਪੁਆਇੰਟ ਕਰਨੇ ਆ, ਉਹ ਫੈਡਰਲ ਸਰਕਾਰ ਦਾ ਜਿਹੜਾ ਉਹ ਕੰਮ ਹੁੰਦਾ ਹੈ, ਯੂਜਲੀ ਉਹ ਕਰਦੇ ਨੇ? ਇਹ ਜੀ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਉਂਦਾ ਸਾਰਾ ਕੁਝ। ਠੀਕ ਹੈ। ਤੇ ਡਿਪਾਰਟਮੈਂਟ ਆਫ ਜਸਟਿਸ ਹਾਂਜੀ ਫੈਡਰਲ ਅਦਾਰਾ ਬਦਾਰਾ। ਠੀਕ ਹੈ, ਠੀਕ ਹੈ। ਤੇ ਚਲੋ ਆਪਾਂ ਦੇਖੋ ਗੱਲਬਾਤ ਤਾਂ ਆਪਾਂ ਅਸਾਈਲਮ ਦੇ ਬਾਰੇ ਕਰਨੀ, ਪਰ ਕਿਉਂਕਿ ਜੋ ਤਾਜ਼ਾ ਹਾਲਾਤ ਆ ਉਹ ਵੀ ਆਪਾਂ ਤੁਹਾਨੂੰ ਦੱਸ ਰਹੇ ਹਾਂ। ਤੇ ਦੱਸ ਦਈਏ ਕਿ ਅੱਜ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਦੇ ਲਈ ਜਿਹੜਾ ਮੁਆਫੀ ਆ। ਆਉਣ ਵਾਲੇ ਹਫਤੇ ਦੇ ਵਿੱਚ ਟਰਾਈ ਕਰਾਂਗੇ ਵੀ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲੈ ਸਕੀਏ। ਸੋ ਅੱਜ ਜਿਹੜੀਆਂ ਕਾਲਸ ਆ ਉਹ ਨਹੀਂ ਜਿਹੜੀਆਂ ਉਹ ਲੈ ਹੋ ਸਕਣਗੀਆਂ। ਸੋ ਅਟਾਰਨੀ ਟੇਕੀਆਣਾ ਜੀ, ਜਿੱਦਾਂ ਹੁਣ ਤੁਸੀਂ ਦੱਸ ਰਹੇ ਸੀਗੇ ਵੀ ਆਪਾਂ ਕਾਫੀ ਚਲੋ ਅਸਾਈਲਮ ਦੇ ਬਾਰੇ ਫਿਰ ਵੀ ਜਿਹੜੇ ਉਹ ਦੱਸਦੇ ਰਹਿੰਦੇ ਆ, ਫਿਰ ਵੀ ਲੋਕ ਮਿਸਟੇਕਸ ਜਿਹੜੀਆਂ ਉਹ ਕਰ ਜਾਂਦੇ। ਕਿਹੜੀਆਂ ਮੇਜਰ ਮਿਸਟੇਕਸ ਤੁਸੀਂ ਜਿਹੜੀਆਂ ਉਹ ਦੇਖਦੇ ਆ ਜਿਹਦੇ ਵਿੱਚ ਅਜੇ ਵੀ ਲੋਕ ਜਿਹੜੀ ਉਹ ਗੱਚ ਖਾ ਜਾਂਦੇ ਆ, ਜੇ ਉਹਨਾਂ ਨੂੰ ਭੁਲੇਖਾ ਹੈ ਜਾਂ ਮਿਸਟੇਕ ਜਿਹੜੀਆਂ ਹੋ ਰਹੀਆਂ, ਕਿਹੜੇ ਮੇਨ ਇਸ਼ੂਜ਼ ਉਹਦੇ ਵਿੱਚ ਸਾਹਮਣੇ ਆ ਰਹੇ ਆ? ਸੋ ਸਭ ਤੋਂ ਜਿਹੜਾ ਮੇਨ ਇਸ਼ੂ ਹੈਗਾ ਕਿ ਰੀਲੋਕੇਸ਼ਨ ਦਾ। ਠੀਕ ਹੈ। ਅੱਜ ਵਾਲਾ ਵੀ ਕੇਸ ਕੁਛ ਇਦਾਂ ਦਾ ਸੀਗਾ, ਰੀਲੋਕੇਸ਼ਨ ਦਾ ਮੁੱਦਾ ਸੀਗਾ। ਸੋ ਰੀਲੋਕੇਸ਼ਨ ਦੇ ਜਿਹੜੇ ਕੇਸ ਆ ਅਜੇ ਵੀ ਜਿਹੜੇ ਕਾਫੀ ਗਲਤੀਆਂ ਲੋਕੀ ਕਰਦੇ ਆ, ਅੱਗੋਂ ਜਿਹੜੇ ਬਿਆਨ ਉਹਨੇ ਦਿੰਦੇ ਆ ਉਹ 'ਚ ਕਾਫੀ ਗਲਤੀਆਂ ਹੁੰਦੀਆਂ। ਠੀਕ ਹੈ। ਸੋ ਕੀ ਆ ਫਿਰ, ਜੇ ਤੁਸੀਂ ਹੁਣ ਇਸ ਮੁੱਦੇ ਨੂੰ ਥੋੜਾ ਹੋਰ ਬਰੀਕੀ ਦੇ ਵਿੱਚ ਜੇ ਦੱਸਣਾ ਹੋਵੇ ਵੀ ਕਿਹੜੀਆਂ ਚੀਜ਼ਾਂ ਦਾ ਫਿਰ ਧਿਆਨ ਰੱਖਣਾ ਆ, ਵੀ ਗਲਤੀ ਤੋਂ ਕਿੱਦਾਂ ਬਚਣਾ ਹੈ ਇਸ ਚੀਜ਼ ਦੇ ਵਿੱਚ? ਸੋ ਸਭ ਤੋਂ ਵੱਡੀ ਤਾਂ ਗਲਤੀ ਇਹ ਆ ਕਿ ਜਿਹੜਾ ਮੇਨ ਸਭ ਤੋਂ ਵੱਡੀ ਗਲਤੀ ਜਿਹੜਾ ਬੰਦਾ ਕਰਦਾ ਉਹ ਇਹ ਕਰਦਾ ਕਿ ਉਹ ਪੈ ਜਾਂਦਾ ਲੈਂਗੁਏਜ ਦੇ ਚੱਕਰ 'ਚ, ਕਿ ਮੇਰੀ ਲੈਂਗੁਏਜ ਪੰਜਾਬੀ ਆ, ਦੂਜੀਆਂ ਸਟੇਟਾਂ ਦੇ ਵਿੱਚ ਲੈਂਗੁਏਜ ਹੋਰ ਆ। ਸੋ ਉਹ ਜਿਹੜੀ ਹੈਗੀ ਉਹ ਸਭ ਤੋਂ ਵੱਡੀ ਪਹਿਲੀ ਗੱਲ ਤਾਂ ਗਲਤੀ ਆ। ਫਿਰ ਉਹ ਕਾਰੋਬਾਰ ਦੇ ਕਿ ਮੇਰਾ ਉੱਥੇ ਕੋਈ ਕਾਰੋਬਾਰ ਨਹੀਂ, ਮੈਂ ਕੁਝ ਕਰ ਨਹੀਂ ਸਕਦਾ। ਸੋ ਆ ਜਿਹੜੀ ਆਰਗੂਮੈਂਟ ਆ, ਇਹਨੂੰ ਸਰਕਾਰੀ ਵਕੀਲ ਕਾਊਂਟਰ ਕਰਦਾ ਸਿੱਧੇ ਕਹਿ ਕੇ ਕਿ ਤੂੰ ਇੱਥੇ ਵੀ ਤਾਂ ਆਇਆ, ਇੰਗਲਿਸ਼ ਸਿੱਖੀ ਆ, ਉਰੇ ਆ ਕੇ ਨਵਾਂ ਕਿੱਤਾ ਅਪਣਾਇਆ, ਜਾਂ ਕੰਸਟਰਕਸ਼ਨ 'ਚ ਗਿਆ, ਜਾਂ ਟਰੱਕਿੰਗ ਕੀਤੀ, ਜਾਂ ਜੋ ਵੀ ਕੀਤਾ, ਜੇ ਇੱਥੇ ਆ ਕੇ ਕਰ ਸਕਦਾ ਉੱਥੇ ਕਿਉਂ ਨਹੀਂ ਕਰ ਸਕਦਾ, ਰਾਈਟ? ਸੋ ਪਹਿਲੀ ਗੱਲ ਤਾਂ ਇਹ ਜਿਹੜੀ ਲੈਂਗੁਏਜ ਵਾਲੀਆਂ ਚੀਜ਼ਾਂ ਕਿ ਮੈਨੂੰ ਬੜੀ ਕਠਿਨਾਈ ਹੋਣੀ ਆ। ਸੋ ਅਮਰੀਕੀ ਸਰਕਾਰ ਨੂੰ ਕਠਿਨਾਈ ਨਾਲ ਨਹੀਂ ਕਿਸੇ ਨਾਲ ਕੋਈ ਲੈਣਾ ਦੇਣਾ। ਕਠਿਨਾਈ ਜਿਹੜੀ ਹੈਗੀ ਆ ਉਹ ਤੁਹਾਡੀ ਆਪਣੀ ਪ੍ਰੋਬਲਮ ਆ। ਉਹ ਕਹਿੰਦੇ ਆ ਕਿ ਜੇ ਤੁਸੀਂ ਇੱਥੇ ਆ ਕੇ ਸਾਰਾ ਕੁਝ ਇਹ ਕਰ ਸਕਦੇ ਆ, ਤੁਸੀਂ ਦੂਜੀ ਸਟੇਟ ਜਾ ਕੇ ਵੀ ਕਰ ਸਕਦੇ ਆ। ਤੇ ਦੂਜੀ ਆਰਗੂਮੈਂਟ ਜਿਹੜੀ ਕਈ ਦਿੰਦੇ ਸੀਗੇ, ਹੁਣ ਕਾਫੀ ਲੋਕਾਂ ਨੇ ਸਾਨੂੰ ਕਿਹਾ ਕਿ ਆਹ ਨਾ ਤੁਹਾਡਾ ਸਿੰਘ ਵਰਸਸ ਵਿਟੇਕਰ ਆਪਾਂ ਸੁਣਿਆ ਸਾਰਾ, ਪਹਿਲਾਂ ਆਧਾਰ ਕਾਰਡ, ਪੈਨ ਕਾਰਡ, ID ਕਾਰਡ ਕਿ ਮੈਨੂੰ ਟਰੇਸ ਕਰਦੇ ਆ ਜੀ। ਉਹ ਆਰਗੂਮੈਂਟਾਂ ਤੁਹਾਡੀਆਂ ਚੱਲਦੀਆਂ ਨਹੀਂ, ਕਿਉਂਕਿ ਸਰਕਾਰ ਡੇਟਾ ਦੇ ਦਿੰਦੀ ਹੈ ਕਿ ਕਾਂਗਰਸ ਲਾਇਬ੍ਰੇਰੀ ਦੀ ਰਿਪੋਰਟ ਆ ਕਿ ਜਿਹੜੀ ਇੰਡੀਅਨ ਸਰਕਾਰ ਆ ਉਹ ਕਿਸੇ ਨੂੰ ਵੀ ਆਧਾਰ ਕਾਰਡ, ਪੈਨ ਕਾਰਡ ਉਹਦੇ ਬੇਸ ਤੇ ਟਰੈਕ ਨਹੀਂ ਕਰਦੀ। ਸੋ ਇਹ ਆਈਡੀਆਂ ਵਾਲੀ ਆਰਗੂਮੈਂਟ, ਲੈਂਗੁਏਜ ਵਾਲੀ ਆਰਗੂਮੈਂਟ, ਕਿੱਤੇ ਵਾਲੀ ਆਰਗੂਮੈਂਟ, ਇਹ ਸਾਰੀ ਆਰਗੂਮੈਂਟ ਜਿਹੜੀ ਇਹ ਪ੍ਰੋਬਲਮੈਟਿਕ ਆ। ਹੋਰ ਜਿਹੜੀ ਮਿਸਟੇਕ ਲੋਕੀ ਕਰਦੇ ਆ ਕਿ ਜੱਜ ਇਹਨੂੰ ਰਿਪੀਟ ਪੁੱਛਦਾ ਕਿ ਕਿਉਂ ਨਹੀਂ ਜਾ ਸਕਦਾ ਦੂਜੀ ਸਟੇਟ 'ਚ, ਕੀ ਮਸਲਾ ਹੈਗਾ। ਉਹ ਬਸ ਸੇਮ ਚੀਜ਼ ਕਿ ਬਸ ਮੈਨੂੰ ਲੱਭ ਲਊਗੇ, ਮੈਨੂੰ ਫੜ ਲਊਗੇ, ਬਸ ਇਦਾਂ ਹੀ ਆ ਜੀ, ਲੱਭ ਲੈਂਦੇ ਆ, ਫੜ ਲੈਂਦੇ ਆ। ਉਹ ਕਹਿੰਦਾ ਮੈਂ ਤੇਰੇ ਤੋਂ ਇਹ ਪੁੱਛਦਾ ਪਿਆ ਕਿ ਕਿੱਦਾਂ ਲੱਭੂਗੇ ਤੈਨੂੰ। ਸੋ ਆਰਗੂਮੈਂਟ ਇਹ ਆ ਕਿ ਆਰਗੂਮੈਂਟ ਹੈਗੀ ਵਕੀਲ ਦੀ ਦਰਅਸਲ, ਕਿ ਭਾਈ ਤੁਸੀਂ ਮੇਰੇ ਤੋਂ ਗੱਲ ਹੀ ਪੁੱਛਦੇ ਆ ਕਿ ਕਿੱਦਾਂ ਲੱਭੂਗੇ, ਮੇਰੀ ਆਪਣੇ ਹੱਕਾਂ ਦੀ ਮੰਗ ਹੈ ਹਨਾ। ਜਿਹੜਾ ਬੰਦਾ ਹੁਣ ਜਿਹੜਾ ਸਿੰਘ ਵਰਸਸ ਵਿਟੇਕਰ ਆ ਉਹਦੇ ਵਿੱਚ ਕੀ ਆ, ਸਿੰਘ ਵਰਸਸ ਵਿਟੇਕਰ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਿੰਘ ਵਰਸਸ ਵਿਟੇਕਰ ਜਿਹੜਾ ਕੇਸ ਲਾਅ ਸੀਗਾ ਉਹਦੇ ਵਿੱਚ ਬੰਦੇ ਦੀ ਆਰਗੂਮੈਂਟ ਇਹ ਸੀਗੀ ਕਿ ਭਾਈ ਜਿਹੜੇ ਹੱਕਾਂ ਦੀ ਮੰਗ ਆ ਇਹ ਹਰੇਕ ਜਗ੍ਹਾ ਇਲੀਗਲ ਆ ਹਨਾ। ਤੇ ਮੇਨ ਇਹ ਹੈ ਕਿ ਜਿਹੜੀ ਜੋ ਵੀ ਤੁਹਾਡੀ ਮੰਗ ਹੈ ਇਹ ਕੀ ਤੁਸੀਂ ਇਹ ਦੂਜੀ ਸਟੇਟ 'ਚ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਉਹ ਤੁਹਾਡੇ ਵਕੀਲ ਦਾ ਫਰਜ਼ ਬਣਦਾ ਕਿ ਤੁਹਾਡੇ ਕੋਲ ਉਹ ਕੁਐਸਚਨ ਪੁੱਛੇ ਕਿ ਦੂਜੀ ਸਟੇਟ 'ਚ ਜਾ ਕੇ ਤੁਸੀਂ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਆ, ਜਵਾਬ ਹਾਂ ਕਿ ਨਾ ਵਾ। ਫਿਰ ਵਕੀਲ ਉਹਨੂੰ ਜਿੱਦਾਂ ਅੱਜ ਸੀਗਾ ਤਾਂ ਉਹਨੂੰ ਇਹ ਸਵਾਲ ਉਹਨੂੰ ਸਰਕਾਰੀ ਵਕੀਲ ਨੇ ਉਲਝਾ ਲਿਆ ਸੀਗਾ। ਫਿਰ ਉਹਦਾ ਜਿਹੜਾ ਰੀਡਾਇਰੈਕਟ ਹੋਇਆ ਉੱਤੇ ਸਾਡਾ ਇਹ ਸੀਗਾ ਕਿ ਤੂੰ ਜੇ ਦੂਜੇ ਸਟੇਟ ਤੇ ਜਾ ਕੇ ਮੰਗ ਕਰੂੰਗਾ ਫਿਰ ਤੇਰੇ ਨਾਲ ਕੀ ਹੋਊਗਾ। ਫਿਰ ਉਹ ਦੱਸਦਾ ਆਪਣਾ ਹਨਾ ਕਿ ਜੇ ਮੈਂ ਜਾ ਕੇ ਮੰਗ ਕਰੂੰਗਾ ਤਾਂ ਆਹ ਚੀਜ਼ਾਂ ਮੇਰੇ ਨਾਲ ਹੋ ਸਕਦੀਆਂ। ਤੇ ਫਿਰ ਉਹ ਸੀਗਾ ਕਿ ਉਹਨੂੰ ਸਰਕਾਰੀ ਵਕੀਲ ਨੇ ਉਲਝਾਇਆ ਹੋਇਆ ਸੀਗਾ ਕਿ ਤੇਰਾ BJP ਨਾਲ ਤਾਂ ਕੋਈ ਦੁਸ਼ਮਣੀ ਨਹੀਂ ਸੀਗੀ, ਨੈਸ਼ਨਲ ਪਾਰਟੀ ਤਾਂ ਉਹ ਆ, ਤੈਨੂੰ ਕੀ ਪ੍ਰੋਬਲਮ ਆ। ਸੋ ਇਹਦੇ ਵਿੱਚ ਮਸਲਾ ਇਹ ਨਹੀਂ ਕਿ ਉਹਦੀ BJP ਨਾਲ ਪੰਗਾ ਸੀਗਾ ਕਿ ਨਹੀਂ ਸੀਗਾ। ਸੋ ਮਸਲਾ ਇਹ ਆ ਗਿਆ ਕਿ ਜਦੋਂ ਉਹਨੂੰ ਸਵਾਲ ਪੁੱਛਿਆ ਆਪਾਂ ਕਿ ਭਾਈ ਤੂੰ ਜੇ ਜਾਣਾ ਤਾਂ BJP ਪਾਰਟੀ ਤੇਰੇ ਵਰਗੇ ਬੰਦੇ ਨੂੰ ਕਿੱਦਾਂ ਦਿਖਦੀ ਆ, ਉਹਨੇ ਦੱਸਿਆ BJP ਪਾਰਟੀ ਵੀ ਏਦਾਂ ਕਰਦੀ ਹੈ। ਕੀ ਤੈਨੂੰ ਪਤਾ BJP ਪਾਰਟੀ ਕਿਸੇ ਹੋਰ ਵਰਕਰਾਂ ਨਾਲ ਧੱਕਾ ਕਰਦੀ ਹੈ, ਨਹੀਂ ਕਰਦੀ ਆ। ਦੱਸਿਆ ਆਪਣਾ ਕਿ ਭਾਈ ਹਾਂਜੀ ਹੋਰ ਵਰਕਰਾਂ ਨਾਲ ਵੀ ਕਰਦੀ ਆ। ਤੇ ਆਹ ਮੈਟਰ ਨਹੀਂ ਕਰਦਾ ਕਿ ਉਹਨਾਂ ਧੱਕਾ ਹੋਇਆ ਕਿ ਨਹੀਂ ਹੋਇਆ, ਤੇ ਇਹ ਮੈਟਰ ਕਰਦਾ ਕਿ ਜਿਹੜੀਆਂ ਦੂਜੀਆਂ ਸਰਕਾਰਾਂ ਭਾਵੇਂ BJP ਆ ਭਾਵੇਂ ਕੋਈ ਵੀ ਆ, ਛੋਟੀ ਮੋਟੀ ਸਰਕਾਰ ਵੀ ਆ, ਕਿ ਜੇ ਤੂੰ ਉੱਥੇ ਕਰੂੰਗਾ ਕਿ ਉਹ ਤੈਨੂੰ ਜਰ ਲੂਗੇ ਕਿ ਨਹੀਂ ਜਰੂਗੇ। ਉਹ ਕਹਿੰਦਾ ਨਹੀਂ ਜਰੂਗੇ। ਉਹ ਕਹੂਗਾ ਕਿ ਜੇ ਤੂੰ ਫਿਰ ਜੇ ਮੰਨ ਲਾ ਤੂੰ ਨਹੀਂ ਹਟਦਾ, ਤੂੰ ਟਲਦਾ ਨਹੀਂ, ਤੂੰ ਇਹੀ ਕਰੀ ਜਾਂਦਾ ਉੱਥੇ, ਫਿਰ ਤੇਰੇ ਨਾਲ ਕੀ ਹੋਊਗਾ। ਤੇ ਉਹ ਕਹਿੰਦਾ ਕਿ ਫਿਰ ਤਾਂ ਮੈਟਰ ਆਫ ਟਾਈਮ ਹੀ ਹੈ ਨਾ। ਜਿਹੜਾ ਉਹ ਬੰਦਾ ਬਿਆਨ ਦਿੰਦਾ ਆਪਣਾ ਕਿ ਮੈਟਰ ਆਫ ਟਾਈਮ ਆ ਕਿ ਫਿਰ ਜੇ ਏਦਾਂ ਹੋਊਗਾ ਤਾਂ ਉਹ ਵਾਲੀ ਸਟੇਟ ਦੀ ਵੀ ਮੇਰੇ ਨਾਲ ਪ੍ਰੋਬਲਮ ਹੋਊਗੀ।
ਤੇ ਉਹ ਜਿਹੜਾ ਸੀਗਾ ਮੇਨ ਜਿਹੜਾ ਆਰਗੂਮੈਂਟ ਆ ਸਿੰਘ ਵਰਸਸ ਵਿਟੇਕਰ ਦੀ, ਉਹ ਇਹ ਹੈ ਕਿ ਬੰਦਾ ਆਪਣੇ ਹੱਕਾਂ ਦੀ ਕਿਤੇ ਵੀ ਮੰਗ ਨਹੀਂ ਕਰ ਸਕਦਾ, ਇਹ ਪ੍ਰੋਬਲਮ ਆ। ਸੋ ਸਾਨੂੰ ਆਧਾਰ ਕਾਰਡ, ਪੈਨ ਕਾਰਡ, ਲੈਂਗੁਏਜ ਉਹ ਵਾਲੇ ਜਿਹੜਾ ਚੱਕਰ ਵੀ ਉਹ 'ਚ ਫਸਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਤੇ ਹੈ। ਵਕੀਲ ਦਾ ਉਹਦਾ ਕੰਮ ਇਹ ਹੈ ਕਿ ਭਾਈ ਆਹ ਲਾਅ ਇਦਾਂ ਕਹਿੰਦਾ, ਇੰਨਾ ਪੁਰਾਣਾ ਹਮਲਾ ਹੋਇਆ, ਜਿਹੜਾ ਬਰਡਨ ਆਫ ਪ੍ਰੂਫ ਹੈਗਾ ਇਹ ਕੇਸਾਂ ਦੇ ਅਕੋਰਡਿੰਗ ਇਹ ਸਰਕਾਰ ਵੱਲ ਸ਼ਿਫਟ ਹੋ ਜਾਂਦਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰੂਵ ਕਰੇ ਕਿ ਇਹ ਬੰਦਾ ਕਿਤੇ ਰੀਲੋਕੇਟ ਹੋ ਸਕਦਾ ਕਿ ਨਹੀਂ ਹੋ ਸਕਦਾ। ਸਾਡੇ ਕੋਲ ਹੀ ਪੁੱਛਦੇ ਆ ਨਾ, ਕੇਸ ਇਸ ਹਿਸਾਬ ਨਾਲ ਲਾਣਾ ਹੁੰਦਾ। ਹੁਣ ਜਿਹੜਾ ਸਰਕਾਰ ਆ ਉਹਨੂੰ ਵੀ ਡੇਟਾ ਦੇਣਾ ਪੈਂਦਾ, ਕਈ ਕੁਝ ਦੇਣਾ ਪੈਂਦਾ। ਸੋ ਜ਼ਿਆਦਾਤਰ ਸਰਕਾਰ ਕੋਲ ਜਿਹੜਾ ਡੇਟਾ ਉਹ ਹੁੰਦਾ ਨਹੀਂ ਹੈ, ਕਈ ਵਾਰੀ ਟਾਈਮ ਨਹੀਂ ਹੁੰਦਾ। ਜੇ ਵਕੀਲ ਤੇਜ਼ ਆ ਤਾਂ ਕੁਝ ਕਹਿ ਨਹੀਂ ਸਕਦੇ, ਪਰ ਜ਼ਿਆਦਾਤਰ ਕੈਲੀਫੋਰਨੀਆ ਦੇ ਵਿੱਚ 9th ਸਰਕਟ ਦੇ ਵਿੱਚ ਜਿਹੜੀ ਆਰਗੂਮੈਂਟ ਆ, ਇਹ ਜਿਹੜਾ ਰਿਸਪੋਂਡੈਂਟ ਆ, ਜਿਹੜਾ ਅਸਾਈਲਮ ਜਿਹਨੇ ਫਾਈਲ ਕੀਤਾ, ਉਹਦੇ ਫੇਵਰ 'ਚ ਜਾਂਦੀ ਆ। ਜੀ ਸੋ ਨਹੀਂ, ਬਿਲਕੁਲ ਧਿਆਨ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਦੇਖਣ ਦੀ ਲੋੜ ਆ, ਸਮਝਣ ਦੀ ਲੋੜ ਆ। ਆਪਾਂ ਕਿੰਨੀ ਵਾਰੀ ਕੋਰਟ ਰੂਮ ਦੇ ਅੰਦਰਲਾ ਸੀਨ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਡਾਇਰੈਕਟ ਰੀਡਾਇਰੈਕਟ ਕੁਐਸਚਨ। ਸੋ ਇੱਥੇ ਹੀ ਵਕੀਲ ਦਾ ਜਿਹੜਾ ਤੁਹਾਡੇ ਦਾ ਉਹ ਮੇਨ ਕੈਲੀਬਰ ਜਿਹੜਾ ਉਹ ਪਤਾ ਲੱਗਦਾ ਹੈ ਵੀ ਜੇ ਤੁਹਾਨੂੰ ਉਲਝਾ ਰਹੇ ਆ ਸਵਾਲਾਂ 'ਚ, ਵੀ ਉਹ ਕਾਊਂਟਰ ਕਿੱਦਾਂ ਜਿਹੜਾ ਉਸ ਚੀਜ਼ ਨੂੰ ਕੀਤਾ ਜਾਂਦਾ ਆ, ਵੀ ਉਹਦਾ ਜਵਾਬ ਜਿਹੜਾ ਉਹ ਕਿਸ ਢੰਗ ਦੇ ਨਾਲ ਜਿਹੜਾ ਉਹ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਤੇ ਜਿੱਦਾਂ ਹੁਣ ਇਸੇ ਟੌਪਿਕ ਤੇ ਨਾ ਉਹ ਬੰਦੇ ਕੋ ਸਰਕਾਰੀ ਵਕੀਲ ਨੇ ਬੜਾ ਉਲਝਾ ਕੇ ਸਵਾਲ ਪੁੱਛਿਆ। ਉਹਦਾ ਸਵਾਲ ਇਦਾਂ ਸੀਗਾ, ਹੁਣ ਬੰਦਾ ਵੀ ਕਈ ਵਾਰੀ ਨਰਵਸ ਹੋ ਜਾਂਦੇ ਆ ਨਾ, ਚੰਗਾ ਭਲਾ ਬੰਦਾ ਕਨਫਿਊਜ਼ ਹੋ ਜਾਂਦਾ। ਉਹਨੇ ਉਹ ਤੋਂ ਪੁੱਛਿਆ ਕਿ ਤੇਰੀ ਭਾਸ਼ਾ ਪੰਜਾਬੀ ਆ ਨਾ? ਉਹ ਕਹਿੰਦਾ ਆਹੋ ਪੰਜਾਬੀ ਆ। ਕਹਿੰਦਾ ਫਿਰ ਤੂੰ ਉੱਥੇ ਖੇਤੀਬਾੜੀ ਕਰਦਾ ਸੀ? ਉਹ ਕਹਿੰਦਾ ਕਰਦਾ ਸੀ। ਕਹਿੰਦਾ ਹੁਣ ਤੂੰ ਇੱਥੇ ਆ ਕੇ ਟਰੱਕ ਚਲਾਉਣਾ? ਉਹ ਕਹਿੰਦਾ ਆਹੋ ਮੈਂ ਇੱਥੇ ਆ ਕੇ ਟਰੱਕ ਚਲਾਉਣਾ। ਜਦੋਂ ਟਰੱਕ ਚਲਾਉਣਾ ਤੂੰ ਡਿਸਪੈਚਰਾਂ ਨਾਲ ਵੀ ਡੀਲ ਕਰਨਾ, ਤੇਲ ਵੀ ਭਰਾਨਾ, ਉੱਥੇ ਵੀ ਜਾਣਾ, ਪੰਪ ਤੇ ਵੀ ਜਾਣਾ, ਤੈਨੂੰ ਬੋਲਣ ਦੀ ਹੁਣ ਇੱਥੇ ਸੁਰਤ ਆ ਗਈ ਅਮਰੀਕਾ 'ਚ ਨਾ। ਉਹ ਬੰਦੇ ਨੂੰ ਲੱਗਣ ਦਿਆ ਕਿ ਮੇਰੇ ਤੋਂ ਪੁੱਛ ਰਿਹਾ ਕਿ ਤੂੰ ਇੰਗਲਿਸ਼ ਸਿੱਖ ਲਈ ਕਿ ਨਹੀਂ ਸਿੱਖੀ। ਉਹ ਕਹਿੰਦਾ ਹਾਂ ਮੈਂ ਬੋਲ ਲੈਂਦਾ। ਯਾਰ ਤੂੰ ਫਿਰ ਟੈਕਸ ਟੂਕਸ ਵੀ ਫਾਈਲ ਕੀਤੇ ਇੱਥੇ ਹਨਾ? ਉਹ ਹੁਣ ਬੰਦੇ ਨੂੰ ਲੱਗਣ ਦਿਆ ਕਿ ਇਹ ਪੁੱਛਣਾ ਚਾਹੁੰਦਾ ਕਿ ਟੈਕਸ ਫਾਈਲ ਕੀਤੇ ਕਿ ਨਹੀਂ ਕੀਤੇ, ਕਿਉਂਕਿ ਬੰਦੇ ਨੇ ਕਈ ਵਾਰੀ ਸੁਣਿਆ ਹੁੰਦਾ ਕਿ ਪਤਾ ਨਹੀਂ ਟੈਕਸ ਫਾਈਲ ਕੀਤੇ ਇਹਨਾਂ ਨੇ, ਮੈਨੂੰ ਗ੍ਰੀਨ ਕਾਰਡ ਹੀ ਦੇ ਦੇਣਾ ਹਨਾ। ਉਹ ਕਹਿੰਦਾ ਆਹੋ ਮੈਂ ਟੈਕਸ ਟੂਕਸ ਵੀ ਫਾਈਲ ਕੀਤੇ ਆ। ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਕਹਿੰਦਾ ਕਿ ਜੇ ਤੂੰ ਇਹ ਸਾਰਾ ਕੁਝ ਕੀਤਾ ਵਾ ਤੇ ਆਹੀ ਚੀਜ਼ਾਂ ਜਿਹੜੀਆਂ ਤੂੰ ਇੰਨੀ ਤੈਨੂੰ ਸਕਿੱਲ ਆ ਗਈ ਆ, ਤੂੰ ਇੰਡੀਆ ਜਾ ਕੇ ਵੀ ਕੋਈ ਹੋਰ ਕੰਮ ਸਿੱਖ ਸਕਦਾ, ਰਾਈਟ? ਉੱਥੇ ਫਿਰ ਬੰਦੇ ਨੂੰ ਕਨਫਿਊਜ਼ ਹੋਇਆ, ਕਹਿੰਦਾ ਯਾਰ ਆਹੋ, ਕਹਿੰਦਾ ਇੰਡੀਆ 'ਚ ਮੈਨੂੰ ਬੜੀ ਪ੍ਰੋਬਲਮ ਹੋਣੀ। ਉਹ ਕਹਿੰਦਾ ਪ੍ਰੋਬਲਮ ਕਿਉਂ ਹੋਣੀ ਆ? ਤੇ ਉਹ ਫਿਰ ਨਾ ਸਵਾਲਾਂ ਦੀ ਜਵਾਬਾਂ ਦੀ ਕੁਆਲਿਟੀ ਜਿਹੜੀ ਆ ਡਿਕਲਾਈਨ ਹੁੰਦੀ ਰਹੇਗੀ। ਪ੍ਰੋਬਲਮ ਹੋਣੀ ਆ ਕਿ ਨਹੀਂ ਉੱਥੇ ਲੋਕੀ ਏਦਾਂ ਲੋਕੀ ਉੱਦਾਂ ਹਨਾ। ਤੇ ਹੁਣ ਜਿਹੜਾ ਸਰਕਾਰੀ ਵਕੀਲ ਆ, ਉਹਦੇ ਸਵਾਲ ਸਮਝ ਕੇ ਵੀ ਬੰਦਾ ਆਪਣਾ ਦੱਸ ਦੇਵੇ ਕਿ ਆਹੋ ਉੱਥੇ ਮੈਂ ਕੰਮ ਕਰ ਪਾਊਂਗਾ, ਪਰ ਮੇਰੇ ਕੰਮ ਦਾ ਮਸਲਾ ਨਹੀਂ ਹੈਗਾ, ਮੈਂ ਕੰਮ ਕਰਕੇ ਨਹੀਂ ਅਮਰੀਕਾ ਆਇਆ ਹੈਗਾ, ਇਹ ਮਸਲਿਆਂ ਕਰਕੇ ਆਇਆ ਹੈਗਾ। ਉਹਨੂੰ ਮਤਲਬ ਏਦਾਂ ਹੈਗਾ ਕਿ ਉਹ ਜਿਹੜੀ ਤੁਹਾਨੂੰ ਲੇਨ 'ਚ ਪਾਉਣਾ ਚਾਹੁੰਦਾ ਹੈਗਾ, ਭਾਈ ਉਹਦਾ ਸਵਾਲ ਸਮਝੋ, ਸਰਕਾਰੀ ਵਕੀਲ ਦਾ ਕੀ ਕਹਿ ਰਿਹਾ ਹੈਗਾ, ਉਹਦਾ ਜਵਾਬ ਦਿਓ। ਤੋਂ ਭੱਜਣਾ ਨਹੀਂ ਤਾਂ ਜੱਜ ਕਹੂਗਾ ਉਹਦਾ ਜਵਾਬ ਦੇ ਨਾਲ, ਪਰ ਆਪਣਾ ਵੀ ਪਹਿਲੂ ਰੱਖੋ ਕਿ ਤੂੰ ਮੈਨੂੰ ਕਹਿ ਰਿਹਾ ਕਿ ਦੂਜੀ ਸਟੇਟ 'ਚ ਜਾ ਕੇ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਮੈਂ ਤੈਨੂੰ ਕਹਿ ਰਿਹਾ ਕਿ ਮੈਂ ਕਰ ਸਕਦਾ ਵਾਂ, ਪਰ ਮੇਰੇ ਮਸਲੇ ਕੰਮ ਦੇ ਰਿਲੇਟਡ ਨਹੀਂ ਹੈਗੇ, ਮੇਰੇ ਮਸਲੇ ਆਹ ਚੀਜ਼ ਦੇ ਰਿਲੇਟਡ ਆ। ਕੰਮ ਤਾਂ ਮੈਂ ਖੇਤੀਬਾੜੀ ਦਾ ਉੱਥੇ ਵੀ ਕਰੀ ਜਾਂਦਾ ਸੀਗਾ ਨਹੀਂ ਤਾਂ। ਸੋ ਏਦਾਂ ਵਾ ਕਿ ਸਟਰੀਟ ਤੇ ਕਮੈਂਟਾਂ ਕਮੂਟਾਂ 'ਚ ਬੜੇ ਬੰਦੇ ਸ਼ੇਰ ਬਣ ਜਾਂਦੇ ਆ। ਏਦਾਂ ਕਿ ਸ਼ੇਰ ਉੱਥੇ ਜਾ ਕੇ ਬਣੋ ਜਿੱਥੇ ਬਣਨਾ ਪੈਣਾ। ਸਰਕਾਰੀ ਵਕੀਲ ਨੇ ਤਾਂ ਪੁੱਛਿਆ ਨਾ, ਉੱਥੇ ਸੁਣੋਗੇ ਉਹਦਾ ਸਵਾਲ ਕੀ ਆ, ਤੁਹਾਨੂੰ ਉਹ ਜੱਜ ਨੂੰ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਹਾਡੀ ਜ਼ਿੰਮੇਵਾਰੀ ਕੀ ਆ, ਕੇਸ ਤੁਹਾਡਾ ਵਾ। ਉਹ ਜੱਜ ਨੂੰ ਗੁੰਮਰਾਹ ਕਰ ਰਿਹਾ ਕਿ ਭਾਈ ਇਹ ਹੈ ਨਹੀਂ, ਇਹ ਝੂਠ ਬੋਲਦਾ ਵਾ, ਇਹ ਜਾ ਸਕਦਾ, ਇਹਦੀ ਕ੍ਰੈਡੀਬਿਲਿਟੀ ਨਹੀਂ, ਇਹ ਰੀਲੋਕੇਟ ਹੋ ਸਕਦਾ, ਇਹ ਹੋਰ ਵੀ ਦੇਸ਼ਾਂ 'ਚ ਗਿਆ। ਸੋ ਜੋ ਵੀ ਉਹਦੇ ਸਵਾਲ ਆ, ਉਹ ਕੋਈ ਤੁਹਾਡੀ ਹੈਲਪ ਨਹੀਂ ਕਰ ਰਿਹਾ ਕਿ ਟੈਕਸ ਟੂਕਸ ਰਿਟਰਨ ਇਹ ਉਹ ਸਾਰਾ। ਉਹ ਜਿੰਨੇ ਵੀ ਸਵਾਲ ਪੁੱਛ ਰਿਹਾ ਉਹ ਤੁਹਾਡਾ ਕੇਸ ਫੇਲ ਕਰਨ ਲਈ ਪੁੱਛ ਰਿਹਾ। ਸਵਾਲਾਂ ਦਾ ਮੇਨ ਮੁੱਖ ਉਦੇਸ਼ ਉਹੀ ਆ ਵੀ ਤੁਹਾਨੂੰ ਜਿਹੜਾ ਉਹਨਾਂ ਨੇ ਇਨਕ੍ਰੈਡੀਬਲ ਸ਼ੋ ਕਰਨਾ ਹੈ, ਜਾਂ ਇਹ ਸ਼ੋ ਕਰਨਾ ਵੀ ਇਸ ਚੀਜ਼ ਦੀ ਇਹਨੂੰ ਜ਼ਰੂਰਤ ਨਹੀਂ ਹੈ ਇੱਥੇ ਅਸਾਈਲਮ ਦੀ, ਵਾਪਸ ਉੱਥੇ ਜਾ ਕੇ ਜਿਹੜਾ ਉਹ ਇਹ ਕਹਿ ਰਿਹਾ ਕਿ ਇਹ ਬੰਦਾ ਪੈਸੇ ਕਮਾਉਣ ਆਇਆ ਸਿਰਫ। ਜੀ ਸੋ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਪੈਂਦਾ ਆ। ਨਾਟ ਟੂ ਪੁੱਟ ਐਨੀ ਕਲਾਇੰਟਸ ਜਾਂ ਤੁਹਾਡੇ ਜਿਹੜੇ ਹੈਗੇ ਆ ਉਹ ਇਨ ਬੈਡ ਲਾਈਟ ਜਾਂ ਕੁਛ ਇੱਦਾਂ ਆ। ਤੇ ਕੀ ਅਜੇ ਵੀ ਇੱਦਾਂ ਦੀਆਂ ਜਿਹੜੀਆਂ ਸਥਿਤੀ ਆ ਰਹੀਆਂ ਆ ਵੀ ਜਦੋਂ ਤੁਸੀਂ ਤਿਆਰੀ ਕਰਾਉਣੀ ਆ, ਜਿੱਦਾਂ ਸਵਾਲ ਜਵਾਬ ਕਰਨੇ ਆ, ਤੇ ਲੋਕ ਟਾਈਮ ਸਿਰ ਪਹੁੰਚਦੇ ਆ, ਤਿਆਰੀ ਕਰਨ ਦੇ ਲਈ ਰਾਜੀ ਨੇ, ਜਾਂ ਟਰੱਕ ਚਲਾਉਣਾ ਜਾਂ ਆਪਣੇ ਕੰਮ ਨੂੰ ਹੀ ਉਹ ਅਜੇ ਵੀ ਤਰਜੀਹ ਦਿੰਦੇ ਆ? ਮੈਂ ਭਾਜੀ ਜਿਹੜਾ ਬੰਦਾ ਇਹ ਸੁਣ ਰਿਹਾ ਨਾ, ਉਹਨੂੰ ਪਤਾ ਕਿਹਦੀ ਗੱਲ ਆ। ਇਹ ਭਾਜੀ ਕੱਲ ਦੀ ਗੱਲ ਆ। ਬੰਦੇ ਦੀ ਉਹਨਾਂ ਨੇ ਤਰੀਕ ਰੱਖੀ 8 ਵਜੇ ਹਨਾ, ਤੇ ਬਚ ਗਿਆ ਉਹਦਾ ਬੰਦਾ। ਕੇਸ ਦੇ ਨਹੀਂ ਉਹਦੇ ਮੈਂ ਡਿਟੇਲ ਦੇ ਸਕਦਾ, ਕੇਸ ਅਜੇ ਉਹਦਾ ਆਨਗੋਇੰਗ ਆ। 8 ਵਜੇ ਉਹਦੀ ਸੀਗੀ, ਸਟਾਫ ਸਟੂ ਸਾਰਾ ਆ ਗਿਆ 45 ਮਿੰਟ ਪਹਿਲਾਂ ਹਨਾ। ਬੰਦੇ ਨੂੰ ਕਿਹਾ
ਤੇ ਉਹਨੇ, ਮੈਂ ਕਿਹਾ ਕਿੱਥੇ ਆ ਬੰਦਾ, ਕਹਿੰਦੇ 8 ਵਜੇ ਤੇ, ਕਹਿੰਦੇ ਉਹ ਕਹਿੰਦਾ 7:50 ਤੇ ਪਹੁੰਚਣਾ। ਮੈਂ ਕਿਹਾ ਲੈ ਅੱਜ ਹੋ ਗਿਆ ਕੰਮ। ਤੇ 7:50 ਤੇ ਮੈਂ ਫੋਨ ਲਾਇਆ, ਮੈਂ ਕਿਹਾ ਬਾਈ ਕਿੱਥੇ ਆ ਤੂੰ, ਹਨਾ। ਕਹਿੰਦਾ ਮੈਂ ਭਾਜੀ 7:55 ਤੇ ਪਹੁੰਚ ਜਾਣਾ। ਮੈਂ ਉਦੋਂ ਤਾਂ ਨਾ ਮੈਂ ਤਾਂ ਗਿਆ ਯਾਰ ਅੱਜ ਤਾਂ ਮਤਲਬ ਰੱਬ ਹੀ ਹੋ ਜਾਣਾ ਕੰਮ। ਇਹਨੂੰ ਕੀਤਾ ਵਾ ਨਾ। ਸਟਾਫ ਨੂੰ ਮੈਂ ਥੱਲੇ ਭੇਜਦਾ, ਮੈਂ ਕਿਹਾ ਭਰਾ ਗੇਟ ਗੂਟ ਤੇ ਖੜੇ ਰਹੋ, ਕੱਲ ਨੂੰ ਇਹ ਨਾ ਹੋਇਆ ਕਿ ਗੇਟ ਨਹੀਂ ਖੁੱਲਦਾ ਸੀ, ਏਦਾਂ ਨਹੀਂ ਉੱਦਾਂ ਨਹੀਂ, ਮੈਂ ਲੇਟ ਹੋ ਗਿਆ ਨਾ। 7:55 ਫੇਰ ਕਹਿੰਦਾ ਮੈਸੇਜ ਆਈ 7:58 ਤੇ ਆਉਂਗਾ। ਤੇ 7:58 ਤੇ ਜੱਜ ਨੇ ਵੈਬਐਕਸ ਤੇ ਲੌਗ ਕਰ ਲਿਆ, ਟਾਕੀਆਂ ਟੁਕੀਆਂ ਦਿਖਣ ਲੱਗ ਪਈਆਂ। ਜੱਜ ਨੇ ਵੀਡੀਓ ਨਹੀਂ ਆਪਣੀ ਔਨ ਕੀਤੀ। ਹੁਣ ਲੋਕੀ ਨਾ ਜਿੱਦਾਂ ਵੈਬਐਕਸ ਤੇ ਆ ਜਾਂਦੇ ਆ, ਜਦੋਂ ਟਾਈਮ ਹੁੰਦਾ ਤੇ ਜੱਜ ਨੇ, ਮੈਂ ਕਿਹਾ ਲੈ ਇਹ ਤਾਂ ਜੱਜ ਵੀ ਆ ਗਿਆ, ਇਹ ਤਾਂ ਕੋਈ ਜੱਜ ਦਾ ਵੀ ਨਹੀਂ ਕੋਈ ਹਿਸਾਬ ਕਿਤਾਬ ਕਿ 1-2 ਮਿੰਟ ਲੇਟ ਹੋਣਾ। ਸਰਕਾਰੀ ਵਕੀਲ, ਟਰਾਂਸਲੇਟਰ ਸਾਰੇ ਆ ਗਏ ਵਿੰਡੋ ਪਰ। ਭਾਜੀ ਮਜ਼ਾਕ ਨਹੀਂ ਕਰ ਰਿਹਾ ਬੰਦਾ। 7:59 ਤੇ 8 ਜਿਹੜਾ ਉਹ 1 ਮਿੰਟ ਹੁੰਦਾ ਨਾ ਜਿਹਦੇ ਵਿੱਚ ਤਰੀਕ ਸੀਗੀ, ਭੱਜਾ ਆਇਆ, ਉੱਥੇ ਆ ਕੇ ਬੈਠਾ। ਕਹਿੰਦਾ ਸੌਰੀ ਭਾਜੀ, ਕਹਿੰਦਾ ਲੇਟ ਹੋ ਗਿਆ। ਮੈਂ ਕਿਹਾ ਯਾਰ ਮੈਨੂੰ ਨਾ ਸੌਰੀ ਕਹਿ, ਤੂੰ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਹੋ ਨਾ ਅਹਿਮ ਦੇਣਾ ਸੀਗਾ i5। ਕਹਿੰਦਾ ਏਦਾਂ ਹੋ ਗਿਆ i5 ਤੇ ਟ੍ਰੈਫਿਕ ਟਰੂਫਿਕ ਜੋ ਵੀ ਹੈ ਯਾਰ, ਤੁਸੀਂ ਭਰਾਵੋ 1 ਦਿਨ ਪਹਿਲਾਂ ਆ ਜਾਓ, ਹੋਟਲ ਦੇ ਪੈਸੇ ਖਰਚ ਲਓ। ਕਿੰਨੀ ਵਾਰੀ ਕਿਹਾ, ਮਤਲਬ ਜਮਾ ਮਤਲਬ ਹੁਣ ਮੈਂ ਕਿਹਾ ਐਡੀ ਟੈਨਸ਼ਨ ਨਾ। ਜੱਜ ਵੀ ਫਿਰ ਵਿੱਚ ਹੋਰ ਵੀ ਮੁੱਦੇ ਸੀਗੇ ਨਾ, ਜੱਜ ਟਾਈਮਲੀਨੈਸ ਵਗੈਰਾ ਦੇ ਹੋਰ ਬੜੇ ਮੁੱਦੇ ਸੀਗੇ। ਤੇ ਬਿਲਕੁਲ ਮਤਲਬ ਐਂਡ ਮੌਕੇ ਤੇ ਬਚਿਆ। ਮੈਂ ਤਾਂ ਕਿਹਾ ਯਾਰ ਗਿਆ ਬੰਦਾ ਅੱਜ। ਤੇ ਜੱਜ ਨੇ ਤਾਂ ਏਦਾਂ ਕਿ ਉਹਨੂੰ ਤਾਂ ਹੁਣ ਕੋਈ ਝੂਠ ਥੋੜ੍ਹਾ ਮੈਂ ਉਹਨੂੰ ਕਹਿ ਦੇਣਾ ਕਿ ਕਿੱਦਾਂ ਵਾ ਕਿ ਬੰਦਾ ਬਾਥਰੂਮ ਗਿਆ ਜਾਂ ਉੱਦਾਂ ਗਿਆ। ਜੱਜ ਨੂੰ ਤਾਂ ਸੱਚ ਹੀ ਦੱਸਣਾ ਪੈਣਾ ਹੁਣ, ਹੈ ਨਾ। ਤਾਂ ਕਿਸੇ ਦੇ ਅੱਖ ਕਰਕੇ ਮੈਂ ਕਹਿ ਦੇਵਾਂਗਾ ਇੱਥੇ ਹੀ ਬਾਥਰੂਮ 'ਚ ਬੰਦਾ 20 ਮਿੰਟ ਲੇਟ ਹੋਵੇ, ਮੇਰੇ ਨਾਲ ਝੂਠ ਬੋਲਦਾ ਹੋਵੇ ਕਿ ਮੈਂ ਆ ਜਾਣਾ, ਤਾਂ ਜੱਜ ਨੇ ਕਿੱਦਾਂ ਬੋਲਿਆ, ਰਾਈਟ। ਸੋ ਏਦਾਂ ਕਿ ਜੱਜ ਨੇ ਉੱਥੇ ਪੁੱਛਣਾ ਕਿ ਬੰਦਾ ਹੈਗਾ ਕਿ ਨਹੀਂ ਹੈਗਾ ਤੇਰੇ ਆਫਿਸ ਦੇ ਵਿੱਚ, ਤੇ ਜੇ ਨਹੀਂ ਹੈਗਾ ਉਹਨੇ ਕਹਿਣਾ ਡੀਪੋਰਟੇਸ਼ਨ। ਸੋ ਬਿਲਕੁਲ ਇਹ ਅਨਟਾਈਡੀਨੈਸ ਜਿਹੜੀ ਆ ਨਾ, ਇਹ ਤੁਹਾਨੂੰ ਲੈ ਪੈਂਦੀ ਆ। ਤੁਸੀਂ ਕਈਆਂ ਨੂੰ ਪੁੱਛ ਕੇ ਦੇਖ ਲਿਓ, ਕਈਆਂ ਦੇ ਨਾਲ ਇਦਾਂ ਹੋਇਆ ਹੋਣਾ। ਇਹ ਜਿਹੜੇ ਸਮੇਂ ਸਿਰ ਨਹੀਂ ਪਹੁੰਚੇ ਹੋਣਗੇ ਜਾਂ ਇਦਾਂ ਆ, ਜੱਜ ਨੇ ਥੋੜੀ ਵੇਟ ਕਰਨੀ। ਤੁਹਾਨੂੰ ਜ਼ਰੂਰਤ ਆ ਉੱਥੇ ਪਹੁੰਚਣ ਦੀ, ਜੱਜ ਨੂੰ ਤੁਹਾਡੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ। ਉਹ ਤਾਂ ਅੱਗੇ ਚਾਹ ਰਹੇ ਆ, ਜਿਹੜਾ ਸਰਕਾਰੀ ਵਕੀਲ ਉਹ ਤਾਂ ਬਹਾਨਾ ਲੱਭ ਰਹੇ ਆ ਵੀ ਤੁਹਾਡੇ ਜਿਹੜਾ ਆ ਉਹ ਕੇਸ ਦੇ ਉਲਟ ਉਹਨਾਂ ਨੂੰ ਕੁਛ ਚੀਜ਼ਾਂ ਜਿਹੜੀਆਂ ਉਹ ਮਿਲਣ। ਤੁਸੀਂ ਆਪ ਜਾਣ ਬੁੱਝ ਕੇ ਉਹਨਾਂ ਨੂੰ ਮੌਕਾ ਜਿਹੜਾ ਉਹ ਦੇ ਰਹੇ ਆ। ਇਹ ਬਿਲਕੁਲ ਗਲਤ ਹੈ। ਇਹ ਧਿਆਨ ਰੱਖੋ, ਜਿੱਦਾਂ ਅਟਰਨੀ ਟਿਰਕਿਆਣਾ ਜੀ ਕਹਿੰਦੇ, ਇਸ ਸਲਾਹ ਨੂੰ ਮੰਨੋ। ਇੱਕ ਦਿਨ ਪਹਿਲਾਂ ਜਾਓ, ਜਿੱਥੇ ਵੀ ਹੈਗਾ। ਸਵੇਰੇ ਨਾ ਪਹੁੰਚਣ ਦੀ ਕਰੋ। ਐਨੀਥਿੰਗ ਹੋ ਸਕਦੀ ਹੈ, ਗੱਡੀ ਦਾ ਟਾਇਰ ਫਟ ਸਕਦਾ, ਕੁਛ ਹੋ ਸਕਦਾ। 1 ਦਿਨ ਪਹਿਲਾਂ ਜਾਓ, ਹੋਟਲ 'ਚ ਰਹੋ, ਰਿਲੈਕਸ ਲੂਕਸ ਕਰੋ, ਤਾਂ ਕਿ ਸਵੇਰੇ ਉੱਥੇ ਆਰਾਮ ਨਾਲ ਤੁਸੀਂ ਆ ਸਕੋ। ਤੁਸੀਂ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚੇ ਹੋਣ, ਤੁਸੀਂ ਆਪਣੇ ਵਕੀਲ ਦੇ ਨਾਲ ਸਲਾਹ ਕਰ ਸਕਦੇ ਆ, ਗੱਲ ਕਰ ਸਕਦੇ ਆ, ਉਹਨਾਂ ਦੇ ਸਟਾਫ ਦੇ ਨਾਲ ਕੋਈ ਚੀਜ਼ਾਂ ਦੇ ਓਵਰ ਥਰੂ ਜਿਹੜਾ ਉਹ ਕਰ ਸਕਦੇ ਆ ਵੀ ਹਾਂ ਇਹਦੇ ਵਿੱਚ ਇਦਾਂ ਆ ਇਦਾਂ ਆ। ਸੋ ਰੀਫਰੈਸ਼ ਜਿਹਾ ਇੱਕ ਜਿਹੜਾ ਹੋ ਜਾਂਦਾ। ਭੱਜ ਕੇ ਆਉਂਗੇ, ਅਚਾਨਕ ਆਉਂਦਿਆਂ ਨੂੰ ਕੋਈ ਇਦਾਂ ਦਾ ਸਵਾਲ ਪੁੱਛ ਲਿਆ, ਹਫੇ ਤੁਸੀਂ ਹੋਣਾ ਆ, ਸਮਝ ਤੁਹਾਨੂੰ ਆ ਨਹੀਂ ਰਹੀ ਹੋਣੀ, ਕੁਝ ਗਲਤ ਮਲਤ ਬੋਲੋ ਹੋ ਗਿਆ, ਤੇ ਫਿਰ ਉੱਤੇ ਵਿੱਚ ਹੋਰ ਕੰਮ ਖਰਾਬ ਹੋ ਜਾਣਾ। ਸੋ ਇਹ ਵਾਲੇ ਜਿਹੜੇ ਟਾਈਮ ਲਾਈਨ ਵਾਲੇ ਮੁੱਦੇ ਆ, ਇਹ ਕਿੰਨੀ ਵਾਰੀ ਆਪਾਂ ਕਿਹਾ ਹਨਾ ਕਿ ਕੰਮ ਕੁਮ ਛੱਡ ਦੋ, ਏਦਾਂ ਰੂਟੀਨ ਆ। ਹੁਣ ਏਦਾਂ ਕਿ ਕਈ ਹੁਣ ਕਹੂਗੇ ਕਿ ਯਾਰ ਬਾਰ-ਬਾਰ ਰਿਪੀਟ ਕਰਾ ਦਿੰਦੇ ਆ ਗੱਲ, ਕਿ ਭਾਜੀ ਬੰਦੇ ਜਿੱਦਾਂ ਹੁਣ ਕਈ ਹੈਗੇ ਆ ਏਦਾਂ ਦੇ, ਉਹਨਾਂ ਨੇ ਜਿੱਦਾਂ ਆਪਣਾ ਲੋਡ ਚੱਕਿਆ ਹੁੰਦਾ, ਉਸ ਹਿਸਾਬ ਨਾਲ ਕਿ ਤਰੀਕ ਸੈਨ ਫਰਾਂਸਿਸਕੋ ਦੀ ਉਹਦੇ ਹਿਸਾਬ ਨਾਲ ਭੁਗਤਣੀ ਆ, ਲੋਡ ਦੇ ਹਿਸਾਬ ਨਾਲ ਏਦਾਂ ਕਰਕੇ ਲੱਥੇ। ਫਿਰ ਬੰਦਾ ਕਹਿੰਦਾ ਯਾਰ ਤੂੰ ਤਾਂ ਆਉਣਾ ਸੀ 1 ਦਿਨ ਪਹਿਲਾਂ। ਉਹ ਕਹਿੰਦਾ ਯਾਰ ਲੋਡ ਦਾ ਪਿੱਛੋਂ ਦੀ ਕੰਮ ਲੇਟ ਹੋ ਗਿਆ, ਤਾਂ ਕਰਕੇ ਹੁਣ ਜਿਹੜੀ ਮੈਂ ਤਿਆਰੀ ਸੀਗੀ ਅੱਜ ਨਹੀਂ ਕਰ ਸਕਦੇ। ਏਦਾਂ ਵੀ ਬੰਦੇ ਹੋਏ ਆ ਜਿੱਦਾਂ ਕੇਸ ਕੂਸ ਉਹਨਾਂ ਦੇ ਭਲੇ ਪਾਸ ਹੋ ਗਏ ਆ, ਪਰ ਉਹਨਾਂ ਨੇ ਆਪਣੇ ਜਿਹੜੇ ਤਿਆਰੀ ਜਿਹੜੇ ਸੈਸ਼ਨ ਉਹ ਵੀ ਮਿਸ ਕੀਤੇ ਹੋਏ ਆ ਲੋਡਾਂ ਕਰਕੇ, ਕਿ ਕੋਈ ਨਹੀਂ ਜੋ ਦੇਖੀ ਜਾਊਗੀ, ਹੁਣ ਜੋ ਤਿਆਰੀ ਹੈਗੀ ਆ ਹੈਗੇ ਆ ਬੰਦੇ। ਸੋ ਇਦਾਂ ਜਿਹੜਾ ਤੁਹਾਨੂੰ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਆਲਰੇਡੀ ਜਿਹੜੀਆਂ ਵੱਖਰੀਆਂ ਇਸ਼ੂਜ਼ ਜਿਹੜੇ ਆ ਰੀਲੋਕੇਸ਼ਨ ਦੇ, ਹੋਰ ਉਹਦੇ ਵਿੱਚ ਉਹ ਟੇਢੇ ਮੇਢੇ ਚੱਲ ਰਹੇ ਆ, ਤੇ ਤੁਸੀਂ ਉਹਨਾਂ ਨੂੰ ਮੌਕਾ ਜਿਹੜਾ ਉਹ ਦੇ ਦਿੰਦੇ ਆ। ਸੋ ਕਮਿਟਮੈਂਟ ਦੀ ਜਿਹੜੀ ਇੱਕ ਬੜੀ ਪ੍ਰੋਬਲਮ ਇਸ ਦੇ ਵਿੱਚ ਜਿਹੜੀ ਉਹ ਆ ਜਾਂਦੀ ਆ। ਸੋ ਇਹ ਵੀ ਇੱਕ ਤੁਸੀਂ ਦੇਖਦੇ ਆ ਵੀ ਇੱਕ ਮੇਜਰ ਇਸ਼ੂ ਹੈ ਇਸ ਟਾਈਮ ਜਿਹੜਾ ਇਹਦੇ ਵਿੱਚ ਚੱਲ ਰਿਹਾ। ਬੜਾ ਜ਼ਿਆਦਾ ਮੇਜਰ ਇਸ਼ੂ ਹੈ। ਇੱਕ ਨਹੀਂ, ਐਵਰੀ ਵੀਕ ਦਾ, ਐਵਰੀ ਡੇ ਦਾ ਉਹ ਆ ਕਿੱਥੇ ਆ ਯਾਰ ਕਲਾਇੰਟ। 10 ਵਜੇ ਦਾ ਟਾਈਮ ਬੰਨਿਆ, ਕਿੱਥੇ ਆ। ਤਾਂ ਮਜ਼ੇ ਨਾਲ ਆ ਰਿਹਾ, ਘੁੰਮਦਾ ਫਿਰਦਾ। 12 ਵਜੇ ਮੈਂ ਹੁਣ ਪਹੁੰਚ ਗਿਆ, ਹੁਣ ਮੇਰੀ ਤਿਆਰੀ ਕਰਾਓ। ਮੈਂ ਕਿਹਾ ਹੁਣ ਅਗਲਾ ਵਾਲਾ ਵੀ ਬਿਠਾਇਆ ਨਾ। ਸੋ ਕਾਫੀ ਵੱਡਾ ਇਸ਼ੂ ਆ ਜਿਹੜਾ ਟਾਈਮ ਲਾਈਨ ਆ ਨਾ। ਆਪ ਭਾਈ ਪਹਿਲਾਂ ਪਹੁੰਚ ਜਾਓ, ਜੱਜ ਨੂੰ ਕੋਈ ਨਹੀਂ 2 ਘੰਟੇ ਪਹਿਲਾਂ ਪਹੁੰਚ ਜਾਓ। ਜੱਜ ਆਪਣਾ ਟਾਈਮ ਖਰਾਬ ਕਰ ਲਓ, ਕੋਰਟ ਕਚਹਿਰੀ ਦਾ ਨਾ ਟਾਈਮ ਖਰਾਬ ਕਰਿਓ ਕਦੀ। ਸੋ ਇਹ ਚੀਜ਼ ਆ, ਉਹਨਾਂ ਨੇ ਨਹੀਂ ਬਖਸ਼ਣਾ ਤੁਹਾਨੂੰ। ਜੇ ਉਹ ਲੇਟ ਹੁੰਦੇ ਆ ਤਾਂ ਕੋਈ ਚੱਕਰ ਨਹੀਂ, ਉਹਨਾਂ ਨੇ ਤੁਹਾਨੂੰ ਕੋਈ ਉਹਦਾ ਬੈਨੀਫਿਟ ਨਹੀਂ ਦੇਣਾ, ਪਰ ਜੇ ਤੁਸੀਂ ਲੇਟ ਹੁੰਦੇ ਆ ਤੁਹਾਡੇ ਅਗੇਂਸਟ ਕਰਨਾ ਉਹਨਾਂ ਨੇ। ਠੀਕ ਹੈ। ਸੋ ਹੋਰ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਇਸ਼ੂਜ਼ ਜਿਹੜੇ ਉਹ ਦੇਖ ਰਹੇ ਆ ਇਸ ਟਾਈਮ, ਜਦੋਂ ਇਦਾਂ ਅਦਾਲਤ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਉਹ ਆ ਰਹੇ ਆ, ਜਾਂ ਤਿਆਰੀ ਦੇ ਵੇਲੇ ਜਿਹੜੇ ਉਹ ਦੇਖਦੇ ਆ ਤੁਸੀਂ?
ਸੋ ਕ੍ਰੈਡੀਬਿਲਿਟੀ ਸਭ ਤੋਂ ਵੱਡਾ ਇਸ਼ੂ ਜਿਹੜਾ ਕ੍ਰੈਡੀਬਿਲਿਟੀ ਹੈ। ਕ੍ਰੈਡੀਬਿਲਿਟੀ ਦਾ ਮਤਲਬ ਇਹ ਹੁੰਦਾ ਕਿ ਬੰਦਾ ਸੱਚਾ ਕਿ ਝੂਠਾ। ਠੀਕ ਹੈ। ਕ੍ਰੈਡੀਬਿਲਿਟੀ ਦੀ ਹੁਣ ਲੋਕਾਂ ਨੂੰ ਜੇ ਸਿੰਪਲ ਅੱਖਰਾਂ 'ਚ ਸਮਝਾਈਏ ਤੇ ਕੀ ਕੋਰਟ ਦੇਖ ਰਿਹਾ ਹੈਗਾ, ਕੋਰਟ ਇਹਦੇ ਪਹਿਲਾਂ ਤਾਂ ਕੋਰਟ ਇਹ ਦੇਖ ਰਿਹਾ ਕਿ ਜਿਹੜੇ ਇਹਨੇ ਬਾਰਡਰ ਤੇ ਬਿਆਨ ਦਿੱਤੇ, ਜਿਹੜਾ ਇਹਨੇ ਫੋਰਮ ਦੇ ਵਿੱਚ ਲਿਖਿਆ ਤੇ ਜਿਹੜਾ ਇਹ ਹੁਣ ਬੋਲ ਰਿਹਾ, ਠੀਕ ਹੈ, ਕੀ ਇਹ ਆਪਸ ਦੇ ਵਿੱਚ ਸਹੀ ਹੈਗਾ ਕਿ ਨਹੀਂ ਹੈਗਾ। ਜਿੱਦਾਂ ਹੁਣ ਬਾਰਡਰ ਤੇ ਕਿਹਾ 3 ਬੰਦੇ ਸੀਗੇ, ਫੋਰਮ ਤੇ ਲਿਖਿਆ 3 ਬੰਦੇ ਸੀਗੇ, ਤੇ ਆਪਣੇ ਮੂੰਹੋਂ ਕੀ ਬੋਲ ਰਿਹਾ, ਮੂੰਹੋਂ 3 ਬੰਦੇ ਬੋਲ ਰਿਹਾ ਕਿ 4 ਬੰਦੇ ਬੋਲ ਰਹੇ ਆ, ਰਾਈਟ। ਸੋ ਉਹਨੂੰ ਕਹਿੰਦੇ ਕ੍ਰੈਡੀਬਿਲਿਟੀ, ਕੀ ਕੰਸਿਸਟੈਂਟ ਹੈਗਾ ਬੰਦਾ ਕਿ ਨਹੀਂ ਕੰਸਿਸਟੈਂਟ ਹੈਗਾ। ਦੂਜੀ ਚੀਜ਼ ਹੁੰਦੀ ਪਲੋਜ਼ੀਬਿਲਿਟੀ ਦਾ ਮਤਲਬ ਹੁੰਦਾ ਕਿ ਜੋ ਇਹ ਦੱਸ ਰਿਹਾ ਵਾ ਬੰਦਾ, ਕੀ ਇਦਾਂ ਵਾਕਈ ਹੋ ਸਕਦਾ ਕਿ ਨਹੀਂ ਹੋ ਸਕਦਾ। ਤੇ ਹੁਣ ਜਿੱਦਾਂ ਉਹ ਕਹਿੰਦਾ ਕਿ ਹੁਣ ਆਪਾਂ ਅਪੀਲਾਂ ਪੂਲਾਂ ਵਾਲੇ ਕੰਮ ਵੀ ਕਾਫੀ ਕਰਦੇ ਹਾਂ, ਜਿਹ 'ਚ ਲੋਕ ਡਿਨਾਈ ਹੋ ਕੇ ਸਾਡੇ ਕੋਲ ਆਉਂਦੇ ਆ। ਉਹਦੇ ਵਿੱਚ ਸੀਗਾ ਕਿ ਬੰਦੇ ਦਾ ਇੱਕ ਦਾ ਕੇਸ ਸੀਗਾ ਕਿ ਰੈਲੀ ਦੇ ਵਿੱਚ ਸੀਗਾ, ਤੇ ਉਹਨਾਂ ਨੇ ਉਹਨੂੰ ਫੜ ਕੇ ਸਿੰਗਲ ਆਊਟ ਕਰਕੇ ਕੁੱਟਿਆ। ਤਾਂ ਸਰਕਾਰੀ ਵਕੀਲ ਦੇ ਸਵਾਲ ਸੀਗੇ, ਇੱਕ ਰੈਲੀ 'ਚ ਕੀ ਕਰਨ ਗਿਆ ਸੀ। ਉਹਨੇ ਕਿਹਾ ਮੈਂ ਇੱਦਾਂ ਗਿਆ ਸੀ, ਪਿੰਡ ਕਿੰਨੇ ਜਣਿਆਂ ਨਾਲ ਗਿਆ ਸੀ। ਉਹਨੇ ਕਿਹਾ ਮੈਂ ਜੋ ਵੀ ਸੀਗੇ 5-10 ਹੈ ਨਾ, ਵਰਕਰ ਹੋਰ ਵੀ ਸੀਗੇ। ਤੇ ਉਹਨੇ ਕਿਹਾ ਰੈਲੀ 'ਚ ਕੌਣ ਸੀਗਾ, ਉਹਨੇ ਦੱਸਤਾ ਕਿ ਬੜੀ ਵੱਡੀ ਰੈਲੀ ਸੀਗੀ, ਇੱਦਾਂ ਇੱਦਾਂ ਬੜੇ ਵੱਡੇ ਅਦਾਰੇ ਪਦਾਰੇ ਸੀਗੇ। ਉਹਨੇ ਪਹਿਲਾਂ ਹੀ ਉਹਨੂੰ ਸੈੱਟ ਕਰ ਲਿਆ ਸਰਕਾਰੀ ਵਕੀਲ ਨੇ। ਉਹਨੇ ਕਿਹਾ ਕਿ ਸੋ ਰੈਲੀ 'ਚ ਬਹੁਤ ਬੁਲਾਰੇ ਆਏ ਸੀਗੇ ਹੈ ਨਾ, ਮਾਨ ਸਾਹਿਬ ਆਏ ਸੀ, ਇਹ ਉਹ ਸਾਰਾ। ਉਹਨੇ ਕਿਹਾ ਆਹੋ ਬਹੁਤ ਵੱਡਾ ਸੀਗਾ। ਇਕੱਠ ਕਿੰਨਾ ਹੋਇਆ ਸੀਗਾ? ਉਹਨੇ ਕਹਿਣਾ ਇਕੱਠ ਜੀ ਹਜ਼ਾਰਾਂ ਦਾ ਹੋਇਆ ਸੀਗਾ, ਤੇ ਹੋਰ ਵੀ ਪਿੰਡਾਂ ਦੇ ਗਏ ਸੀਗੇ ਬੁਲਾਰੇ, ਤੁਹਾਡੇ ਲੋਕਲ ਪ੍ਰੈਜ਼ੀਡੈਂਟ ਵੀ ਗਏ ਹੋਣੇ। ਫਿਰ ਤਾਂ ਉਹ ਦੱਸੀ ਗਿਆ ਆਹੋ ਆਹੋ ਸਾਰੇ ਗਏ ਸੀਗੇ, ਬੜਾ ਤਕੜਾ। ਤੇ ਉੱਥੇ ਤਾਂ ਫਿਰ ਇੰਨੇ ਲੋਕੀ ਆ, ਉਹਨਾਂ ਦੀ ਬੜੀ ਲੰਗਰ ਪਾਣੀ ਦੀ ਸੇਵਾ ਹੁੰਦੀ ਹੋਣੀ। ਉਹ ਹਾਂ ਕਰੀ ਗਿਆ ਸਾਰਿਆਂ ਨੂੰ ਨਾ ਕਿ ਹਾਂ ਬੜਾ ਵਧੀਆ ਸੀਗਾ, ਏਦਾਂ ਸੀਗਾ। ਤੇ ਨਾਰੇ ਨੂਰੇ ਵੀ ਲੱਗਦੇ ਹੋਣੇ, ਕਹਿੰਦਾ ਆਹੋ ਨਾਰੇ ਨੂਰੇ ਵੀ ਲੱਗਦੇ ਸੀ, ਤੂੰ ਵੀ ਲਾਉਂਦਾ ਸੀਗਾ ਆਹੋ। ਤੇ ਕਹਿੰਦਾ ਫਿਰ ਜਿੱਦਾਂ ਬਾਕੀ ਨਾਰੇ ਲਾਉਂਦੇ ਸੀਗੇ ਤੂੰ ਵੀ ਉਹਨਾਂ ਦੇ ਨਾਲ ਨਾਰੇ ਲਾਉਂਦੇ। ਕਹਿੰਦਾ ਆਹੋ ਜਿੱਦਾਂ ਬਾਕੀ ਦੇ ਨਾਰੇ ਲਾਉਂਦੇ ਸੀਗੇ ਮੈਂ ਵੀ ਉਹਨਾਂ ਦੇ ਨਾਲ ਨਾਰੇ ਲਾਉਂਦਾ ਸੀਗਾ। ਕਿੰਨੇ ਬੰਦੇ ਨਾਰੇ ਲਾਉਂਦੇ ਸੀ? ਉਹਨੇ ਕਿਹਾ ਹਜ਼ਾਰਾਂ ਬੰਦੇ ਸੀਗੇ, ਸਾਰੇ ਨਾਰੇ ਲਾਉਂਦੇ ਸੀਗੇ। ਕੀ ਨਾਰੇ ਲਾਉਂਦੇ ਸੀਗੇ? ਉਹ ਸਰਕਾਰੀ ਵਕੀਲ ਉਦੋਂ ਕੀ ਕਰ ਰਿਹਾ ਸੀਗਾ? ਸਰਕਾਰੀ ਵਕੀਲ ਨੂੰ ਸੈੱਟ ਕਰ ਰਿਹਾ ਸੀਗਾ ਕਿ ਬਾਈ ਐਡੀ ਵੱਡੀ ਰੈਲੀ ਆ, ਤੂੰ ਭੀੜ ਦੇ ਵਿੱਚ ਇੱਕ ਤਿਨਕਾ ਵਾ। ਫਿਰ ਉਹਨੂੰ ਕਹਿੰਦਾ ਅੱਛਾ ਤੈਨੂੰ ਕਿੱਦਾਂ ਫੜਿਆ? ਉਹ ਕਹਿੰਦਾ ਮੈਂ ਪਿੰਡ 'ਚ ਐਕਟਿਵ ਵਰਕਰ ਸੀਗਾ। ਕਹਿੰਦਾ ਉਦਣ ਕਿਉਂ ਫੜਿਆ? ਉਹਨਾਂ ਨੇ ਮੈਨੂੰ ਦੇਖ ਲਿਆ ਹੋਊਗਾ। ਕਿੱਥੇ ਦੇਖਿਆ ਹੋਊਗਾ? ਤੈਨੂੰ ਹੀ ਕਿਉਂ ਦੇਖਿਆ? ਤੂੰ ਤਾਂ ਦੱਸਿਆ ਮੈਂ ਵਿੱਚ ਖੜਾ ਸੀਗਾ। ਤੈਨੂੰ ਕਿੱਦਾਂ ਸਿੰਗਲ ਆਊਟ ਕੀਤਾ? ਤੂੰ ਕੋਈ ਨਾਰਾ ਲਾਇਆ ਸੀਗਾ ਕਿ ਨਹੀਂ ਲਾਇਆ ਸੀਗਾ? ਹੁਣ ਬੰਦਾ ਜੋ ਉਹਦਾ ਬਿਆਨ ਆ ਉਹਨੇ ਸਾਰਾ ਉਹ ਕਿਹਾ ਹੋਇਆ। ਸੋ ਉਹਨੇ ਕਿਹਾ ਕਿ ਮੈਂ ਜਿੱਦਾਂ ਜੋ ਵੀ ਸੀਗਾ ਮੋਟਰਸਾਈਕਲ ਤੇ ਵਾਪਸ ਗਿਆ ਰੈਲੀ ਰੂਲੀ ਤੋਂ। ਤਾਂ ਉਹਨੇ ਕਿਹਾ ਕਿ ਜਦੋਂ ਰੈਲੀ ਦਾ ਇਕੱਠ ਕੁੱਟ ਉਹਨੇ ਪਹਿਲਾਂ ਹੀ ਸਾਰਾ ਕਰ ਲਿਆ ਸੀ ਕਿ ਜਦੋਂ ਲੋਕੀ ਵਾਪਸ ਗਏ, ਕਿਹੜੇ ਤਰੀਕੇ ਨਾਲ ਗਏ, ਕਿੱਦਾਂ ਗਏ, ਰਾਈਟ। ਸੋ ਉਹਦਾ ਜਿਹੜਾ ਥੱਲੇ ਜੱਜ ਸੀਗਾ ਉਹਨੇ ਡਿਨਾਈ ਕੀਤਾ ਸੀਗਾ ਕੇਸ, ਕਹਿ ਗਏ ਕਿ ਇਹ ਜਿਹੜਾ ਸਿਨੈਰੀਓ ਦੱਸ ਰਿਹਾ ਵਾ ਇਹ ਪਲੋਜ਼ੀਬਲ ਨਹੀਂ ਹੈਗਾ, ਏਦਾਂ ਹੋ ਨਹੀਂ ਸਕਦਾ। ਠੀਕ ਹੈ। ਉਹ ਕਹਿੰਦਾ ਕਿ ਇਹਨੂੰ ਮੈਂ ਮੰਨ ਨਹੀਂ ਸਕਦਾ ਕਿ ਏਦਾਂ ਬੰਦੇ ਨਾਲ ਹੋਈ ਹੋਊਗੀ ਕਿ ਜਿਹੜੇ ਹਿਸਾਬ ਨਾਲ ਇਹ ਦੱਸ ਰਿਹਾ ਵਾ। ਠੀਕ। ਸੋ ਪਲੋਜ਼ੀਬਿਲਿਟੀ ਦਾ ਮਤਲਬ ਕਿ ਇਹ ਚੀਜ਼। ਤੇ ਇੱਕ ਸਾਡੇ ਕੋਲ ਅਪੀਲ ਦਾ ਕੇਸ ਆਇਆ ਸੀਗਾ, ਉਹ ਆਪਾਂ ਅਪੀਲ ਦਾ ਕੇਸ ਫੜਿਆ ਨਹੀਂ ਸੀਗਾ, ਪਰ ਕਿਸੇ ਦਾ ਕੇਸ ਸੀਗਾ। ਉਹਨੇ ਕਿਹਾ ਕਿ ਉਹਨੂੰ 7-8 ਵਾਰੀ ਪੁਲਿਸ ਨੇ ਜਿੱਦਾਂ ਫੜਿਆ, ਤੇ ਥਾਣੇ 'ਚੋਂ ਤਾਂ 7-8 ਵਾਰੀ ਉਹ ਭੱਜ ਗਿਆ, ਥਾਣੇ 'ਚੋਂ ਐਸਕੇਪ ਫਰਾਰ ਹੋ ਗਿਆ। ਤੇ ਜੱਜ ਦੇ ਇਹੀ ਕਮੈਂਟ ਸੀਗੇ ਕਿ ਬਾਈ ਪੁਲਿਸ ਜ਼ਿਆਦਾ, ਕਹਿੰਦਾ ਪੁਲਿਸ ਬੜੀ ਨਿਕੰਮੀ ਆ ਕਿ ਤੈਨੂੰ 7-8 ਵਾਰੀ ਫੜਿਆ ਤੇ 7-8 ਵਾਰੀ ਤੂੰ ਹਰ ਵਾਰੀ ਭੱਜ ਗਿਆ, ਹੈ ਨਾ। ਤੇ ਬਥੇਰੇ ਇਦਾਂ ਦੇ ਕੇਸ ਦੇਖ ਕੇ ਖਿੜਕੀ ਸੀਗੀ, ਖਿੜਕੀ 'ਚੋਂ ਨਿਕਲ ਗਿਆ। ਅੱਛਾ ਕਿੱਦਾਂ ਨਿਕਲ ਗਿਆ? ਉੱਥੇ ਸਰੀਆ ਸੀਗਾ, ਸਰੀਆ ਪਿਆ ਸੀਗਾ, ਮੈਂ ਖਿੜਕੀ ਉਹ ਕਰਤੀ, ਤੇ ਉਦੋਂ ਉਹਨਾਂ ਨੇ ਧਿਆਨ ਨਹੀਂ ਦਿੱਤਾ। ਏਦਾਂ ਦੀਆਂ ਚੀਜ਼ਾਂ, ਹੈ ਨਾ। ਤੇ ਬੰਦੂਕ ਸੀਗੀ ਉਹਨਾਂ ਦੇ ਹੱਥ, ਉਹਨਾਂ ਨੇ ਪਹਿਲਾਂ ਆ ਕੇ ਰੋਕਿਆ, ਬੰਦੂਕ ਦਿਖਾਈ ਉਹਨਾਂ ਨੇ ਕਿ ਅੱਜ ਤਾਂ ਤੈਨੂੰ ਜਾਨੋਂ ਮਾਰ ਦੇਣਾ। ਫਿਰ ਉਹਨਾਂ ਨੇ ਮੈਨੂੰ ਲੱਤਾਂ ਬਾਹਾਂ ਨਾਲ ਕੁੱਟਣਾ ਸ਼ੁਰੂ ਕਰਤਾ। ਉਹ ਕਹਿੰਦਾ ਜੇ ਤੈਨੂੰ ਜਾਨੋਂ ਮਾਰਨਾ ਸੀਗਾ ਬੰਦੂਕ ਕੱਲ ਹੀ ਨਹੀਂ ਚਲਾਈ। ਫਿਰ ਉਹਨਾਂ ਨੇ ਜਾਣ ਲੱਗੇ 3 ਵਾਰੀ ਫਾਇਰ ਕੀਤਾ, ਮੇਰੇ ਲੱਗੀਆਂ ਨਹੀਂ ਗੋਲੀਆਂ, ਸਾਈਡ ਤੇ ਲੱਗ ਗਈਆਂ, ਹੈ ਨਾ, ਬਚ ਗਿਆ ਮੈਂ, ਹੈ ਨਾ ਜੀ। ਸੋ ਇਹ ਚੀਜ਼ਾਂ ਹੈਗੀਆਂ ਪਲੋਜ਼ੀਬਿਲਿਟੀ ਕੀ ਭਾਈ ਜੋ ਤੁਸੀਂ ਦੱਸ ਰਹੇ ਆ ਉਹ ਕੇਸ ਨਹੀਂ ਹੈਗਾ, ਹੈ ਨਾ। ਸੋ ਇਦਾਂ ਦੀਆਂ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ। ਸੋ ਇਹ ਕੋਈ ਹੁਣ ਵਕੀਲ ਦਾ ਡੋਮੇਨ ਨਹੀਂ ਹੈਗਾ ਕਿ ਤੁਹਾਨੂੰ ਦੱਸੇ ਕੀ ਪਲੋਜ਼ੀਬਲ ਹੈ ਕੀ ਨਹੀਂ ਪਲੋਜ਼ੀਬਲ। ਜੋ ਤੁਹਾਡੇ ਨਾਲ ਹੱਡ ਬੀਤੀ ਵਕੀਲ ਨੇ ਉਹੀ ਦੱਸਣਾ, ਪਲੇਨ ਐਂਡ ਸਿੰਪਲ। ਜੀ। ਤੇ ਕੋਰਟ ਦੇ ਵਿੱਚ ਤੁਸੀਂ ਕੁਝ ਬਣਾਉਣਾ ਨਹੀਂ। ਜਦੋਂ ਸਰਕਾਰੀ ਵਕੀਲ ਤੁਹਾਨੂੰ ਕਹੇ, ਏਦਾਂ ਹੀ ਨਹੀਂ ਕਿ ਸਰਕਾਰੀ ਵਕੀਲ ਦੀ ਹਾਂ 'ਚ ਹਾਂ ਕਰੀ ਜਾਣੀ ਆ, ਤੇ ਜੋ ਸਰਕਾਰੀ ਵਕੀਲ ਕਵੇ ਕਿ ਹਾਂ ਏਦਾਂ ਕੀਤਾ ਸੀਗਾ ਕੀਤਾ। ਹੁਣ ਇੱਕ ਦਾ ਸੀਗਾ ਚੰਗੇ ਭਲੇ ਬਿਆਨ ਹੋਏ, ਸਰਕਾਰੀ ਵਕੀਲ ਉਹਨੂੰ ਕਹਿੰਦਾ ਕਿ ਤੂੰ ਬੇਹੋਸ਼ ਵੀ ਹੋਇਆ ਸੀਗਾ, ਕੁਛ ਨਹੀਂ ਲਿਖਿਆ ਲੁਖਿਆ, ਬੇਹੋਸ਼ ਹੁੰਦਾ ਕੁਝ ਨਹੀਂ ਹੋਇਆ ਸੀਗਾ। ਉਹ ਬੰਦਾ ਉਹਨੂੰ ਕਹਿੰਦਾ ਉਹਦੇ ਆਪਣੇ ਹੋਰ ਬੜੇ ਆਪਣੇ ਇਟਲੀ 'ਚ ਸੈਟਲ ਸੁਟਲ ਦੇ ਸਾਰੇ ਮੁੱਦੇ ਉਹਦੇ ਸੋਲਵ ਕਰਤੇ, ਇਹ ਉਹ ਡੈਗਲੇਸ਼ਨ। ਤੇ ਐਂਡ 'ਚ ਕਹਿੰਦਾ ਬੇਹੋਸ਼ ਵੀ ਹੋਇਆ ਸੀਗਾ। ਕਹਿੰਦਾ ਆਹੋ, ਕਹਿੰਦਾ ਮੈਂ ਬੇਹੋਸ਼ ਵੀ ਹੋਇਆ ਸੀਗਾ। ਮੰਨ ਗਿਆ। ਮੈਂ ਵੇਖਾਂ, ਮੈਂ ਕਿਹਾ ਯਾਰ ਇਹ ਕਿੱਥੋਂ ਲਿਖਿਆ ਤਾਂ ਹੈ ਨਹੀਂ, ਨਾ ਇਹਨੇ ਸਾਨੂੰ ਦੱਸਿਆ ਕਿ ਬੇਹੋਸ਼ ਵੀ ਹੋਇਆ ਵਾ। ਤੇ
ਕਹਿੰਦਾ ਫਿਰ ਕਹਿੰਦਾ ਤੈਨੂੰ ਤਾਂ ਫਿਰ ਹਾਕੀ ਸਟਿੱਕਾਂ ਨਾਲ ਕੁੱਟਿਆ ਸੀਗਾ, ਡਾਂਗ ਡੂੰਗੀ ਵੱਜੀ ਹੋਣੀ, ਕਹਿੰਦਾ ਆਹੋ ਆਹੋ, ਕਹਿੰਦਾ ਵੱਜੀ ਸੀਗੀ, ਕਹਿੰਦਾ ਫਿਰ ਬੇਹੋਸ਼ ਹੋ ਗਿਆ, ਕਹਿੰਦਾ ਫਿਰ ਤਾਂ ਕਹਿੰਦਾ ਸਿਰ ਤੇ ਲੱਗਾ ਹੋਣਾ, ਕਹਿੰਦਾ ਜ਼ਖਮ, ਹਾਂ ਹਾਂ ਕਹਿੰਦਾ ਫਿਰ ਅੱਜ ਕਹਿੰਦਾ ਦਿਖਾ ਸਕਦਾ, ਕਹਿੰਦਾ ਕਿ ਟੱਕ ਟੁੱਕ ਲੱਗਾ, ਹਾਂ ਕਹਿੰਦਾ ਟੱਕ ਟੁੱਕ ਤਾਂ ਨਹੀਂ ਲੱਗਾ ਸੀਗਾ, ਕਹਿੰਦਾ ਗੁੱਜੀ ਸੱਟ ਲੱਗੀ ਸੀਗੀ, ਕਹਿੰਦਾ ਸਿਰ ਦੇ ਉੱਤੇ ਹਾਂ ਹਾਕੀ ਪਈ ਸੀਗੀ, ਗੁੱਜੀ ਸੱਟ ਲੱਗੀ ਸੀ, ਪਰ ਮੈਂ ਬੇਹੋਸ਼ ਹੋ ਗਿਆ। ਤੇ ਫਿਰ ਕਹਿੰਦਾ ਆਪਣਾ ਉਹਨੇ ਅੱਗੇ ਲੈ ਗਿਆ, ਕਹਿੰਦਾ ਅੱਛਾ ਫਿਰ ਹੋਸ਼ ਕਦੋਂ ਆਈ, ਹੋਸ਼ ਤਾਂ ਕਹਿੰਦਾ ਹਸਪਤਾਲ ਜਾ ਕੇ ਆਈ। ਫਿਰ ਕਹਿੰਦਾ ਆਪਾਂ ਵਿੱਚ ਕਹਿੰਦਾ ਸਾਰਾ ਲਿਖਿਆ ਕਿ ਕਿਸਾਨਾਂ ਨੂੰ ਦੇਖ ਕੇ ਉਹ ਭੱਜ ਗਏ ਜਾਂ ਏਦਾਂ ਹੋਇਆ, ਇਹ ਕਿੰਨੇ ਦੱਸਿਆ ਹਨਾ ਤੈਨੂੰ? ਤੇ ਉਹ ਫਿਰ ਬੰਦੇ ਨੂੰ ਹਨਾ ਜਿੱਦਾਂ ਇੱਕ ਤੋਂ ਵੱਧ ਘਰਦਿਆਂ ਨੂੰ ਕਿੰਨੇ ਕਾਲ ਕੀਤਾ, ਤੂੰ ਤਾਂ ਮੋਟਰਸਾਈਕਲ ਤੇ ਸੀਗਾ, ਮੋਟਰਸਾਈਕਲ ਦਾ ਕੀ ਬਣਿਆ ਤੇਰੇ ਦਾ, ਹਨਾ ਉਹਨੂੰ ਕੌਣ ਲੈਣ ਗਿਆ, ਕਿਹੜੀ ਤਰੀਕ ਨੂੰ ਮੋਟਰਸਾਈਕਲ ਆਇਆ, ਅੱਛਾ ਬਾਪੂ ਦਾ ਤੇਰਾ ਹਸਪਤਾਲ ਸੀਗਾ, ਤੇ ਪਹਿਲਾਂ ਮੋਟਰਸਾਈਕਲ ਲੈ ਕੇ ਗਿਆ ਕਿ ਪਹਿਲਾਂ ਤੈਨੂੰ ਲੈ ਕੇ ਆਇਆ, ਤੂੰ ਤਾਂ ਕਹਿ ਰਿਹਾ ਕਿ ਅਗਲੇ ਦਿਨ, ਪਰ ਤੂੰ ਤਾਂ ਕਹਿ ਰਿਹਾ ਕਿ ਅਗਲੇ ਦਿਨ ਆਪਾਂ ਪੁਲਿਸ ਸਟੇਸ਼ਨ ਗਏ ਸੀਗੇ, ਰਾਈਟ? ਹਾਂ ਸੋ ਟਾਈਮਲਾਈਨ ਬਿਆਨ ਸਾਰੇ ਜਿਹੜੇ ਉਹ ਹੈਗੇ ਆ, ਉਹ ਵਾਲੇ ਜਿਹੜੇ ਹੈਗੇ ਆ ਸਰਕਾਰੀ ਵਕੀਲ ਕਾਫੀ ਬੰਦੇ ਨੂੰ ਉਲਝਾਉਂਦੇ ਆ, ਤੇ ਖੁੱਲਾ ਉਹਨਾਂ ਕੋਲ ਟਾਈਮ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਲੋਕਾਂ ਨੂੰ ਜਿਹੜੀ ਪਲੋਜ਼ੀਬਿਲਿਟੀ, ਕ੍ਰੈਡੀਬਿਲਿਟੀ ਕਿ ਬੰਦਾ ਸੱਚ ਬੋਲ ਰਿਹਾ ਝੂਠ ਬੋਲ ਰਿਹਾ, ਆਪਣੇ ਵੱਲੋਂ ਤਾਂ ਨਹੀਂ ਬਣਾ ਰਿਹਾ, ਇਹ ਚੀਜ਼ਾਂ ਦੀ ਕਾਫੀ ਪ੍ਰੋਬਲਮ ਜਿਹੜੀ ਕੋਰਟ 'ਚ ਕਈ ਵਾਰੀ ਆ ਜਾਂਦੀ ਹੈ। ਜੀ ਜੀ, ਸੋ ਬੇਸਿਕਲੀ ਟਰੈਪ ਸੈੱਟ ਕਰਦੇ ਆ ਗੱਲਾਂ ਦੇ ਵਿੱਚ, ਸਵਾਲਾਂ 'ਚ ਵੀ ਕਿਤੇ ਨਾ ਕਿਤੇ ਜਿਹੜਾ ਬੰਦਾ ਆ ਉਹ ਭੁਲੇਖਾ ਖਾਵੇ ਕੁਛ ਇਦਾਂ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਹਦੇ ਚੀਜ਼ ਬਾਰੇ ਦੱਸਿਆ ਨਹੀਂ, ਉਹ ਵੀ ਚੀਜ਼ਾਂ ਨੂੰ ਜਿਹੜਾ ਆ ਉਹ ਹਾਂ 'ਚ ਹਾਂ ਜਿਹੜੀ ਉਹਨਾਂ ਦੀ ਮਲਾਈ ਜਾ ਰਿਹਾ ਸੀਗਾ। ਇਹ ਤਾਂ ਜਿੱਦਾਂ ਹੁਣ ਮਿਕਸ ਮਾਰਸ਼ਲ ਆਰਟਸ ਜਿਹੜੇ ਕਰਦੇ ਆ, ਬਾਕਸਿੰਗ ਕਰਦੇ ਆ, ਕੀ ਹੈਗਾ ਕਿ ਜਿਹੜਾ ਇੱਕ ਸਟਾਰ ਐਥਲੀਟ ਆ ਉਹਨੂੰ ਵੀ ਪਤਾ ਕੋਈ ਇਹ ਸਟਰੀਟ ਫਾਈਟ ਨਹੀਂ ਕਿ ਜਾ ਕੇ ਮੁੱਕਾ ਮਾਰਿਆ ਕਿਸੇ ਨੂੰ ਨੌਕਆਊਟ ਕਰਤਾ, ਉਹਨੇ ਵੀ ਹੌਲੀ ਹੌਲੀ ਛੋਟੇ ਜੈਬ ਕਿ ਬੰਦੇ ਨੂੰ ਇਰੀਟੇਟ ਕਰਕੇ ਉਹ ਕਰਕੇ ਜਿਹੜਾ ਮੇਨ ਨੌਕਆਊਟ ਪਹੁੰਚਾ ਉਹ ਤੁਹਾਨੂੰ ਥੋੜੀ ਦੇਰ ਬਾਅਦ ਮਿਲਣਾ ਜਦੋਂ ਵਿੰਡੋ ਆਫ ਓਪਰਚੁਨਿਟੀ ਆਈ। ਸੋ ਜਿਹੜਾ ਸਰਕਾਰੀ ਵਕੀਲ ਆ, ਇਹਨਾਂ ਨੇ ਬਿਆਨਾਂ ਤੋਂ ਉਹ ਤੁਸੀਂ ਕੁਝ ਕਿਹਾ, ਇਹਨਾਂ ਨੇ ਉਸ ਤੋਂ ਪਹਿਲਾਂ ਹਿਸਾਬ ਕਿਤਾਬ ਲਾ ਲਿਆ ਕਿ ਇਹ ਬੰਦਾ ਇੱਥੇ ਫਸਾਇਆ ਜਾ ਸਕਦਾ। ਉਹਨਾਂ ਨੇ ਪਹਿਲਾਂ ਤੁਹਾਡੇ ਜਿਹੜੇ ਛੋਟੇ ਸੈਟਅਪ ਕਰਕੇ ਬੇਸ ਬਣਾਉਣਾ ਆਪਣਾ ਕਿ ਅੱਛਾ ਬੰਦੇ ਨੂੰ ਪਹਿਲਾਂ ਹੀ ਮਨਾ ਲਈਏ ਛੋਟੀਆਂ ਚੀਜ਼ਾਂ ਸਾਰੀਆਂ, ਤੇ ਉੱਤੇ ਕਈ ਵਾਰੀ ਬੰਦਾ ਸੋਚਦਾ ਨਹੀਂ, ਉਹ ਕਹਿੰਦਾ ਉਦਾਂ ਹੀ ਪੁੱਛ ਰਿਹਾ ਨਾ, ਲੈਂਗੁਏਜ ਦਾ ਪੁੱਛ ਰਿਹਾ, ਮੇਰੇ ਕੋ ਡਾਕਟਰ ਦਾ ਪੁੱਛ ਰਿਹਾ, ਬਾਪੂ ਦਾ ਪੁੱਛ ਰਿਹਾ ਕਿ ਪੁਲਿਸ ਸਟੇਸ਼ਨ ਕਦੋਂ ਗਏ ਸੀ, ਕਿੱਦਾਂ ਗਏ ਸੀ। ਜਦੋਂ ਤੁਹਾਨੂੰ ਟਾਈਮਲਾਈਨ ਤੇ ਪੁੱਛਣ ਲੱਗ ਪਿਆ, ਉਹਦਾ ਮਤਲਬ ਇਹ ਹੈਗਾ ਕਿ ਉਹਨੇ ਇੱਕ ਨਾ ਇੱਕ ਚੀਜ਼ ਤੇ ਤੁਹਾਨੂੰ ਫੜਿਆ ਹੋਇਆ ਪਹਿਲਾਂ ਹੀ, ਉਹਨੇ ਪਹਿਲਾਂ ਤੁਹਾਡੀ ਸਾਰੀ ਸਟੇਜ ਸੈੱਟ ਕਰਕੇ ਫਿਰ ਉਹਨੇ ਨੌਕਆਊਟ ਪਹੁੰਚ ਮਾਰਨਾ ਕਿ ਭਾਈ ਆਹ ਹੁਣ ਕਿੱਦਾਂ ਤੂੰ ਐਕਸਪਲੇਨ ਕਰੂੰਗਾ। ਸੋ ਉਹ ਕਈ ਵਾਰੀ ਬੰਦਾ ਫਿਰ ਪੈ ਜਾਂਦਾ ਭੰਬਲ ਭੂਸੇ 'ਚ ਕਿ ਯਾਰ ਇਹਨੂੰ ਹੁਣ ਮੈਂ ਕੀ ਜਵਾਬ ਦੇਵਾਂ। ਜੀ ਨਹੀਂ, ਬਿਲਕੁਲ ਤਿਆਰੀ ਤੁਹਾਡੇ ਕੇਸ ਦੀ, ਤੁਹਾਨੂੰ ਕੱਲੀ ਚੀਜ਼ ਦਾ ਜਿਹੜਾ ਪਤਾ ਹੋਣਾ ਉਹ ਲਾਜ਼ਮੀ ਆ। ਬਾਕੀ ਕਮਿਟਮੈਂਟ ਰੱਖੋ, ਤੇ ਜਿਹੜੀ ਕ੍ਰੈਡੀਬਿਲਿਟੀ ਦਾ ਜਿਹੜਾ ਉੱਥੇ ਟੈਸਟ ਜਿਹੜਾ ਉਹ ਹੋਣਾ ਆ। ਹੁਣ ਜਿੱਦਾਂ ਆਪਣੇ ਕਈ ਵਾਰੀ ਕਾਲਰ ਵੀ ਅੱਜ ਜਿੱਦਾਂ ਫਿਰ ਦੱਸਦੇ ਜਾਈਏ, ਅੱਜ ਕਾਲਸ ਤਾਂ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਹਾਂ ਉਸ ਚੀਜ਼ ਦੇ ਲਈ। ਤੇ ਜਿੱਦਾਂ ਇੱਕ ਵਾਰੀ ਆਪਣੇ ਕਾਲਰ ਵੀ ਕਹਿੰਦੇ ਵੀ ਹੁਣ ਮੇਰੀ ਤਰੀਕ ਆ ਤੇ ਮੈਨੂੰ ਕੋਈ ਮੋਟੀਵੇਸ਼ਨਲ ਜਾਂ ਕੁਝ ਦੱਸੋ ਇਦਾਂ। ਸੋ ਬੰਦਾ ਬਹੁਤ ਸਾਰੇ, ਜਿੱਦਾਂ ਤੁਸੀਂ ਕਿਹਾ ਵੀ ਨਰਵਸ ਹੋਣਾ ਲਾਜ਼ਮੀ ਆ, ਬੰਦਾ ਨਰਵਸ ਹੋ ਹੀ ਜਾਂਦਾ ਆ ਜਦੋਂ ਜੱਜ ਦੇ ਮੋਹਰੇ ਆ ਸਵਾਲ ਜਵਾਬ ਜਿਹੜੇ ਉਹ ਹੁੰਦੇ ਆ। ਸੋ ਆਪਣੇ ਆਪ ਨੂੰ ਕਾਮ ਡਾਊਨ ਕਰਨ ਦੇ ਲਈ ਉਹਨਾਂ ਨੂੰ ਕੀ ਟਿਪਸ ਤੁਸੀਂ ਦਿੰਦੇ ਆ ਵੀ ਕਿੱਦਾਂ ਜਿਹੜਾ ਉਹ ਬੰਦਾ ਜਿਹੜਾ ਕਾਮ ਰਵੇ ਇਹੋ ਜਿਹੇ ਸਵਾਲਾਂ ਦੇ ਠੰਡੇ ਦਿਮਾਗ ਨਾਲ ਜਿਹੜੇ ਜਵਾਬ ਦੇਣੇ ਹੁੰਦੇ ਜਦੋਂ? ਸੋ ਸਭ ਤੋਂ ਪਹਿਲਾਂ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੀ ਉਹਨਾਂ ਨੇ ਫੁੱਲ ਰੇਲ ਬਣਾਉਣੀ ਆ, ਤੁਹਾਡੇ ਕੋਲ ਪੂਰੇ ਸਵਾਲ ਪੁੱਛਣੇ ਆ। ਤੇ ਆਪਾਂ ਕਈ ਵਾਰੀ ਦੇਖਿਆ ਸਵਾਲ ਪੁੱਛਦੀ ਨਾ ਬ੍ਰੇਕ ਹੁੰਦੀ ਆ, ਬੰਦਾ ਸਾਨੂੰ ਆ ਕਹਿੰਦਾ ਭਾਜੀ ਯਾਰ ਕਹਿੰਦਾ ਸਰਕਾਰੀ ਵਕੀਲ ਤਾਂ ਬਹੁਤ ਜ਼ਿਆਦਾ ਸਵਾਲ ਪੁੱਛੀ ਜਾਂਦੀ ਆ। ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਤੂੰ ਭਾਈ ਏਦਾਂ ਕਿਉਂ ਕਹਿ ਰਿਹਾ, ਤੈਨੂੰ ਕਿਹੜਾ ਆਪਾਂ ਕਿਹਾ ਕਿ ਨਹੀਂ ਪੁੱਛਣੇ ਆ? ਉਹ ਕਹਿੰਦਾ ਯਾਰ ਮੇਰੇ ਦੋਸਤ ਨੂੰ ਤਾਂ ਪੁੱਛੇ ਨਹੀਂ ਸੀਗੇ ਇੰਨੇ। ਭਾਈ ਦੋਸਤ ਦਾ ਭਾਵੇਂ 5 ਮਿੰਟ 'ਚ ਕੇਸ ਅਪਰੂਵ ਹੋ ਗਿਆ, ਤੁਸੀਂ ਆਪਣਾ ਮੰਨ ਕੇ ਚੱਲਣਾ ਕਿ ਤੁਹਾਡੀ ਪੂਰੀ ਰੇਲ ਬਣਾਉਣੀ ਹੈ, ਤੁਸੀਂ ਪੂਰੀ ਤਿਆਰੀ ਨਾਲ ਜਾਣਾ, ਕੌਫੀ ਆਪਣੀ ਪੀ ਕੇ ਸਾਰਾ ਕਿ 4 ਘੰਟੇ ਪੂਰੇ ਘਸੀਟਣਾ। ਉਹਨਾਂ ਨੇ ਤੁਹਾਨੂੰ ਦੁਬਾਰਾ ਨਵੀਂ ਹੀਅਰਿੰਗ ਵੀ ਦੇ ਸਕਦੇ ਆ। ਪਹਿਲੀ ਗੱਲ ਸਭ ਤੋਂ ਕਿ ਮੈਰਾਥਨ ਲਈ ਤਿਆਰ ਹੋ ਕੇ ਆਣਾ, ਇਹ ਨਹੀਂ ਕਿ ਸੌਖਾ ਹੀ ਛੁੱਟ ਜਾਊਗਾ, ਹਨਾ, ਰੱਬ ਦੇ ਵਾਸਤੇ ਪੂਰੀ ਆਪਣੀ ਤਿਆਰੀ ਕਰਨੀ ਹੈ, ਅਲਰਟ ਰਹਿਣਾ। ਮੇਰੀ ਜੇ ਸਲਾਹ ਮੰਨੋ ਤਾਂ 2 ਹਫ਼ਤੇ ਪਹਿਲਾਂ ਜੌਬ ਜਿਹੜਾ ਹੈਗਾ ਉਹਨੂੰ ਜਾਂ ਤਾਂ ਛੱਡ ਦਿਓ ਜਾਂ ਉਹਨੂੰ ਪਾਰਟ ਟਾਈਮ ਕਰ ਲਓ, ਜਾਂ ਕਿੱਦਾਂ ਕੇਸ ਵੱਲ ਜਿਹੜਾ ਧਿਆਨ ਦਿਓ, ਹਨਾ। ਤੇ ਕੀ ਹੈਗਾ ਕਿ ਸਟ੍ਰੈਸ ਤੁਹਾਨੂੰ ਸਾਰਿਆਂ ਨੂੰ ਹੀ ਹੋਣੀ ਹੈ, ਕੋਈ ਨਹੀਂ, ਮੈਂ ਜੇ ਤੁਹਾਡੀ ਜਗ੍ਹਾ ਬੈਠਾ ਹੋਵਾਂ, ਭਾਵੇਂ ਮੈਂ ਲਾਅ ਸਕੂਲ ਵੀ ਗਿਆ, ਮੈਂ ਵੀ ਨਹੀਂ ਬਿਆਨ ਦੇ ਸਕਦਾ ਸਿੱਧੇ ਜੱਜ ਮੋਰੇ ਜਾ ਕੇ। ਫੈਡਰਲ ਜੱਜ ਆ, ਪਹਿਲਾਂ ਹੀ ਉਹਨਾਂ ਨੇ ਧਮਕੀ ਲਾ ਦੇਣੀ ਕਿ ਝੂਠ ਤਾਂ ਨਹੀਂ ਬੋਲਦਾ, ਜੇ ਝੂਠ ਬੋਲਿਆ ਤੈਨੂੰ ਡਿਪੋਰਟ ਕਰ ਦੇਣਾ, ਏਦਾਂ ਕਰ ਦੇਣਾ, ਉੱਦਾਂ ਕਰ ਦੇਣਾ। ਸੋ ਆਪਣੀ ਜਿਹੜੀ ਹੈਗੀ ਆ ਜੌਬ ਨਾ, ਉਹ ਵਾਲਾ ਜੌਬ ਵਾਲਾ ਸਟ੍ਰੈਸ ਘਟਾਓ, ਠੀਕ ਆ। ਆਪਣਾ ਰਿਲੈਕਸ ਰਹੋ, ਥੋੜਾ ਜਿਹਾ ਟਾਈਮ ਆਪਣੇ ਲਈ ਬੰਨੋ, ਕਿਉਂਕਿ ਜੇ ਤੁਸੀਂ ਕੰਮ ਕਰਦੇ ਰਹੇ ਤੁਹਾਡੀ ਨਰਵਸਨੈਸ ਜਿਹੜੀ ਐਂਗਜ਼ਾਇਟੀ ਆ ਵਧਣੀ ਆ ਉਹ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਇੱਕ ਐਥਲੀਟ ਵੀ ਆ, ਜੇ ਉਹਨੇ ਪਰਫਾਰਮ ਕਰਨਾ, ਉਹ ਇਹ ਮੈਟਰ ਨਹੀਂ ਕਰਦਾ ਕਿ ਜਿਮ 'ਚੋਂ ਕਿੰਨਾ ਤਕੜਾ ਫਾਈਟਰ ਆ। ਜਿਮ 'ਚ ਬੜੇ ਬੰਦੇ ਸ਼ੇਰ ਹੁੰਦੇ ਆ, ਜਦੋਂ ਮੈਚ ਹੁੰਦਾ ਦੇਖਣ ਨੂੰ ਕੋਟੀ ਪੈਂਦੀ ਹੁੰਦੀ ਆ, ਉੱਥੇ ਨਹੀਂ ਕੁਛ ਪ੍ਰੈਸ਼ਰ ਨਹੀਂ ਚੱਲ ਹੁੰਦਾ।
ਕਿਉਂਕਿ ਬਿਨਾਂ ਲਾਈਟਾਂ ਦੇ, ਬਿਨਾਂ ਸਟੇਜ ਦੇ ਥੱਲੇ ਬੜੇ ਬੰਦੇ ਸ਼ੇਰ ਮੰਨਦੇ ਹਨਾ। ਜਦੋਂ ਆਂਦਾ ਨਾ, ਸਾਡਾ ਆਪਣਾ ਲਾਅ ਸਕੂਲ 'ਚ ਸੀਗਾ, ਕਿਸੇ ਨੇ ਨਾ ਡਾਇਸ ਨਹੀਂ ਹੁੰਦਾ ਜਿਹੜਾ ਆ ਕੇ ਡਿਬੇਟ ਕੰਪੀਟੀਸ਼ਨ ਹੁੰਦਾ ਵਾ, ਮਾੜਾ ਅੱਖਰ ਉਹਦਾ ਬੋਲਣਾ ਚਾਹੀਦਾ, ਕਹਿੰਦਾ ਇੱਥੇ ਆ ਕੇ ਕਹਿੰਦਾ ਸਾਰਿਆਂ ਦੀ ਕਹਿੰਦਾ ਫਟਦੀ ਆ। ਉਹ ਕਿਸੇ ਨੇ ਉੱਥੇ ਮਾਰਕਰ ਨਾਲ ਲਿਖਤਾ, ਤਾਂ ਉਹ ਵਾਕਈ ਉਹ ਸੀਗਾ ਕਿ ਬੰਦੇ ਜਦੋਂ ਜਾਂਦੇ ਸੀਗੇ, ਜਦੋਂ ਹਨਾ ਜਿੰਨੀ ਮਰਜ਼ੀ ਤੁਸੀਂ ਤਿਆਰੀ ਕਰ ਲਓ, ਹੁਣ ਤੁਸੀਂ ਤੁਹਾਡੇ ਕੋਲ 200 ਬੰਦਾ ਤੁਹਾਡੇ ਮੂਹਰੇ ਆਇਆ ਜਾਂ ਤੁਸੀਂ ਜੱਜ ਮੂਹਰੇ ਬੋਲਣਾ ਜਾਂ ਉਹ ਬੋਲਣਾ, ਤੁਹਾਡੀ ਹਵਾ ਟਾਈਟ ਹੋਣੀ ਹੈ। ਜਿਹੜਾ ਹੁਣ ਲੌਜਿਕ ਕੀ ਸੀਗਾ ਕਿ ਜਿਹੜਾ ਹਿਊਮਨ ਬੀਇੰਗ ਆ ਐਂਥਰੋਪੋਲੋਜੀਕਲੀ ਉਹ ਵਾਇਰਡ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਲੋਕਾਂ ਦੇ ਸਾਹਮਣੇ ਭਾਸ਼ਣ ਦੇਵੇ ਜਾਂ ਬੋਲੇ ਜਾਂ ਕੋਈ ਉਹਨੂੰ ਸੁਣੇ, ਹਨਾ ਜੀ। ਤੇ ਜਦੋਂ ਜਿਹੜੇ ਲੋਕੀ ਆ ਉਹ ਨਰਵਸ ਕਿਉਂ ਹੁੰਦੇ ਆ ਕਿ ਲੋਕਾਂ ਦੇ ਮੂਹਰੇ ਉਹਨਾਂ ਨੂੰ ਪਬਲਿਕ ਸਪੀਕਿੰਗ 'ਚ ਡਰ ਕਿਉਂ ਲੱਗਦਾ ਜਾਂ ਜੱਜ ਮੂਹਰੇ ਡਰ ਕਿਉਂ ਲੱਗਦਾ? ਕਿਉਂਕਿ ਪੁਰਾਣੇ ਟਾਈਮਾਂ 'ਤੇ ਜਦੋਂ ਉਹਨੂੰ ਬੋਲਣਾ ਪੈਂਦਾ ਸੀਗਾ, ਉਦੋਂ ਉਹ ਜਿਹੜਾ ਮਾਮਲਾ ਸੀਗਾ ਬੜਾ ਗੰਭੀਰ ਹੁੰਦਾ ਸੀਗਾ। ਅਪਰਾਧ ਦੇ ਦੋਸ਼ ਦੇ ਵਿੱਚ ਉਹਨੂੰ ਜਾਂ ਤਾਂ ਪੰਚਾਇਤ ਨੂੰ ਜਾਂ ਆਪਣੇ ਕਬੀਲਿਆਂ ਨੂੰ ਗਵਾਹੀ ਦੇਣੀ ਪੈਂਦੀ ਸੀਗੀ, ਮਤਲਬ ਕਿ ਬੜੀ ਇੰਟੈਂਸ ਸਿਚੁਏਸ਼ਨ ਸੀਗੀ। ਬੰਦੇ ਨੂੰ ਕਦੀ ਏਦਾਂ ਨਹੀਂ ਹੈਗਾ ਕਿ ਤੁਹਾਨੂੰ 200-300 ਜਣੇ ਮੂਹਰੇ ਬੋਲਣਾ ਪੈ ਰਿਹਾ। ਜੀ। ਜਿਹੜੇ ਜੱਜ ਵਾਲਾ ਵੀ ਹੁਣ ਜਿਹੜੇ ਆਹੀ ਹੈ ਕਿ ਹੰਟਰ ਗੈਦਰਰ, ਉਹ ਮੈਂਟੈਲਿਟੀ ਤੋਂ ਆਪਾਂ ਜੰਗਲ 'ਚੋਂ ਤਾਂ ਬਾਹਰ ਆ ਗਏ, ਸ਼ਹਿਰਾਂ 'ਚ ਆ ਗਏ, ਪਰ ਜਿਹੜੀ ਸਾਡੀ ਸਾਈਕੋਲੋਜੀ ਆ ਉਹੀ ਹੈਗੀ ਆ ਕਿ ਸਾਡਾ ਜੱਜ ਫੈਸਲਾ ਕਰ ਰਿਹਾ। ਤੁਹਾਡੇ ਜਿੰਨੇ ਮਰਜ਼ੀ ਤੁਸੀਂ ਸ਼ੇਰ ਹੈਗੇ ਆ, ਤੁਹਾਨੂੰ ਪਤਾ ਕਿ ਪਾਵਰ ਇਸ ਵੇਲੇ ਆਹ ਬੰਦੇ, ਉਹਨੇ ਕਲਮ ਮਾਰੀ ਨਹੀਂ, ਨਾ ਕੋਈ ਦੋਸਤ ਨਾ ਕੋਈ ਰਿਸ਼ਤੇਦਾਰ, ਉੱਥੇ ਉਹਨੇ ਡਿਸਾਈਡ ਕਰਨਾ। ਸੋ ਇਹਦੇ ਵਿੱਚ ਨਰਵਸ ਹੋਣਾ, ਟੈਨਸ਼ਨ ਲੈਣਾ, ਸਟ੍ਰੈਸ ਲੈਣਾ, ਐਂਗਜ਼ਾਇਟੀ ਲੈਣੀ, ਇਹ ਜਿਹੜੀ ਹੈਗੀ ਆ ਇਹ ਨੈਚੁਰਲ ਗੱਲ ਆ। ਸੋ ਸਟ੍ਰੈਸ, ਸਟ੍ਰੈਸ, ਐਂਗਜ਼ਾਇਟੀ ਸਾਰੀ ਹੋਣੀ ਆ। ਤੁਹਾਡਾ ਵਰਕ ਬਣਦਾ ਵੈਲ ਰੈਸਟ ਹੋ ਕੇ ਆਪਣੀ ਨੀਂਦ ਨੂੰਦ ਲੈ ਕੇ ਪੂਰੀ ਪ੍ਰੋਪਰ ਤਰੀਕੇ ਨਾਲ ਟਾਈਮ ਸਰ ਜਿਹੜਾ ਹੈਗਾ ਕੋਰਟ ਦੇ ਪਹੁੰਚ ਜਾਓ, ਅੱਧੀ ਲੜਾਈ ਤੁਸੀਂ ਉੱਥੇ ਜਿੱਤ ਜਾਣੀ ਆ, ਰਾਈਟ। ਸੋ ਇਹ ਆਪਣੀ ਸਲਾਹ ਵਾ। ਜੀ। ਸੋ ਨਹੀਂ, ਬਿਲਕੁਲ ਇਹ ਚੀਜ਼ ਦਾ ਧਿਆਨ ਰੱਖੋ, ਤਿਆਰੀ ਰੱਖੋ, ਰਿਲੈਕਸ ਰਹਿਣਾ ਤੇ ਆਪਣੇ ਕੇਸ ਬਾਰੇ ਜਾਣਨਾ, ਟਾਈਮ ਸਿਰ ਜਾਣਾ, ਇਸ ਚੀਜ਼ ਨੂੰ ਜਿਹੜਾ ਉਹ ਕਰਨਾ। ਇਸ ਤੋਂ ਇਲਾਵਾ ਡਾਕੂਮੈਂਟਸ ਨੂੰ ਲੈ ਕੇ, ਐਫੀਡੇਵਿਟਸ ਨੂੰ ਲੈ ਕੇ, ਉਹਦੇ ਵਿੱਚ ਵੀ ਇਸ਼ੂਜ਼ ਆਉਂਦੇ ਨੇ। ਉਹ ਤਾਂ ਇਸ਼ੂ ਮੈਂ ਹੱਥ ਖੜੇ ਕਰਤੇ, ਸੋਲਵ ਨਹੀਂ ਹੋ ਸਕਦੇ। ਉਹ ਜਿਹੜੇ ਇਸ਼ੂ ਕੀ ਹੈਗੇ ਆ, ਹੁਣ ਬੰਦੇ ਨੇ ਕਿਹਾ ਕਿ ਭਾਈ, ਮੈਂ ਐਗਜ਼ਾਮਪਲ ਦੇ ਰਿਹਾ, ਮਤਲਬ ਬੰਦੇ ਨੇ ਕਿਹਾ ਕਿ ਜਿਹੜੀ ਮੇਰੀ, ਜਦੋਂ ਮੈਂ ਬਾਹਰ ਆ ਗਿਆ ਤੇ ਪਿੱਛੋਂ ਮੇਰੀ ਮਾਤਾ ਨੂੰ ਘਰੇ ਗਏ ਤੇ ਉਹਨਾਂ ਨੇ ਤੰਗ ਕੀਤਾ। ਕਿਹਨਾਂ ਨੇ ਤੰਗ ਕੀਤਾ? ਆਹ ਵਾਲੀ ਪਾਰਟੀ ਵਰਕਰ ਨੇ, ਪੁਲਿਸ ਨੇ, ਇੰਨੇ ਬੰਦੇ। ਮਾਤਾ ਦਾ ਐਫੀਡੇਵਿਟ ਦੇਖਿਆ, ਉਹਨੇ ਕਿਹਾ ਮਾਤਾ ਨੂੰ ਧੱਕਾ ਮਾਰਿਆ, ਹਨਾ, ਬੰਦੇ ਨੇ ਗਵਾਹੀ ਦਿੱਤੀ। ਮਾਤਾ ਦਾ ਐਫੀਡੇਵਿਟ ਦੇਖਿਆ, ਉਹਦੇ ਵਿੱਚ ਲਿਖਿਆ ਨਹੀਂ ਪਿਆ ਉਹ, ਕਿਉਂ? ਕਿਉਂਕਿ ਮਾਤਾ ਨੇ ਬਣਾਇਆ ਇੰਡੀਆ ਤੋਂ ਐਫੀਡੇਵਿਟ। ਇੰਡੀਆ ਵਾਲਾ ਬੰਦਾ ਕਹਿੰਦਾ ਹੋਲਸੇਲ ਦੇ ਵਿੱਚ ਸਾਰੇ ਐਫੀਡੇਵਿਟ ਸੇਮ ਇਨਫੋਰਮੇਸ਼ਨ ਨਹੀਂ ਹੈਗੀ। ਸਰਕਾਰੀ ਵਕੀਲ ਪੁੱਛਦਾ ਕਿ ਭਾਈ ਤੇਰੀ ਮਾਤਾ ਦੇ ਐਫੀਡੇਵਿਟ 'ਚ ਮਾਤਾ ਨੇ ਕਿਉਂ ਨਹੀਂ ਲਿਖਿਆ ਕਿ ਉਹਨੂੰ ਪੁਲਿਸ ਵਾਲਿਆਂ ਨੇ ਧੱਕਾ ਮਾਰਿਆ ਵਾ? ਤੇ ਵਾਕਈ ਉਹ ਨਹੀਂ ਲਿਖਿਆ ਹੁੰਦਾ। ਤੇ ਉਹ ਫਿਰ ਜੱਜ ਨੂੰ ਕਹਿੰਦਾ ਕਿ ਯਾਰ ਇਹ ਜਾਂ ਤਾਂ ਇਹ ਝੂਠ ਬੋਲਦਾ ਜਾਂ ਮਾਤਾ ਐਡੀ ਵੱਡੀ ਮੇਜਰ ਚੀਜ਼ ਨਹੀਂ ਮਿਸ ਕਰ ਸਕਦੀ, ਰਾਈਟ। ਤੇ ਮਾਤਾ ਨੇ ਇਹ ਲਿਖਿਆ ਹੁੰਦਾ ਕਿ ਬਾਜ਼ਾਰ 'ਚ ਜਾ ਰਿਹਾ ਸੀਗਾ, ਬਾਜ਼ਾਰ 'ਚ ਇਹਨੂੰ ਫੜ ਕੇ ਕੁੱਟਿਆ। ਸੋ ਗੁਆਂਢੀ ਨੇ ਵੀ ਇਹ ਲਿਖਿਆ ਹੁੰਦਾ ਕਿ ਬਾਜ਼ਾਰ 'ਚ ਜਾ ਰਿਹਾ ਸੀਗਾ, ਬਾਜ਼ਾਰ 'ਚ ਇਹਨੂੰ ਜਾ ਕੇ ਕੁੱਟਿਆ। ਗੁਆਂਢੀ ਨੇ ਇਹ ਨਹੀਂ ਲਿਖਿਆ ਕਿ ਮੈਂ ਕਦੋਂ ਇਹਨੂੰ ਛੁਡਾਇਆ, ਕੀ ਹੋਇਆ ਆਪਣੇ ਬਾਰੇ। ਸੋ ਜਿਹੜੇ ਡਾਕੂਮੈਂਟ ਆ ਉਹ ਆਪਾਂ ਬੜੀ ਵਾਰਾਂ ਇੱਥੇ ਦੱਸ ਚੁੱਕੇ ਹਾਂ ਕਿ ਜਿਹੜੇ ਕਚਹਿਰੀ ਕਚੂਰੀਆਂ ਤੋਂ ਉੱਥੇ ਬਣ ਕੇ ਆਉਂਦੇ ਨੇ, ਉਹ 'ਚ ਗਲਤੀਆਂ ਹੁੰਦੀਆਂ। ਆਪਣੇ ਘਰਦਿਆਂ ਤੋਂ ਹੱਥੀਂ ਜਿਹੜਾ ਹੈਗਾ ਉਹ ਲਿਖਾਓ, ਆਪ ਉਹਨੂੰ ਪੜ੍ਹੋ ਕੀ ਹੈਗਾ। ਸਾਨੂੰ ਬਾਹਲੀ ਇਨਫੋਰਮੇਸ਼ਨ ਨਹੀਂ ਚਾਹੀਦੀ, ਸਾਨੂੰ 1-2 ਪੈਰਾਗ੍ਰਾਫ ਚਾਹੀਦੇ ਹੁੰਦੇ ਆ ਕਿ ਮਾਤਾ ਕੀ ਕਹਿਣਾ ਚਾਹੁੰਦੀ ਹੈ ਕੋਰਟ ਨੂੰ। ਮਾਤਾ ਇਹ ਕਹਿਣਾ ਚਾਹੁੰਦੀ ਹੈ ਕਿ ਜਦੋਂ ਇੰਡੀਆ 'ਚ ਸੀਗਾ ਉਹਦੇ ਮੂਹਰੇ ਕੀ ਹੋਇਆ, ਜਦੋਂ ਇਹ ਇੰਡੀਆ ਤੋਂ ਬਾਹਰ ਛੱਡ ਕੇ ਆ ਗਿਆ ਉਸ ਤੋਂ ਬਾਅਦ ਕੀ ਹੋਇਆ, ਰਾਈਟ। ਸੋ ਜਿਹੜਾ ਐਫੀਡੇਵਿਟ ਆ ਉਹਨੂੰ ਰੀਅਲਿਸਟਿਕ ਕਰੋ। ਕਚਹਿਰੀ ਕਚੂਰੀ ਸਟੈਂਪ ਪੇਪਰ ਪੂਪਰ ਜਿਹੜੇ ਹੈਗੇ ਕੋਈ ਫਾਇਦਾ ਨਹੀਂ ਉਹਨਾਂ ਦਾ, ਮਤਲਬ ਕਿ ਉਹ 80-90% ਜਿਹੜਾ ਗਾਰਬੇਜ ਹੀ ਆ। ਇਹ ਫਿਰ ਅਲਟਰਨੇਟਿਵ ਕਹਿਣਾ ਜੀ, ਸੈਲਫ ਟੈਸਟਡ ਹੀ ਜਿਹੜੇ ਉਹ ਇਨਫ ਹੁੰਦੇ ਆ। ਹਾਂਜੀ, ਆਪਣੇ ਮਾਤਾ ਪਿਓ ਤੋਂ ਸਾਈਨ ਕਰਾਓ ਪੂਰਾ, ਆਪਣੀ ਉਹਨਾਂ ਦੀ ਲੈਂਗੁਏਜ ਨੂੰ ਟਰਾਂਸਲੇਟ ਕਰਾਓ, ਟਰਾਂਸਲੇਟਰ ਦੀ ਸਰਟੀਫਿਕੇਸ਼ਨ ਲਗਾਓ, ਬਸ ਖਤਮ ਗੱਲ ਹੈ ਨਾ। ਕੀ ਕੋਈ ਅਜਿਹੇ ਡਾਕੂਮੈਂਟ ਵੀ ਆ ਜਿਹੜੇ ਨੋਟਰਾਈਜ਼ਡ ਵੀ ਚਾਹੀਦੇ ਹੁੰਦੇ ਆ, ਜਾਂ ਸਾਰੇ ਮੋਸਟਲੀ ਜਿਹੜੇ ਸੈਲਫ ਅਟੈਸਟਡ ਆਰ ਗੁੱਡ ਇਨਫ? ਸੈਲਫ ਅਟੈਸਟਡ ਗੁੱਡ ਇਨਫ। ਠੀਕ ਆ। ਉਹ ਇੱਕ ਤਾਂ ਦੇਖੋ ਤੁਹਾਡੇ ਪੈਸੇ ਬਚਾਉਣ ਦੇ ਇੱਕ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਕਚਹਿਰੀ 'ਚ ਜਾਣਾ, ਉੱਥੇ ਜਾਣਾ, ਪਹਿਲਾਂ ਉਹਨੂੰ ਪੈਸੇ ਦਊਂਗੇ, ਲਿਖਵਾਉਂਗੇ, ਫਿਰ ਟਾਈਪਰ ਜਿੰਨੇ ਸਾਡਾ ਬਹੁਤ ਧੂਆਂ ਕਢਾਉਣਾ ਉਹਨੂੰ। ਆਪਾਂ ਹੁਣ ਕਿਸੇ ਦਾ ਐਫੀਡੇਵਿਟ ਤਾਂ ਲਿਖ ਨਹੀਂ ਸਕਦੇ ਗੈਰ ਕਾਨੂੰਨੀ, ਰਾਈਟ। ਉਹਨੂੰ ਰਿਵਿਊ ਕਰ ਸਕਦੇ ਆ, ਦੱਸ ਸਕਦੇ ਆ। ਉਹ ਰਿਵਿਊ 15-20 ਵਾਰੀ ਕਿ ਯਾਰ ਆਹ ਗਲਤ ਲਿਖਤਾ ਤੂੰ, ਉਹ ਲੱਗੇ ਰਹੋ ਬਸ ਉੱਧਰ ਭੈਂਸ ਮੋਰੇ ਬੀਨ ਵਜਾਉਣ ਵਾਲੀ ਗੱਲ ਆ। ਇੰਡੀਆ ਵਾਲੇ ਕਈ ਵਾਰੀ ਉਹਨਾਂ ਕਹਿੰਦੇ ਯਾਰ ਤੇਰੇ ਵਕੀਲ ਨੂੰ ਨਹੀਂ ਪਤਾ, ਬਾਕੀਆਂ ਨੂੰ ਵੀ ਤਾਂ ਕਹੀਦਾ, ਬਾਕੀ ਤਾਂ ਕਿਸੇ ਦੇ ਵਕੀਲ ਨੇ ਕੁਝ ਕਿਹਾ ਨਹੀਂ, ਤੇਰਾ ਵਕੀਲ ਜ਼ਿਆਦਾ ਸਪੈਸ਼ਲ ਲੱਗਾ ਜਿਹੜਾ ਗਲਤੀਆਂ ਕੱਢਦਾ ਸਾਡੀਆਂ। ਤੇ ਏਦਾਂ ਵੀ ਬੜਾ। ਸੋ ਏਦਾਂ ਕਿ ਉਹ
ਇੱਕ ਵਾਰੀ ਬੰਦਾ ਕਹਿ ਦਿੰਦਾ ਕਿ ਇਦਾਂ ਵਾ, ਦੂਜੀ ਵਾਰੀ ਤਾਂ ਇਦਾਂ ਕਿ ਹੁਣ ਮੈਂ ਕਿਹਾ 20 ਵਾਰੀ ਤੁਹਾਨੂੰ ਹੁਣ ਰੇਟ ਕਰਾਂ। ਸੋ ਇਦਾਂ ਕਿ ਘਰਦਿਆਂ ਤੋਂ ਉਹਨਾਂ ਦੇ ਹੱਥੀਂ ਜਿਹੜੀ ਲੈਟਰ ਲੈ ਕੇ ਆਓ, ਉਹ ਕੁਐਸਚਨ ਘੱਟ ਹੋਊਗੀ, ਉਹ ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਪੰਜਾਬੀ 'ਚ ਤੁਸੀਂ ਵੀ ਪੜ੍ਹ ਸਕਦੇ ਆ ਕਿ ਮਾਂ ਕੀ ਕਹਿਣਾ ਚਾਹੁੰਦੀ ਆ, ਪਿਓ ਕੀ ਕਹਿਣਾ ਚਾਹੁੰਦਾ, ਗੁਆਂਢੀ ਕੀ ਕਹਿਣਾ ਚਾਹੁੰਦਾ, ਉਹ ਬੈਸਟ ਆ। ਤੁਹਾਨੂੰ ਇਹਦੇ ਵਿੱਚ ਕੋਈ ਜਿਹੜਾ ਵਿੱਚ ਮਿਡਲਮੈਨ ਪਵਾਉਣ ਦੀ ਲੋੜ ਨਹੀਂ ਹੈਗੀ। ਉਹ ਤੁਸੀਂ ਆਪ ਪੰਜਾਬੀ 'ਚ ਪੜ੍ਹੋਗੇ, ਤੁਹਾਨੂੰ ਵੀ ਪਤਾ ਤੁਹਾਡੇ ਬਿਆਨ ਕੀ ਆ, ਤੁਸੀਂ ਉਹਨੂੰ ਦੇਖੋਗੇ, ਬੈਸਟ ਆ ਉਹ। ਉਤੋਂ ਮਤਲਬ ਉੱਤੇ ਕੋਈ ਐਵੀਡੈਂਸ ਨਹੀਂ ਹੈਗਾ। ਹਰੇਕ ਦਾ ਆਪਣੀ ਆਪਣੀ ਲਿਖਾਈ ਆਪਣੇ ਆਪਣੇ ਹੈਂਡ ਰਾਈਟਿੰਗ ਦੇ ਵਿੱਚ ਹੋਵੇ, ਹੈ ਨਾ। ਜਿਹੜੇ ਲਿਖ ਸਕਦੇ ਉਹ ਤਾਂ ਜਿਹੜਾ ਲਿਖਣ ਤੇ ਬਾਅਦ ਚ ਉਸੇ ਨੂੰ ਜਿਹੜਾ ਟਰਾਂਸਲੇਟ ਸਰਟੀਫਾਈਡ ਟਰਾਂਸਲੇਟਰ ਤੋਂ ਕਰਾ ਕੇ ਤੇ ਨਾਲ ਉਹਦੀ ਸਰਟੀਫਿਕੇਸ਼ਨ ਜਿਹੜੀ ਉਹ ਲਾਈ ਜਾਵੇ। ਮਤਲਬ ਉਦਾਂ ਕਮੈਂਟ ਪਾਉਂਦੇ ਆ ਕੋਈ 50-60 ਹਜ਼ਾਰ ਕਹਿੰਦਾ ਚਾਰਜ ਕਰਦੇ ਆ ਐਫੀਡੇਵਿਟ ਦੇ। ਐਫੀਡੇਵਿਟ ਦਾ ਕੋਈ ਵੇਟ ਨਹੀਂ ਹੈਗਾ, ਉਹ ਪਹਿਲਾਂ ਹੀ ਸਰਕਾਰੀ ਵਕੀਲ ਆਬਜੈਕਟ ਕਰ ਦਿੰਦਾ। ਉਹ ਐਫੀਡੇਵਿਟ ਦੇ ਵਿੱਚ ਇਦਾਂ ਸਾਰਿਆਂ ਦੀਆਂ ਇੱਕੋ ਤਰੀਕ ਤੇ ਸਾਈਨ ਹੋਏ ਐਫੀਡੇਵਿਟ ਤੇ। ਜੱਜ ਪੁੱਛੂ ਕਿ ਭਾਈ ਇਦਾਂ ਦਾ ਕੀ ਕੰਮ ਕਰਦਾ ਤੁਸੀਂ ਕਿ ਸਾਰੇ 8 ਜਣੇ ਇੱਕੋ ਦਿਨ ਕਚਹਿਰੀ 'ਚ ਚਲ ਗਏ ਤੇ ਵਕੀਲ ਨੇ ਕਿੱਡੀ ਸਪੀਡ ਫੜੀ ਕਿ ਸਾਰਿਆਂ ਦੇ ਲਿਖਤੇ। ਦੂਜੀ ਗੱਲ ਇਦਾਂ ਕਿ ਜਿਹੜਾ ਉਹਨਾਂ ਦਾ ਰਾਈਟਿੰਗ ਸਟਾਈਲ ਆ, ਇੱਕ ਐਫੀਡੇਵਿਟ ਦਾ ਜਿਹੜਾ ਉਹ 'ਚ ਵੀ ਸੇਮ ਪੈਰਾਗ੍ਰਾਫ, ਦੂਜੇ 'ਚ ਵੀ ਸੇਮ ਪੈਰਾਗ੍ਰਾਫ, ਤੇ ਉਹ ਕਈ ਵਾਰੀ ਇਹ ਕਹਿੰਦੇ ਕਿ ਇਦਾਂ ਕਿੱਦਾਂ ਹੋ ਗਿਆ ਕਿ ਸਾਰੇ ਗਵਾਹ ਨੇ ਆ ਸੇਮ ਹੀ ਪੈਰਾਗ੍ਰਾਫ ਨੰਬਰ 2 ਗਏ ਬਿਆਰਤ ਜਾਂਦੇ ਅਸੀਂ ਇਹਨੂੰ ਫੜ ਕੇ ਕੁੱਟਤਾ, ਇਹ ਸੇਮ ਹੀ ਲਿਖਿਆ ਹੈ ਨਾ। ਉਹ ਜਿਹੜੇ ਪੈਸੇ ਆ ਤੁਹਾਡੇ ਫਜ਼ੂਲ ਆ। ਹੱਥੀ ਲੈਟਰ ਲਿਖਾਓ, ਮਾਤਾ ਸਿਰਫ ਤੁਹਾਡੀ ਉਹ ਕਵੇ ਕਿ ਉਹਨੇ ਕੀ ਦੇਖਿਆ, ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿ ਮਾਨ ਪਾਰਟੀ 'ਚ ਕੀ ਕਰਦਾ ਕਿੱਦਾਂ ਕਰਦਾ, ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ। ਉਹ ਸਾਨੂੰ ਮਾਨ ਪਾਰਟੀ ਦੀ ਲੈਟਰ ਦੱਸਦੀ ਆ ਕਿ ਕੀ ਹੈਗਾ ਵਾ। ਮਾਤਾ ਆਪਣਾ ਦੱਸੇ ਕਿ ਭਾਈ ਮੈਂ ਕੀ ਮਲਮ ਪੱਟੀ ਲਾਈ ਇਹਨੂੰ, ਜੇ ਲਾਈ ਆ ਤਾਂ ਇਹਦੇ ਜਾਣ ਮਗਰੋਂ ਕੀ ਹੋਇਆ। ਗਵਾਂਢੀ ਆਪਣਾ ਦੱਸੇ ਕਿ ਭਾਈ ਮੈਂ ਇੰਨਾ ਕੁ ਦੇਖਿਆ ਸੀ, ਬਾਕੀ ਮੈਨੂੰ ਕੱਖ ਨਹੀਂ ਪਤਾ ਇਸ ਤੋਂ ਇਲਾਵਾ, ਹੈ ਨਾ। ਠੀਕ ਹੈ। ਜਿੱਦਾਂ ਇੱਥੇ ਸਰਕਾਰੀ ਵਕੀਲ ਸਵਾਲਾਂ 'ਚ ਉਲਝਾਉਂਦਾ ਆ, ਲੋੜੋਂ ਵੱਧ ਦੱਸਣ ਦੇ ਵਿੱਚ ਤੁਸੀਂ ਆਪ ਫਸਦੇ ਆ। ਇਟ ਰੇਜ਼ਿਸ ਮੋਰ ਕੁਐਸਚਨਸ। ਉਹਨਾਂ ਨੂੰ ਸਵਾਲ ਕਰਨ ਦੇ ਹੋਰ ਮੌਕੇ ਜਿਹੜੇ ਉਹ ਮਿਲਦੇ ਆ। ਟੂ ਦਾ ਪੁਆਇੰਟ ਉਸ ਦੇ ਵਿੱਚ ਗੱਲ ਹੋਵੇ, ਜਿੰਨੀ ਹੈਗੀ ਆ ਓਨੀ ਹੋਵੇ। ਉਤੋਂ ਜੇ ਅੱਗੇ ਪਿੱਛੇ ਪੁੱਛੇ ਤਾਂ ਉਹਦੇ ਵਿੱਚ ਉਹਨਾਂ ਨੂੰ ਦੱਸਣ ਦੀ ਉਸ ਤੋਂ ਵੱਧ ਜਿਹੜਾ ਕੋਈ ਜੋ ਪਤਾ ਆ ਓਨਾ ਹੀ ਦੱਸਣਾ ਆ। ਦੈਟਸ ਇਟ। ਉਸ ਤੋਂ ਵੱਧ ਜਿਹੜਾ ਵੱਧ ਚੜ ਕੇ ਲਿਖਣ ਦੀ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਉਹਨਾਂ ਦੀ ਆਪਣੀ ਲਿਖਾਈ 'ਚ ਹੋਵੇ ਬੈਸਟ ਆ, ਪੰਜਾਬੀ 'ਚ ਹੋਵੇ ਤਾਂ ਵੀ ਚੱਲਦਾ ਹੈ। ਉਹਨੂੰ ਟਰਾਂਸਲੇਟ ਜਿਹੜਾ ਉਹ ਕਰਾ ਲਿਆ ਜਾਵੇ, ਨੋਟਰਾਈਜ਼ ਦੀ ਲੋੜ ਨਹੀਂ, ਸੈਲਫ ਅਟੈਸਟਡ ਜਿਹੜੇ ਉਹ ਜ਼ਰੂਰੀ। ਹੁਣ ਇੰਨਾ ਸੌਖਾ ਕੰਮ ਤਾਂ ਤੁਹਾਨੂੰ ਦੱਸ ਰਹੇ ਆ। ਇਹ ਜਿਹੜਾ ਪਾਰਟ ਆ ਨਾ, ਜਿਹੜੀਆਂ ਚੀਜ਼ ਆ, ਇਹ ਤੁਹਾਨੂੰ ਜਿਹੜਾ ਉਹ ਫਾਇਦਾ ਆ ਜੇ ਤੁਸੀਂ ਅੱਗੇ ਡਿਸਟਰੀਬਿਊਟ ਕਰਨਾ ਹੈ ਲੋਕਾਂ ਨੂੰ। ਇਹਦਾ ਕਲਿੱਪ ਬਣਾ ਕੇ ਜਿਹੜਾ ਉਹ ਸ਼ੇਅਰ ਕਰਿਓ ਵੀ ਇਸ ਤਰੀਕੇ ਦੇ ਨਾਲ ਤੁਸੀਂ ਡਾਕੂਮੈਂਟਸ ਆਪਣੇ ਤਿਆਰ ਜਿਹੜੇ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਉਹ ਜਿਹੜੀ ਚੀਜ਼ ਦੇ ਉੱਤੇ ਜਿਹੜਾ ਉਹ ਧਿਆਨ ਦਿਓ, ਫੋਕਸ ਕਰੋ ਵੀ ਆਪਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਤੇ ਉੱਦਾਂ ਹੁਣ ਅਟਾਰਨੀ ਟਿਲਕੇਣਾ ਜੀ ਦੇਖਦੇ ਜਾਈਏ ਤਾਂ ਸਦਰਨ ਬਾਰਡਰ ਦੇ ਉੱਤੇ ਕਿੱਦਾਂ ਦੀ ਸਥਿਤੀ ਬਣਨ ਦੀਆਂ ਕਿਆਸ ਰਹੀਆਂ, ਕੀ ਤੁਹਾਨੂੰ ਲੱਗ ਰਿਹਾ ਵੀ ਇਹ ਪ੍ਰਸ਼ਾਸਨ ਹੁਣ ਕਿਸ ਪਾਸੇ ਵੱਲ ਨੂੰ ਵੀ ਜਿਹੜਾ ਇਹ ਵੱਧ ਸਕਦਾ ਹੈ? ਇਹਦਾ ਤਾਂ ਉਹੀ ਸੀਗਾ ਜਿੱਦਾਂ ਇਲੈਕਸ਼ਨਾਂ ਦੀ ਆਪਾਂ ਗੱਲ ਕੀਤੀ ਸੀ ਕਿ ਨਵਾਂ ਪ੍ਰੋਗਰਾਮ ਜਿਹੜਾ ਲਾਂਚ ਕਰਨ ਦੇ ਆ ਕਿ ਜੇ ਕਿਸੇ ਬੰਦੇ ਨੇ ਦੂਜੀ ਕੰਟਰੀ 'ਚੋਂ ਪੈਰ ਰੱਖ ਕੇ ਆਇਆ ਆਪਣਾ ਦੇਸ਼ ਛੱਡਣ ਤੋਂ ਬਾਅਦ, ਤਾਂ ਉੱਥੇ ਪਹਿਲਾਂ ਅਸਾਈਲਮ ਫਾਈਲ ਕਰੇ। ਤੇ ਉਹਦਾ ਹੁਣ ਦੇਖਦੇ ਆ ਕਿੱਥੇ ਤੱਕ ਸੀਰੀਅਸ ਆ, ਕਾਫੀ ਦੇਖਦੇ ਹੁਣ ਕਿੱਥੇ ਤੱਕ ਆ। ਜੇ ਉਹ ਵਾਲਾ ਪਾਸ ਹੋ ਜਾਂਦਾ ਤਾਂ ਉਹ ਫਿਰ ਆਪਣੇ ਪੰਜਾਬੀਆਂ ਲਈ ਕਾਫੀ ਹਾਨੀਕਾਰਕ ਹੋਊਗਾ, ਕਿਉਂਕਿ ਸਾਰੇ ਮੈਕਸੀਕੋ ਰਾਹੀਂ ਆਉਂਦੇ ਆ ਤੇ ਉਹਨਾਂ ਨੇ ਕਹਿਣਾ ਮੈਕਸੀਕੋ 'ਚ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਰਾਈਟ। ਸੋ ਮੈਂ ਦੇਖ ਰਿਹਾ ਸੀ ਅੱਜ ਜਿਹੜੇ ਇਸ ਵੀਕ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਬਜਟ ਪ੍ਰਪੋਜ਼ਲ ਜਿਹੜਾ ਰਿਲੀਜ਼ ਕੀਤਾ ਆ। ਉਹਨਾਂ ਨੇ ਉਸ ਪ੍ਰਪੋਜ਼ਲ ਦੇ ਵਿੱਚ CBP ਦੇ ਲਈ, ਆਈਸ ਦੇ ਲਈ ਜਿਹੜਾ $25 ਬਿਲੀਅਨ ਐਲੋਕੇਟ ਕੀਤੇ ਆ। ਇਹ ਪ੍ਰਪੋਜ਼ਲ ਆ, ਜੇ ਹੋਇਆ ਨਹੀਂ ਆ। ਪਿਛਲੇ ਸਾਲ ਦੇ ਨਾਲ $800 ਮਿਲੀਅਨ ਐਕਸਟਰਾ ਜਿਹੜਾ ਉਹ ਇਸ ਸੰਸਥਾਵਾਂ ਨੂੰ ਜਿਹੜਾ ਉਹ ਦੇਣ ਦੀ ਇਸ ਦੇ ਵਿੱਚ ਜਿਹੜੀ ਉਹ ਗੱਲ ਹੈਗੀ ਆ। ਕਿਉਂਕਿ ਦੇਖੋ ਅਗਲੇ ਸਾਲ ਇੱਥੇ ਆ ਰਹੀਆਂ ਆ ਇਲੈਕਸ਼ਨ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਇੱਥੇ ਇਹ ਆ ਰਹੀਆਂ ਆ। ਇਮੀਗ੍ਰੇਸ਼ਨ ਦਾ ਤੇ ਇਕਨੋਮੀ ਦਾ ਮੁੱਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਅਹਿਮ ਰਹਿਣ ਵਾਲਾ ਆ। ਤੇ ਇਮੀਗ੍ਰੇਸ਼ਨ ਦੇ ਉੱਤੇ ਇਸ ਟਾਈਮ ਜਿਹੜੀ ਬਾਈਡਨ ਪ੍ਰਸ਼ਾਸਨ ਆ ਉਹ ਆਪਣੀ ਸਖਤੀ ਜਿਹੜੀ ਉਹ ਦਿਖਾਉਣੀ ਸ਼ੁਰੂ ਕਰ ਰਹੀ ਆ ਵੀ ਜਿਹੜੇ ਸਵਿੰਗ ਵੋਟਰ ਆ ਜਾਂ ਰੈੱਡ ਸਟੇਟਸ ਦੇ ਜਿਹੜੇ ਵੋਟਰ ਆ ਉਹ ਵੀ ਉਹਨਾਂ ਦੇ ਵੱਲ ਨੂੰ ਜਿਹੜੇ ਸਮਹਾਉ ਝੁਕੇ ਰਹਿਣ ਤਾਂ ਜੋ ਅਸੀਂ ਸੱਤਾ ਦੇ ਵਿੱਚ ਰਹੀਏ। ਸੋ ਯੂ ਨੈਵਰ ਨੋ, ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਆਪਾਂ ਸਖਤੀਆਂ ਵੱਧਦੀਆਂ ਜਿਹੜੀਆਂ ਉਹ ਦੇਖ ਸਕਦੇ ਹੈਗੇ ਆ। ਤੇ ਬੈਕਲੌਗਸ ਆਪਾਂ ਨੂੰ ਪਤਾ ਆ ਵੀ ਉਹ ਆਲਰੇਡੀ ਕਾਫੀ ਅੱਗੇ ਤੱਕ ਜਿਹੜੇ ਉਹ ਪਹੁੰਚੇ ਹੋਏ ਆ, ਕਾਫੀ ਲੰਬੇ ਚੌੜੇ ਜਿਹੜੇ ਉਹ ਚੱਲ ਰਹੇ ਹੈਗੇ ਆ। ਤੇ ਅਟਾਰਨੀ ਟਿਲਕੇਣਾ ਜੀ ਜਾਂਦੇ ਜਾਂਦੇ ਹੋਰ ਜਿਹੜਾ ਕੀ ਕਹਿਣਾ ਚਾਹੁੰਦੇ ਆ ਵੀ ਇੱਕ ਵਾਰੀ ਫਿਰ ਦੱਸ ਦਈਏ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ ਤੇ ਥੋੜਾ ਹੋਰ ਪਰਸਨਲ ਰੁਝੇਵਿਆਂ ਦੇ ਵਿੱਚ ਜਾਣਾ ਆ। ਤੇ ਬਾਕੀ ਕੀ ਜਾਂਦੇ ਜਾਂਦੇ ਤੁਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਕਹਿਣਾ ਚਾਹੁੰਦੇ ਆ?
ਬਾਕੀ ਆਡੀਅנס ਨੂੰ ਸਾਡੀ ਨੂੰ ਪਤਾ ਹੋਣਾ ਕਿ ਆਪਾਂ ਅਨਾਉਂਸ ਕੀਤਾ ਹੈ ਕਿ ਸਾਡਾ ਜਿਹੜਾ ਨਵਾਂ ਆਫਿਸ ਬਣ ਰਿਹਾ ਸੈਂਟੈਨਾ ਰੋਡ 'ਚ ਜੀ ਉਹ ਕਾਫੀ ਕੰਪਲੀਸ਼ਨ ਤੇ ਆ। ਬਰਸਾਤਾਂ ਦੇ ਵਿੱਚ ਥੋੜੀ ਜੀ ਹੁਣ ਲੀਕ ਲੁੱਕ ਜਿਹਾ ਹੋ ਗਿਆ, ਨਹੀਂ ਤਾਂ ਆਪਾਂ ਮੂਵ ਕਰ ਜਾਣਾ ਸੀਗਾ। ਠੀਕ ਤੇ ਹੈ ਬਿਲਡਰ ਉਹਨਾਂ ਨੇ ਟਾਈਮਲਾਈਨ ਦਿੱਤੀ ਹੈ ਕਿ ਮਈ ਤੱਕ ਕਹਿੰਦੇ ਹੈਗਾ ਗਰੰਟੀ ਹੈ ਤੁਸੀਂ ਮੂਵ ਕਰ ਜਾਣਾ ਵੱਡੇ ਆਫਿਸ ਦੇ ਵਿੱਚ। ਠੀਕ ਹੈ ਆਪਾਂ ਜਦੋਂ ਵੱਡਾ ਆਫਿਸ ਹੋਊਗਾ ਥੋੜਾ ਜਿਹਾ ਆਪਣਾ ਸੀਗਾ ਕਿ ਹੋਰ ਸਟਾਫ ਤੋਂ ਜ਼ਿਆਦਾ ਆਪਣੀ ਮਰਜ਼ੀ ਨਾਲ ਪਾ ਸਕਦੇ ਆ। ਠੀਕ ਹੈ ਤੇ ਵੱਡੀ ਫੈਸਿਲਿਟੀ ਆ, ਚੰਗਾ ਫਲੋਰ ਏਰੀਆ ਹੈਗਾ। ਤੇ ਸੈਂਟੈਨਾ ਰੋ ਦੇ ਮੂਹਰੇ ਖੋਲਣ ਦਾ ਮਤਲਬ ਇਹ ਸੀਗਾ ਕਿ ਬੰਦੇ ਜਿਹੜੇ ਸੱਜਣ ਮਿੱਤਰ ਨਾਲ ਆਉਂਦੇ ਉਹਨਾਂ ਨੇ ਵੇਟ ਵੂਟ ਕਰਨਾ, ਸਾਹਮਣੇ ਵੈਲੀ ਫੇਅਰ ਮਾਲ ਆ ਉੱਥੇ ਵੇਟ ਵੂਟ ਕਰ ਸਕਦੇ ਆ, ਖਾ ਪੀ ਸਕਦੇ ਆ। ਜੀ 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 ਸਟਾਫ ਨੂੰ ਵੀ ਫਾਇਦੇ ਆ, ਸਟਾਫ ਵੀ ਕਈ ਵਾਰੀ ਅੱਕ ਜਾਂਦਾ ਕਿ ਉਹ ਵੀ ਜੇ ਬ੍ਰੇਕ ਬਰੂਕ ਲੈਣੀ ਉਹਨਾਂ ਨੇ ਵੀ, ਤੇ ਇਦਾਂ ਹੀ ਵਕੀਲ ਵੀ ਜਿਹੜੇ ਹੈਗੇ ਉਹ ਵੀ ਕਈ ਵਾਰੀ ਬਰਨ ਆਊਟ ਹੋ ਜਾਂਦੇ ਆ। ਸੋ ਇਹ ਸੀਗਾ ਕਿ ਵਧੀਆ ਇੱਕ ਮਾਹੌਲ ਬਣਾਉਣਾ ਚਾਹੁੰਦੇ ਆ ਉੱਥੇ। ਟੈਕਨੀਕਲੀ ਜਿਹੜਾ ਕੋਰਟ ਦੇ ਵਿੱਚ ਉਹ ਤਾਂ ਸੀਗਾ, ਹੁਣ ਜਿਹੜਾ ਸੀਗਾ ਉਹਨੂੰ ਟੈਕਨੀਕਲ ਤੋਂ ਲੈ ਕੇ ਜਿਹੜਾ ਦੂਜਾ ਸਟੈਪ ਇਹ ਸੀਗਾ ਕਿ ਇੱਕ ਆਫਿਸ ਵੀ ਵਧੀਆ, ਇਹ ਨਹੀਂ ਕਿ ਖੋਖਾ ਜਿਹਾ ਪਾਲਿਆ ਇਮੀਗ੍ਰੇਸ਼ਨ ਵਕੀਲਾਂ ਵਾਂਗੂ। ਸੋ ਇਹ ਹੈ ਕਿ ਉਹ ਉਧਰ ਨੂੰ ਜਿਹੜਾ ਸੀਗਾ ਕਿ ਆਪ ਵੀ ਕੰਮ ਕਰਨ ਦਾ ਮਜ਼ਾ ਆਵੇ, ਆਫਿਸ ਵੀ ਵਧੀਆ ਹੋਵੇ। ਸੋ ਤੁਹਾਨੂੰ ਮਈ ਦੇ ਵਿੱਚ ਓਪਨ ਹੋਊਗਾ ਆਪਣਾ ਦਰਵਾਜ਼ੇ ਉਹਦੇ, ਤੇ ਉਹਦੇ ਜਿਹੜੇ ਫਿਨਿਸ਼ਿੰਗ ਟੱਚਾਂ ਤੇ ਆ ਤੇ ਉਹੀ ਹੈ ਕਿ ਜਿੱਦਾਂ ਆਪਣਾ ਕਹਿ ਲਓ ਬਾਹਰਲੇ ਦੇਸ਼ ਆ ਕੇ ਬੰਦਾ ਕੋਈ ਘਰ ਬਣਾਉਂਦਾ ਜਾਂ ਕੁਝ ਬਣਾਉਂਦਾ ਸਕ੍ਰੈਚ, ਤੇ ਉਹ ਕਾਫੀ ਇੱਕ ਪਿਛਲੇ ਸਾਲ ਪੂਰਾ ਕੰਮ ਤਾਂ ਬੜਾ ਸਟ੍ਰੈਸਫੁਲ ਚੱਲਿਆ। ਉਹ ਕਾਫੀ ਜਿਹੜਾ ਇੱਕ ਐਕਸਾਈਟਿੰਗ ਟਾਈਮ ਸੀਗਾ ਕਿ ਕਿਹੜਾ ਮਾਰਬਲ ਲੱਗਣਾ, ਕਿਹੜਾ ਉਹ ਲੱਗਣਾ, ਕਿੱਦਾਂ ਦੇ ਦਰਵਾਜ਼ੇ ਹੋਣੇ ਆ, ਸਾਰਾ ਉਹਨੂੰ ਬੜੀ ਰੀਝ ਨਾਲ ਜਿਹੜਾ ਬਣਾਇਆ ਕਿ ਕਿੱਦਾਂ। ਸੋ ਉਹਦੀ ਜਦੋਂ ਆਊਗਾ ਫਿਰ ਪੰਜਾਬੀ ਰੇਡੀਓ ਵਾਲਿਆਂ ਨੇ ਵੀ ਉੱਥੋਂ ਕਿ ਹੋਪਫੁਲੀ ਤੁਹਾਡੇ ਸਟੂਡੀਓ 'ਚ ਆ ਕੇ ਬਹੁਤ ਆਪਾਂ ਕੀਤਾ, ਉੱਥੋਂ ਵੀ ਫਿਰ ਆਪਾਂ ਜ਼ਰੂਰ ਬਿਲਕੁਲ ਪ੍ਰੋਗਰਾਮ ਆਪਣੇ ਆਫਿਸ ਤੋਂ ਕਰਾਂਗੇ ਤਾਂ ਕਿ ਸਾਰਿਆਂ ਨੂੰ ਪਤਾ ਲੱਗੇਗਾ ਕੀ ਚੀਜ਼ ਆ। ਜੀ ਨਹੀਂ ਬਿਲਕੁਲ ਜੀ, ਬਹੁਤ ਬਹੁਤ ਵਧਾਈਆਂ, ਤੇ ਪ੍ਰਮਾਤਮਾ ਮਿਹਰ ਰੱਖੇ ਤੇ ਚੜ੍ਹਦੀ ਕਲਾ 'ਚ ਰਹੋ। ਸੋ ਇਦਾਂ ਹੀ ਕਮਿਊਨਿਟੀ ਦੀ ਵੀ ਮਦਦ ਕਰਦੇ ਰਹੋ, ਤੇ ਬਹੁਤ ਹੀ ਜਲਦ ਤੁਹਾਨੂੰ ਇਹ ਜਿਹੜੀ ਖੁਸ਼ਖਬਰੀ ਆ ਨਵੇਂ ਆਫਿਸ ਦੇ ਵਿੱਚ ਜਦੋਂ ਮੂਵ ਹੁੰਦੇ ਆ ਤੇ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਜਿਹੜੀ ਉਹ ਕਰਾਂਗੇ। ਇਨਫੈਕਟ ਜਾਂਦੇ ਮੈਨੂੰ ਤੁਹਾਡੀਆਂ ਦੋ ਜਿਹੜੇ ਕਲਿੱਪਸ ਪਿਛਲੇ ਵੀਕ ਦੇ ਵਿੱਚ ਆਏ ਆ, ਜਿਹੜੇ ਹੁਣ ਅਸਾਈਲਮ ਦੇ ਕੇਸ, ਚਲੋ ਆਪਾਂ ਪੰਜਾਬ ਵਾਲਿਆਂ ਦੇ ਤਾਂ ਜਿਹੜੇ ਤੁਸੀਂ ਕਰਦੇ ਹੀ ਆ, ਇੱਕ ਗੁਜਰਾਤ ਵਾਲਾ ਵੀ ਜਿਹੜਾ ਤੁਸੀਂ ਜਿਹੜਾ ਇੱਕ ਕੀਤਾ ਸੀਗਾ। ਸੋ ਬਹੁਤ ਵੈਰਾਈਟੀ ਹੈਗੀ ਅਸਾਈਲਮ ਦੇ ਕੇਸਾਂ ਦੇ ਵਿੱਚ ਵੀ। ਹਾਂਜੀ, ਸਾਡੇ ਸਿਰਫ ਪੰਜਾਬੀਆਂ ਦੇ ਕੇਸ ਨਹੀਂ, ਸਾਡੇ ਇਵਨ ਮਿਡਲ ਈਸਟ, ਅਫਰੀਕਾ, ਚਾਈਨਾ, ਸਾਡੇ ਬੜੀ ਐਕਚੁਅਲੀ ਜਿਹੜੇ ਪੰਜਾਬੀਆਂ ਦੇ ਕੇਸ ਆ ਮੈਂ ਸਭ ਤੋਂ ਐਂਡ 'ਚ ਲੈਣੇ ਸ਼ੁਰੂ ਕੀਤੇ। ਮੈਂ ਆਪਣਾ 2008 ਤੋਂ ਕੰਮ ਸ਼ੁਰੂ ਕੀਤਾ, 2010 'ਚ ਲਾਇਸੈਂਸ ਆਇਆ, ਤੇ ਪੰਜਾਬੀਆਂ ਦੇ ਤਾਂ ਕੇਸ ਕਹਿ ਲਓ ਤੁਸੀਂ ਆਪਣੇ ਜਿਹੜੇ ਪੰਜਾਬੀ ਰੇਡੀਓ ਤੇ ਆਉਣ ਤੋਂ ਬਾਅਦ ਹੀ ਜਿਹੜੇ ਮੇਨ ਜ਼ਿਆਦਾ ਆਪਾਂ ਲੈਣੇ ਸ਼ੁਰੂ ਕੀਤੇ ਆ। ਸੋ ਤਾਂ ਕਰਕੇ ਜਿਹੜਾ ਸੀਗਾ ਆਪਣਾ ਫੋਕਸ ਕਦੀ ਉਹ ਨਹੀਂ ਸੀਗਾ ਕਿ ਸਿਰਫ ਪੰਜਾਬੀ ਕੇਸਾਂ ਤੇ ਜਾਂ ਉਹ ਆਪਣੇ ਜਿਹੜੀ ਫੋਕਸ ਹਮੇਸ਼ਾ ਇਹੀ ਸੀਗਾ ਕਿ ਟੈਕਨੀਕਲ ਨੌਲੇਜ ਜਿਹੜਾ ਹੈਗਾ, ਜਿਹੜਾ ਮਰਜ਼ੀ ਕੇਸ ਹੋਵੇ, ਡਜ਼ ਨਾਟ ਮੈਟਰ, ਹੈ ਨਾ, ਖਰਾਬ ਔਖਾ ਬਿਆਨ ਗਲਤ ਹੋ ਗਏ ਉਹ ਹੋ ਗਏ। ਸੋ ਹਾਂਜੀ, ਗੁਜਰਾਤ ਦਾ ਕੇਸ ਸੀਗਾ ਆਪਣਾ, ਤੇ ਸਾਡੇ ਜਿਹੜੇ ਕੇਸ ਆ ਉਹ ਇਦਾਂ ਵੀ ਆ ਕਿ ਇੰਡੀਆ ਦੇ ਵਿੱਚ ਵੀ ਹਿੰਦੂ ਰਿਲੀਜਨ ਦੇ ਕੋਈ ਇਹ ਨਹੀਂ ਕਿ ਕ੍ਰਿਸਚਨ ਬੰਦਾ ਉਹਦੇ ਤਾਂ ਚਲੋ ਠੀਕ ਆ, ਜਾਂ ਸਿੱਖਾਂ ਦੇ ਮਾਈਨੋਰਿਟੀ ਵਾਲੇ, ਈਵਨ ਜਿਹੜੇ ਮੈਜੋਰਟੀ ਵਾਲੇ ਰਿਲੀਜਨ ਵਾਲੇ ਜਿਹੜੇ ਕੇਸ ਆ ਉਹਨਾਂ ਦੇ ਵੀ ਜਿਹੜੇ ਮੁੱਦੇ ਆ, ਘਰ ਗ੍ਰਸਤੀ ਵਾਲੇ ਜਿਹੜੇ ਕੇਸ ਆ, ਡੋਮੈਸਟਿਕ ਵਾਇਲੈਂਸ ਦੇ ਕੇਸ ਆ, ਜਾਂ ਸਿੰਪਲ ਵੂਮਨ ਰਾਈਟਸ ਵਾਲੇ ਜਿਹੜੇ ਕੇਸ ਆ, ਸੇਮ ਸੈਕਸ ਮੈਰਿਜ ਵਾਲੇ ਕੇਸ ਆ। ਸੋ ਕਾਫੀ ਜਿਹੜੇ ਵੈਰਾਈਟੀ ਵਾਲੇ ਕੇਸ ਸਾਡੇ ਜਿਹੜੇ ਟੈਕਨੀਕਲ ਨੌਲੇਜ ਦੇ ਬੇਸ ਤੇ ਆਪਾਂ ਹਰੇਕ ਲੋਕਾਂ ਨੂੰ ਜਿੱਦਾਂ ਪਤਾ ਲੱਗਦਾ ਫਿਰ ਉਦਾਂ ਹੁਣ ਇੰਡੀਆ ਵਾਲੇ ਵੀ ਦੇਖਦੇ ਆ ਕਿ ਯਾਰ ਪੰਜਾਬੀਆਂ ਦਾ ਕਰ ਰਿਹਾ, ਫਿਰ ਗੁਜਰਾਤੀ ਗੱਲ ਹੀ ਪਿੱਛੇ ਰਹਿਣ, ਹਨਾ। ਹੈਦਰਾਬਾਦ ਦੇ ਸਾਡੇ ਕੋਲ ਕੇਸ ਆ, ਹਨਾ, ਤਾਂ ਤਮਿਲ ਵਾਲੇ ਸਾਡੇ ਕੋਲ ਜਿਹੜੇ ਕੇਸ ਆ। ਸੋ ਹਰੇਕ ਸਟੇਟਾਂ ਦੇ ਆਪਣੇ ਆਪਣੇ ਕੀ ਜਿਹੜੇ ਮੁੱਦੇ ਆ, ਉਹਦੀ ਲੋਕੇਸ਼ਨ ਕਿੱਦਾਂ ਵਰਕਆਊਟ ਕਰਦੀ ਆ, ਵਿਆਹ ਸ਼ਾਦੀਆਂ ਵਾਲੇ ਜਿਹੜੇ ਕੇਸ ਆ, ਉਹ ਸਾਰੇ ਜਿਹੜੇ ਕੇਸ ਆਪਣੇ ਸੀਗੇ। ਤਾਂ ਹਾਂਜੀ, ਗੁਜਰਾਤ ਵਾਲਾ ਕੇਸ ਸੀਗਾ ਇੱਕ ਵਧੀਆ ਸੀਗਾ, ਇੰਟਰਸਟਿੰਗ ਸੀਗਾ। ਜੀ ਚਲੋ ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਚਲੋ ਉਹਦੀ ਥੋੜੀਆਂ ਡਿਟੇਲਸ ਜਿਹੜੀਆਂ ਸ਼ੇਅਰ ਵੀ ਜ਼ਰੂਰ ਕਰ ਸਕਦੇ, ਲੋਕਾਂ ਦੀ ਨੌਲੇਜ ਦੇ ਲਈ ਵੀ, ਜਿਹੜੇ ਆਪਣੇ ਸਰੋਤਿਆਂ ਦੀ। ਤੇ ਅੱਜ ਦੇ ਲਈ ਬਹੁਤ ਬਹੁਤ ਥੈਂਕ ਯੂ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤੇ, ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।